ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਦੀ ਗੱਲ ਕਰਦੇ ਹਾਂ। ਸਾਡੇ ਕੋਲ ਡਾਕਟਰ ਤੇ ਕੋਈ ਨਹੀਂ ਹੁੰਦਾ, ਪਰ ਫਿਰ ਵੀ ਜਿਹੜੀਆਂ ਤੁਹਾਨੂੰ ਚੀਜ਼ਾਂ ਤੋਂ ਤੇ ਜਿਹੜੀਆਂ ਬਿਮਾਰੀਆਂ ਤੋਂ ਜਿਹੜੀਆਂ ਚੀਜ਼ਾਂ ਲੈ ਕੇ ਆਰਾਮ ਆਇਆ ਉਸ ਦੀ ਗੱਲਬਾਤ ਕਰਦੇ ਹਾਂ। ਤੁਹਾਨੂੰ ਰਿਕੁਐਸਟ ਕੀਤੀ ਜਾਂਦੀ ਆ ਕਿ ਤੁਸੀਂ ਵੀ ਜਿਹੜੀਆਂ ਚੀਜ਼ਾਂ ਵਰਤੀਆਂ ਸੁਣੀਆਂ ਆ, ਬਜ਼ੁਰਗਾਂ ਤੋਂ ਸੁਣੀਆਂ ਆ ਜਾਂ ਕਿਸੇ ਦੀ ਫੀਡਬੈਕ ਦੇਣੀ ਆ, ਉਹ ਪਲੀਜ਼ ਜ਼ਰੂਰ ਕਾਲ ਕਰ ਲਓ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਆਪਣੀ ਗੱਲਬਾਤ ਤੁਸੀਂ ਸ਼ੇਅਰ ਕਰ ਸਕਦੇ ਆ। ਜੇ ਕਿਸੇ ਨੇ ਕੁਝ ਪੁੱਛਣਾ ਆ ਤਾਂ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਅਤੇ ਉਸੇ ਦੇ ਨਾਲ ਨਾਲ ਜਿਹੜੀਆਂ ਪਿਛਲੀਆਂ ਚੀਜ਼ਾਂ ਦੱਸੀਆਂ ਹੁੰਦੀਆਂ, ਜੇ ਕਿਸੇ ਨੇ ਖਾ ਕੇ ਉਹਨਾਂ ਚੀਜ਼ਾਂ ਦੇ ਤਜਰਬੇ ਕੀਤੇ ਆ ਅਤੇ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਆ। ਡਾਕਟਰ ਕੋਈ ਨਹੀਂ ਹੁੰਦਾ ਸਾਡੇ ਕੋਲ ਜਿਹੜਾ ਕੋਈ ਮੈਡੀਕਲ ਲਾਇਸੈਂਸ ਵਾਲਾ ਹੋਵੇ। ਹਾਂ, ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਉਹ ਦੱਸੀਆਂ ਜਾਂਦੀਆਂ ਕਿ ਤੁਸੀਂ ਥੋੜ੍ਹੀ ਤੋਂ ਸ਼ੁਰੂ ਕਰਨਾ ਹੈ, ਥੋੜ੍ਹੀ ਚੀਜ਼ ਲੈਣੀ ਆ। ਜਦੋਂ ਕੋਈ ਵੀ ਚੀਜ਼ ਦੱਸੀ ਜਾਂਦੀ ਹੈ ਉਹਦੀ ਮਕਦਾਰ ਥੋੜ੍ਹੀ ਦੱਸੀ ਜਾਂਦੀ ਹੈ। ਜੇ ਨਹੀਂ ਵੀ ਪਤਾ ਲੱਗਦਾ ਕਿੰਨੀ ਮਕਦਾਰ ਦੇ ਵਿੱਚ ਲੈਣੀ ਆ ਅਤੇ ਤੁਸੀਂ ਚੌਥਾ ਹਿੱਸਾ ਚਮਚੇ ਦਾ ਕੋਸੇ ਪਾਣੀ ਦੇ ਨਾਲ ਲੈਣੀ ਸ਼ੁਰੂ ਕਰ ਦਿਓ। ਕਈ ਵਾਰੀ ਪਤਾ ਨਹੀਂ ਲੱਗਦਾ ਵੀ ਕਾਹਦੇ ਨਾਲ ਲੈਣੀ ਆ, ਪਰ ਬਹੁਤੀਆਂ ਅਮਰੀਕਾ ਦੇ ਵਿੱਚ ਜਿਹੜੀਆਂ ਦਵਾਈਆਂ ਉਹ ਪਾਣੀ ਦੇ ਨਾਲ ਹੀ ਲਈਆਂ ਜਾਂਦੀਆਂ। ਇਹਨਾਂ ਨੂੰ ਦਵਾਈਆਂ ਵੀ ਨਹੀਂ ਕਹਿ ਸਕਦੇ, ਇਹਨਾਂ ਨੂੰ ਚੀਜ਼ਾਂ ਜਿਹੜੀਆਂ ਘਰ ਵਿੱਚ ਪਈਆਂ ਹੋਈਆਂ ਕਲੋਜ਼ਟਾਂ 'ਚ ਪਈਆਂ ਉਹਨਾਂ ਨੂੰ ਉਹ ਕਹਿ ਸਕਦੇ ਹਾਂ। ਸਾਈਡ ਇਫੈਕਟ ਕੋਈ ਨਹੀਂ ਹੁੰਦਾ। ਤੁਹਾਨੂੰ ਬਾਏ ਆ, ਤੁਹਾਨੂੰ ਗਰਮੀ ਆ, ਜਾਂ ਤੁਹਾਨੂੰ ਚੀਜ਼ ਕੋਈ ਪਚਦੀ ਨਹੀਂ, ਐਲਰਜੀ ਆ, ਉਹ ਤੁਹਾਨੂੰ ਪਤਾ, ਉਹ ਤੁਸੀਂ ਨਹੀਂ ਲੈਣੀਆਂ। ਉਹਨਾਂ ਨੂੰ ਤੁਸੀਂ ਮਾਈਨਸ ਉਸ ਦੇ ਵਿੱਚੋਂ ਕਰ ਲੈਣਾ ਹੈ। ਅਤੇ ਹੁਣ ਆਪਾਂ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਦੱਸੀਏ ਪੰਜਾਬੀ ਰੇਡੀਓ US ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ YouTube ਦੇ ਥਰੂ ਸੁਣ ਰਹੇ ਹੋ, ਜਾਂ ਤੁਸੀਂ ਨੈੱਟ ਨੂੰ ਲਾ ਕੇ ਉਸ ਦੇ ਉੱਤੇ ਸੁਣਦੇ ਆ। ਵਾਈਫਾਈ ਰੇਡੀਓ ਸੈੱਟ ਆ ਜਾਂ ਐਪ ਨੂੰ ਡਾਊਨਲੋਡ ਕੀਤਾ। ਹੋਰ ਵੀ ਤੁਹਾਡੇ ਕੋਲ ਕਈ ਸਾਧਨ ਆ ਜਿਨ੍ਹਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ US ਨਾਲ ਜੁੜਦੇ ਹੋ। ਆਪ ਸਭ ਦਾ ਸਵਾਗਤ ਹੈ ਅਤੇ ਦੂਸਰਿਆਂ ਨੂੰ ਜ਼ਰੂਰ ਦੱਸਿਆ ਕਰੋ। ਚੱਲਦੇ ਥੋੜੀ ਕਾਲਸ ਵੱਲ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਂ ਪੁੱਛਣਾ, ਮੇਰੀ ਨਾ ਜਿਵੇਂ ਬਲੱਡ ਦੇ ਵਿੱਚ ਕੈਲਸ਼ੀਅਮ ਬਹੁਤ ਆ, ਜੇ ਕਿਸੇ ਨੂੰ ਕੋਈ ਦੇਸੀ ਇਲਾਜ ਦਾ ਪਤਾ ਹੋਵੇ ਉਹ ਕਿਵੇਂ ਘੱਟ ਕਰ ਸਕਦੇ ਆ? ਠੀਕ ਹੈ ਜੀ, ਠੀਕ ਹੈ। ਪਰ ਜਿਹੜੀ ਉਹ ਦਵਾਈ ਦਿੰਦੇ ਉਹਦੇ ਸਾਈਡ ਇਫੈਕਟ ਬਹੁਤ ਆ, ਵੀ ਮੈਂ ਲੈਂਦੀ ਨਹੀਂ ਦਵਾਈ ਉਹਦੀ, ਪਰ ਮੈਂ ਚਾਹੁੰਦੀ ਹਾਂ ਜੇ ਕਿਸੇ ਨੂੰ ਪਤਾ ਹੋਵੇ ਤੇ ਪਲੀਜ਼ ਮੈਨੂੰ ਦੱਸਿਓ ਜ਼ਰੂਰ। ਠੀਕ ਹੈ ਜੀ, ਠੀਕ ਹੈ। ਪਹਿਲੇ ਦੱਸਿਆ ਗਿਆ ਇੱਕ ਅੱਧੀ ਵਾਰੀ, ਜ਼ਰੂਰ ਪੁੱਛਦੇ ਹਾਂ। ਠੀਕ ਹੈ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਈ ਵਾਰੀ ਨਾ ਕਾਫੀ ਟਾਈਮ ਹੋ ਜਾਂਦਾ ਚੀਜ਼ਾਂ ਦੱਸੀਆਂ ਨੂੰ, ਅਤੇ ਪਰ ਜਿਨ੍ਹਾਂ ਨੇ ਲਿਖੀਆਂ ਆ ਪਲੀਜ਼ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਓ। ਅੱਗੇ ਵੀ ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਮੇਰੇ 10 ਦਿਨ ਹੋ ਗਏ ਆ, ਮੈਨੂੰ ਬਹੁਤ ਰੇਸ਼ਾ ਹੈ ਛਾਤੀ ਤੇ, ਹੈ ਨਾ, ਜਿੱਦਾਂ ਜਦੋਂ ਮੈਂ ਪੈਂਦੀ ਹਾਂ ਸਾਹ ਬਹੁਤ ਆਵਾਜ਼ਾਂ ਆਉਂਦੀਆਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨ ਨੂੰ ਬੇਟੀ ਨੂੰ ਘੱਟ ਆ, ਪਰ ਖੰਘਦੀ ਵੀ ਜਦੋਂ ਬਹੁਤ ਖੜਕਦੀ ਆ, ਬਹੁਤ ਜ਼ਿਆਦਾ ਮੈਨੂੰ ਔਖਾ ਹੈ। ਕੋਈ ਮੇਰਾ ਭੈਣ ਭਾਈ ਦੱਸੇ, ਪਰ ਮੈਂ ਨੁਸਖੇ ਸਾਰੇ ਵਰਤੀ ਵੀ ਜਾਂਦੀ ਹਾਂ। ਅਦਰਕ, ਸ਼ਹਿਦ ਵੀ ਲਿਆ, ਹਲਦੀ, ਕਾਲੀ ਮਿਰਚ, ਸ਼ਾਇਦ ਉਹ ਵੀ ਲਿਆ, ਤੇ ਚਾਹ ਵੀ ਕਾੜਾ ਬਣਾ ਕੇ ਪੀ ਜਾਂਦੀ। ਤੇ ਕੋਈ ਭੈਣ ਭਾਈ ਦੀ ਮੇਰੀ ਛਾਤੀ ਬਹੁਤ ਸਾਂ ਕਰਦੀ ਹੈ ਜਦੋਂ ਮੈਂ ਪੈਂਦੀ ਹਾਂ, ਬਹੁਤ ਆਵਾਜ਼ ਆਉਂਦੀ ਆ। ਚਲੋ ਕੋਈ ਨਹੀਂ, ਆਪਾਂ ਪੁੱਛਦੇ ਮਨਜੀਤ ਜੀ। ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਭਾਫ ਲੈਣ ਨੂੰ ਵੀ ਕਹਿੰਦੇ ਹੁੰਦੇ ਆ, ਪਰ ਫਿਰ ਵੀ ਪੁੱਛ ਲੈਂਦੇ ਆ। ਬਲਜੀਤ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਕੰਨ 'ਚ ਇਨਫੈਕਸ਼ਨ ਹੋਈ ਨੂੰ ਜਿੱਦਾਂ ਮਹੀਨਾ ਹੋ ਗਿਆ। ਅੱਗੇ ਮੈਂ ਦਵਾਈ ਤਾਂ ਲਈ ਆ, ਮੇਰੇ ਸਰਕਾਰ ਕੁਝ ਨਹੀਂ ਦੱਸਣਾ ਚਾਹਿਆ, ਤੇ ਜਿੱਦਾਂ ਨਾ ਉਹ ਕਾਗਜ਼ ਨਿਕਲਦੀ ਪਹਿਲਾਂ ਉਹ ਤੋਂ ਬਾਅਦ ਮੇਰੇ ਕੰਨ ਸੁੱਜ ਗਿਆ, ਤੇ ਵਿੱਚ ਦਵਾਈ ਪਾਉਂਦੀ ਉਹਨੂੰ ਹਟ ਗਿਆ, 2-3 ਵੀਕ ਹਟੇ ਰਿਹਾ, ਮੁੜ ਕੇ ਫਿਰ ਉੱਦਾਂ ਹੋ ਗਿਆ। ਅੱਛਾ, ਦੁੱਧ ਜੇ ਕਿਸੇ ਨੂੰ ਪਤਾ ਹੋਵੇ, ਤੇ ਦੂਜੀ ਗੱਲ ਹੈ ਨਾ ਵੀ ਖੂਨ ਕਾਹਦੇ ਨਾਲ ਗਾੜਾ ਹੁੰਦਾ ਤੇ ਕਾਹਦੇ ਨਾਲ ਪਤਲਾ ਹੁੰਦਾ, ਇਹ ਦੱਸਿਓ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼। ਠੀਕ ਹੈ ਜੀ, ਠੀਕ ਹੈ। ਖੂਨ ਪਤਲਾ ਹੋਣ ਲਈ ਤਾਂ ਦੱਸਿਆ ਗਿਆ ਆ। ਗਾੜਾ ਕਾਹਦੇ ਨਾਲ ਹੁੰਦਾ ਤਾਂ ਹੁਣ ਹਰੇਕ ਚੀਜ਼ ਨਾਲ ਹੋ ਜਾਣਾ ਤੁਹਾਡਾ। ਗਾੜਾ ਤਾਂ ਬਹੁਤ ਲੋਕਾਂ ਦਾ ਹੁੰਦਾ, ਪਤਲਾ ਹੋਣ ਲਈ ਜ਼ਰੂਰ ਦੱਸੋ। ਗੁਰਚਰਨ ਸਿੰਘ ਜੀ। ਹਾਂਜੀ, ਬਾਥਰੂਮ ਦੀ ਇੱਕ ਭੈਣ ਹੈ ਜੀ, ਪਿਛਲੀ ਵਾਰੀ ਫੋਨ ਕੀਤਾ ਆਇਆ ਸੀਗਾ, ਤੇ ਉਹ ਇਮਲੀ ਦਾ ਦੱਸਿਆ ਵੀ ਕਿ ਕਿੰਨੀਆਂ ਲੈਣੀਆਂ ਆ, ਕਿੰਨੀ ਮਾਤਰਾ ਵਿੱਚ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਇਮਲੀ ਬਾਰੇ ਦੱਸਿਆ ਸੀਗਾ। ਇਮਲੀ ਨੂੰ ਉਹਦੀਆਂ ਗਿਟਕਾਂ ਕੱਢ ਕੇ ਉਹਨੂੰ ਪੁਣ ਛਾਣ ਕੇ ਭੇ ਕੇ ਕਿੰਨੀ ਮਾਤਰਾ 'ਚ ਲੈਣੀ ਆ, ਉਹਦਾ ਜ਼ਰੂਰ ਦੱਸਿਓ ਜੀ। ਅੱਗੇ ਸ਼ਿੰਦਰਪਾਲ ਜੀ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਬਹੁਤ ਵਧੀਆ ਪ੍ਰੋਗਰਾਮ ਆ। ਧੰਨਵਾਦ ਜੀ। ਹਾਂ, ਬੈਠੇ ਉਡੀਕਦੇ ਹੁੰਦੇ ਆ, ਇਸ ਵੇਲੇ ਬਹਿ ਜਾਂਦੇ ਆ ਚਾਹ ਦਾ ਕੱਪ ਲੈ ਕੇ। ਜੀ ਜੀ। ਹਾਂਜੀ, ਤੇ ਭੈਣ ਜੀ ਮੇਰੇ ਨਾ ਲੱਤਾਂ ਦੀਆਂ ਨਾੜੀਆਂ ਜਿਹੜੀਆਂ ਉਹ ਸਰਕਲ ਘੱਟ ਕਰ ਦੇਣਾ। ਸਰਕੂਲੇਸ਼ਨ ਹੈ ਡਾਕਟਰ ਨਹੀਂ, ਨੇ ਠੀਕ ਦੱਸਿਆ ਜੀ। ਹਾਂਜੀ, ਉਹਨਾਂ ਨੇ ਟੈਸਟ ਕਰਕੇ ਉਹ ਕਹਿੰਦੇ ਵੀ ਦੋਨਾਂ ਲੱਤਾਂ ਦੇ
ਛੋਟੇ ਛੋਟੇ ਅਸੀਂ ਜਿਵੇਂ 1 ਇੰਚ ਕਹਿ ਦਿੰਦੇ ਹੁੰਦੇ ਆਪਾਂ ਉਹਦੇ ਟੱਕ ਲਾਉਣੀ ਆ, ਆਪਰੇਸ਼ਨ ਜਿਵੇਂ ਹੁੰਦਾ ਆਪਰੇਸ਼ਨ ਕਰਨਾ। ਹਾਂਜੀ ਨਹੀਂ ਜੀ ਨਹੀਂ, ਉਹ ਨਹੀਂ ਮੈਂ ਕਰਵਾਉਣਾ। ਠੀਕ ਆ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਆ, ਜੇ ਕਿਸੇ ਕੋ ਹੋਇਆ ਤਾਂ ਜ਼ਰੂਰ ਦੱਸੋ। ਮੈਨੂੰ ਕੋਈ ਭੈਣ ਭਰਾ ਦੱਸੇ ਵੀ ਉਹ ਕਿਸ ਤਰ੍ਹਾਂ ਆਪਾਂ ਨੂੰ ਆਰਾਮ ਆ ਸਕਦਾ। ਠੀਕ ਆ ਜੀ। ਹਾਂਜੀ ਹਾਂਜੀ। ਹੋਰ ਇੱਕ ਮੇਰੀ ਭੈਣ ਇੰਦਗਾ ਭੈਣ ਜੀ, ਹਾਂਜੀ ਹਾਂ, ਉਹਨੂੰ ਗਠੀਆ। ਠੀਕ ਆ। ਤੇ ਇੱਕ ਉਹਨੂੰ ਹਵਾ ਤੋਂ ਅਲਰਜੀ ਹੈ। ਅੱਛਾ। ਹਾਂਜੀ, ਉਹ ਵੀ ਕੋਈ ਜ਼ਰੂਰ ਦੱਸੇ, ਬਹੁਤ ਕਮਜ਼ੋਰੀ ਹੋਈ ਪਈ ਉਹਨੂੰ। ਠੀਕ ਹੈ ਜੀ। ਹਾਂਜੀ, ਜ਼ਰੂਰ ਕੋਈ ਭੈਣ ਭਰਾ ਦੱਸੇ। ਥੈਂਕ ਯੂ ਜੀ, ਥੈਂਕ ਯੂ। ਹਵਾ ਤੋਂ ਅਲਰਜੀ ਹੈ ਜਿਹੜੀ, ਉਹ ਤਾਂ ਹੁਣ ਇੱਥੇ ਵੀ ਹੈਗੀ ਆ, ਵੀ ਜਦੋਂ ਮੌਸਮ ਚੇਂਜ ਹੁੰਦਾ ਉਹ ਤੇ ਹੈਗੀ ਆ। ਗਠੀਏ ਦਾ ਇਲਾਜ ਕੋਈ ਜਾਣਾ ਜ਼ਰੂਰ ਦੱਸਿਓ, ਕਿ ਗਠੀਆ ਬਹੁਤ ਲੋਕਾਂ ਨੂੰ ਹੋਇਆ ਆ, ਸਪੈਸ਼ਲੀ ਜਦੋਂ ਦੇ ਵੈਕਸੀਨ ਲੱਗੇ ਉਦੋਂ ਦੀ ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਹੈ ਕਿ ਸਾਨੂੰ ਇਸ ਸਾਈਡ ਇਫੈਕਟ ਹੋਏ ਆ। ਸੋ ਹੋਏ ਆ, ਪਰ ਇਸ ਦਾ ਇਲਾਜ ਜੇ ਕੋਈ ਹੋ, ਤੇ ਜਿਹੜੀਆਂ ਆਹ ਵੈਰੀਕੋਨ ਵੇਨਸ ਕਹਿੰਦੇ ਆ, ਜਿਹੜਾ ਇਹਨਾਂ ਨੂੰ ਦੱਸਿਆ ਆ ਕਿ ਅਸੀਂ ਛੋਟੇ ਛੋਟੇ ਟੱਕ ਲਾਉਣੇ ਆ, ਛੋਟੀਆਂ ਸਰਜਰੀਆਂ ਕਰਨੀਆਂ ਆ, ਸਰਕੂਲੇਸ਼ਨ ਕਿਵੇਂ ਵਧਾਈ ਜਾਵੇ, ਕੀ ਖਾਧਾ ਜਾਵੇ। ਵੈਸੇ ਦੱਸਦੇ ਤਾਂ ਜ਼ਰੂਰ ਹੁੰਦੇ ਆ 2-3 ਚੀਜ਼ਾਂ, ਤੇ ਉਹ ਮਾੜੀਆਂ ਨਹੀਂ ਗੀਆਂ, ਵੀ ਉਹਨਾਂ ਨੂੰ ਭੇਂ ਕੇ ਲਾਓ, ਤੇ ਐਪਰੀਕਾਟ ਵਗੈਰਾ ਹੁੰਦੇ ਆ, ਉਹ ਦੁਬਾਰਾ ਦੱਸ ਜਾਣਗੇ, ਬਹੁਤ ਵਧੀਆ। ਤੇ ਉਹਨਾਂ ਦੇ ਨਾਲ ਸਰਕੂਲੇਸ਼ਨ ਦੀ ਪ੍ਰੋਬਲਮ ਹੈ ਜਿਹੜੀ, ਉਹ ਜਾਂਦੀ ਰਹਿੰਦੀ ਆ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜਦੋਂ ਤੁਸੀਂ ਆਉਂਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਪ੍ਰੋਗਰਾਮ ਤੁਸੀਂ ਕਰਦੇ। ਥੈਂਕ ਯੂ ਜੀ, ਥੈਂਕ ਯੂ। ਮੈਂ ਵੀ ਚਾਹ ਦਾ ਕਾਪੀ ਬਣਾਉਂਦੀ ਹਾਂ। ਸੌਰੀ, ਮੈਂ ਤੁਹਾਡਾ ਟਾਈਮ ਨਹੀਂ ਲੈਂਦੀ ਜ਼ਿਆਦਾ। ਮੈਂ ਲਾਸਟ ਟਾਈਮ ਕਾਲ ਕੀਤੀ ਸੀਗੀ, ਮੈਂ ਤਾਂ ਪੌੜਾ ਪਾ ਬੈਠੀ, ਭੈਣ ਜੀ ਕਹਿ ਕੇ ਗਏ ਸੀ ਕਿ ਮੇਰੇ ਬੇਟੇ ਦੇ ਲਸਣ ਦੇ ਨਾਲ ਭੌਰੀ ਹਟੀ ਆ, ਤੇ ਮੇਰੇ ਚੀਚੀ ਦੇ ਨਾ ਇਨਸਾਈਡ ਜਿੱਦਾਂ 2 ਚੀਚੀ ਤੇ ਦੂਜੀ ਉਂਗਲ ਹੁੰਦੀ ਉਹਦੇ ਵਿੱਚ ਸੀਗੀ। ਅੱਛਾ। ਤੇ ਮੈਂ ਭੈਣ ਜੀ ਉਹਨੂੰ ਲਾ ਕੇ ਸੌਂ ਗਈ ਕੁੱਟ ਕੇ, ਤਾਂ ਅੱਧੀ ਰਾਤ ਨੂੰ ਬੜੀ ਪੇਨ ਹੋਈ, ਗਰਮ ਬਹੁਤ ਹੁੰਦਾ। ਹਾਂਜੀ ਭੈਣ ਜੀ, ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਹੁਣ ਤਾਂ ਉਦਾਂ ਚਲੋ ਠੀਕ, ਪਰ ਹੁਣ ਮੈਂ ਨਹੀਂ ਵੇ, ਚਲੋ ਜਿੱਦਾਂ ਮੈਂ ਐਂਡ ਕਰਦੀ ਆ ਵੀ ਉਹਦੇ ਛਾਲਾ ਬਣ ਗਿਆ, ਤੇ ਛਾਲਾ ਹੁਣ ਉਹ ਆਪੇ ਫਿਸਿਆ, ਮੈਨੂੰ ਕੁਛ ਕੀਤਾ ਨੀਗਾ। ਤੇ ਹੁਣ ਉਹ ਜਗ੍ਹਾ ਜਿੱਦਾਂ ਕਾਲੀ ਜੀ ਹੋ ਗਈ ਆ, ਤੇ ਉਹ ਤੇ ਕੁਛ ਤੇਲ ਲਾਵਾਂ ਜਾਂ ਕੋਈ ਕਰੀਮ ਲਾਵਾਂ, ਇਦਾਂ ਪੁੱਛਣਾ। ਕੋਕੋਨਟ ਵਾਲਾ ਲਾਓ, ਕੋਕੋਨਟ ਲਾਓ। ਅੱਛਾ ਜੀ। ਹੈ ਤਾਂ ਮਾਈਨਰ ਆ, ਹੁਣ ਡਾਕਟਰ ਤੇ ਜਾਣ ਵਾਲਾ ਤਾਂ ਹੈ ਨਹੀਂਗਾ, ਹੈ ਤਾਂ ਮਾਈਨਰ ਆ। ਮੈਂ ਕਿਹਾ ਦੇਸੀ ਹੋਮ ਰੈਮਡੀ ਦੀ ਹੋਵੇ। ਖਾਜ ਆਈ ਜਾਂਦੀ, ਜਾਂ ਤਾਂ ਉਹ ਠੀਕ ਹੋਣਗੇ ਆ। ਖਾਜ ਠੀਕ ਹੁੰਦਾ ਜਦੋਂ ਖਾਜ ਆਉਂਦੀ ਨਾ ਜ਼ਖਮ ਤੇ, ਉਹ ਠੀਕ ਹੁੰਦਾ। ਥੈਂਕ ਯੂ ਭੈਣ। ਪਤਾ ਕੀ ਗੱਲ ਆ, ਗੱਲ ਕਰਕੇ ਨਾ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਇਦਾਂ ਕੋਈ ਕਹਿ ਦਿੰਦਾ ਨਾ। ਥੈਂਕ ਯੂ ਤੇ ਥੈਂਕ ਯੂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਵੱਡੀ ਵੱਡੀ ਉਮਰ ਕਰੇ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੁਰਿੰਦਰ ਜੀ, ਥੈਂਕ ਯੂ। ਤੁਸੀਂ ਦੇਖਿਆ ਹੋਣਾ, ਮੇਰੇ ਖੁਦ ਵੀ ਇੱਕ ਵਾਰੀ ਲੂ ਹੋ ਗਿਆ ਸੀ, ਉਹ ਲੂ ਹੋ ਗਿਆ ਤਾਂ ਹਟ ਗਿਆ, ਪਰ ਉਹ ਖਾਜ ਮਹੀਨਾ ਭਰ ਹੁੰਦੀ ਰਹੀ, ਉਹ ਪੂਰਾ ਉਹਨੂੰ ਕਵਰ ਹੁੰਦੇ ਨੂੰ ਟਾਈਮ ਲੱਗ ਗਿਆ। ਪਰ ਉਹ ਖਾਜ ਜਦੋਂ ਹੁੰਦੀ ਆ ਤੁਹਾਡੇ ਨਾਲ, ਉਹ ਕਹਿ ਦਿੰਦੇ ਆ ਵੀ ਇਹ ਤੁਹਾਨੂੰ ਆਰਾਮ ਆ ਰਿਹਾ, ਇਨਸਾਈਡ ਵੀ ਆਰਾਮ ਆ ਰਿਹਾ ਆ। ਤੇ ਵੈਸੇ ਕੋਕੋਨਟ ਆਇਲ ਦੇ ਵਿੱਚ ਤੁਸੀਂ ਮੁਸ਼ਕਪੂਰ ਪਾ ਕੇ ਜ਼ਰੂਰ ਰੱਖੋ, ਇਹ ਚਮੜੀ ਲਈ ਬਹੁਤ ਗੁੱਡ ਆ, ਬਹੁਤ ਚੰਗੀ ਚੀਜ਼ ਆ। ਦੇਖੋ, ਇਹਦਾ ਨੁਕਸਾਨ ਕੋਈ ਨਹੀਂ। ਸਰਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਬੇਟਾ ਹੈ ਇੰਡੀਆ, ਉਹਨੂੰ ਨਾ ਲੀਵਰ ਵਿੱਚ ਪੀਲੀਆ ਆ। ਲੀਵਰ ਚ ਪੀਲੀਆ। ਹਾਂਜੀ, ਉਹਦਾ ਕੋਈ ਇਲਾਜ ਦੱਸਿਓ ਭੈਣ ਜੀ। ਕੋਈ ਜ਼ਰੂਰ ਪੁੱਛਦੇ ਆ ਜੀ ਆਪਾਂ ਸਾਰਿਆਂ ਨੂੰ। ਹਾਂਜੀ ਹਾਂਜੀ, ਫਿਰ ਦੱਸਿਓ ਫਿਰ ਦਵਾਈ ਕਿਹੜੀ ਜ਼ਰੂਰ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਚੰਗਾ ਪ੍ਰੋਗਰਾਮ ਚੱਲਦਾ ਜੀ। ਮੇਰੇ 2 ਕੁਐਸਚਨ ਆ ਜੀ। ਇੱਕ ਤਾਂ ਮੇਰੇ ਮੁੰਡਾ ਨਾ ਬਾਂਹ ਨਾ ਤਾਂ ਇੱਧਰ ਨੂੰ ਹੁੰਦੀ ਨਾ ਉੱਧਰ ਨੂੰ ਹੁੰਦੀ, ਪਿੱਛੇ ਵੀ ਨਹੀਂ ਜਾਂਦੀ, ਜਿਸ ਤਰ੍ਹਾਂ ਕੋਈ ਕੱਪੜਾ ਪਾਉਣਾ ਤਾਂ ਵੀ ਨਹੀਂ ਠੀਕ ਹੁੰਦੀ। ਰਾਤ ਨੂੰ ਸਾਰੀ ਰਾਤ ਪੇਨ ਹੁੰਦੀ ਇਹਦੇ ਚ। ਅੱਛਾ। ਜਦੋਂ ਕੋਈ ਚੀਜ਼ ਚੁੱਕਦੀਆਂ, ਆਹ ਨਲਕਾ ਬੰਦ ਕਰਦੀਆਂ ਖੱਬੇ ਹੱਥ ਵਿੱਚ ਇਹ ਮੁੰਡੇ ਚ, ਉਹਦੇ ਨਾਲ ਕਈ ਵਾਰ ਅਚਾਨਕ ਖੱਬੇ ਹੱਥ ਨਾਲ ਕਰਨਾ ਹੁੰਦਾ ਤਾਂ ਉੱਥੇ ਤੱਕ ਬਹੁਤ ਪੇਨ ਹੁੰਦੀ ਹੈ ਇਹਦੇ ਚ। ਮੁੰਡੇ ਚ 2-3 ਜਗ੍ਹਾ ਆਏ ਆ, ਤੇ ਬਾਂਹ ਤੇ ਇੱਕ ਨਸ ਜੀ ਨੂੰ ਪਤਾ ਨੀ ਕੋਈ ਕਿਸੇ ਚੀਜ਼ ਨਾਲ ਖਿੱਚ ਪੈ ਗਈ ਇਹਦੇ, ਪਤਾ ਨੀ ਕੀ ਹੋਇਆ। ਡਾਕਟਰ ਦੇ ਤਾਂ ਜਾਏ, ਉਹਨਾਂ ਨੇ ਹਲੇ ਫਿਜ਼ੀਓਥੈਰੇਪੀ ਨੂੰ ਗਿਆ, ਪਰ ਹਲੇ ਐਕਸਰਾ ਵਗੈਰਾ ਕੁਛ ਨੀ ਕੀਤਾ ਉਹਨਾਂ ਨੇ। ਠੀਕ ਹੈ। ਹਾਂਜੀ। ਤੇ ਇੱਕ ਮੇਰੇ ਹਸਬੈਂਡ ਦਾ ਨਾ ਉਹੀ ਫੇਰ ਜਿਹੜੀ ਪਿੱਛੇ ਜੇ ਹੋਏ ਸੀਗੇ ਨਾ ਕਾਫੀ ਸਾਰੇ, ਉਹ ਪਹਿਲਾਂ ਤਾਂ ਸਪੈਸ਼ਲਿਸਟ ਦੀ ਮਿਲੀ ਨਹੀਂ, ਹੁਣ ਪਰਮਾਨੈਂਟ ਉਹ ਸਾਰੇ ਕੋਵਿਡ ਤੋਂ ਬਾਅਦ ਹੋ ਗਿਆ ਸੀਗਾ ਜਿਸਮ ਤੇ ਸਾਰੇ ਫਿੰਸੀਆਂ ਜਾਂ ਕੀ ਹੋਇਆ ਉਹ। ਹਾਂਜੀ। ਤੇ ਉਹ ਥੋੜੇ ਲਗਾਉਣ ਨਾਲ, ਟਿਊਬਾਂ ਲਗਾਉਣ ਨਾਲ ਠੀਕ ਵੀ ਹੋਈ ਥੋੜੀ, ਫੇਰ ਉਹ ਹੁਣ ਫੰਗਸ ਵਾਲੇ ਨਾਲ ਉਹਨਾਂ ਸਪੈਸ਼ਲਿਸਟ ਨਾਲ ਫੰਗਸ ਦੱਸੀ ਹੈ ਜੀ ਇਹ। ਠੀਕ ਆ। ਹਾਂਜੀ। ਤੇ ਉਹ ਹੁਣ ਫੇਰ ਲਗਾਈ ਜਾ ਰਹੇ ਆ, 1-2 ਜਗ੍ਹਾ ਪਿੱਛੇ ਬੈਕ ਤੇ ਠੀਕ ਹੋ ਗਈਆਂ ਸੀਗੀਆਂ, ਲਗਾਈ ਨਹੀਂ, ਹੁਣ ਫੇਰ ਹੋਣ ਲੱਗੇ ਫੇਰ ਦੁਬਾਰਾ। ਅੱਛਾ। ਹਾਂਜੀ, ਇਹ ਜ਼ਰੂਰ ਦੱਸਣਾ ਕਿਸੇ ਭੈਣ ਭਰਾ ਨਾਲ। ਠੀਕ ਆ। ਪਰਮਾਤਮਾ ਸਭ ਦਾ ਭਲਾ ਕਰੇ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ।
ਜਿਹੜੀ ਇਹ ਖਾਜ ਵੀ ਹੁੰਦੀ, ਫਿਣਸੀਆਂ ਵੀ ਨਿਕਲਦੀਆਂ ਨਾ, ਬਹੁਤੇ ਸਾਰਿਆਂ ਨੂੰ ਆਪਾਂ ਰਿਕੁਐਸਟ ਕਰਦੇ ਵੀ ਖਾਣ ਪੀਣ ਦਾ ਜ਼ਰੂਰ ਖਿਆਲ ਰੱਖੋ ਤੁਸੀਂ। ਇਹ ਬੋਡੀ ਦੇ ਵਿੱਚੋਂ ਹੀ ਨਿਕਲਦਾ ਆ ਸਾਰਾ ਕੁਛ। ਤੇ ਪਰ ਉਹ ਜਿਹੜੀਆਂ ਫਿਣਸੀਆਂ ਉਹਨਾਂ ਦੇ ਦੁਆਰਾ ਹੋ ਗਈਆਂ, ਫੰਗਸ ਕਹਿੰਦੇ ਆ, ਉਹਦੇ ਲਈ ਜੇ ਕਿਸੇ ਨੂੰ ਪਤਾ ਤੇ ਜ਼ਰੂਰ ਦੱਸਿਓ। ਅਗਲੇ ਕਾਲਰ ਨੇ ਸਾਡੇ ਆਸਟ੍ਰੇਲੀਆ ਤੋਂ ਅਨਿਲ ਕੁਮਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਐਕਚੁਅਲੀ ਮੇਰੀ ਵਾਈਫ ਦੇ ਕੁੱਕਰ ਉਹਨੇ ਬਿਨਾਂ ਮਤਲਬ ਬੇਧਿਆਨੇ ਖੋਲ੍ਹਿਆ ਸੀਗਾ। ਹਾਂਜੀ। ਤੇ ਉਹਦੇ ਉੱਤੇ ਫਿਰ ਉਹ ਪਾਣੀ ਜਿਹੜਾ ਉੱਬਲਦਾ ਸੀਗਾ, ਉਹ ਭਾਫ ਵਾਲਾ, ਉਹ ਡਿੱਗ ਗਿਆ। ਹਾਂਜੀ। ਤੇ ਉਹ ਸਕਿਨ ਮਤਲਬ ਕਾਫੀ ਹੋ ਗਈ ਸੀ। ਚਲੋ ਉਹਨਾਂ ਨੇ ਜਿਹੜੇ ਬਰਨ ਵਗੈਰਾ ਉਹ ਸਾਰੇ ਉਹ ਠੀਕ ਤਾਂ ਹੋ ਗਿਆ। ਹਾਂਜੀ। ਬਟ ਹੁਣ ਜਦੋਂ ਵੀ ਉਹ ਗਰਮ ਕੱਪੜਾ ਕੋਈ ਪਾਉਂਦੇ ਨੇ ਜਾਂ ਫਿਰ ਉਹ ਸਿੱਧਾ ਸੂਰਜ ਦੇ ਵਿੱਚ ਕਿਤੇ ਸਿੱਧੀ ਧੁੱਪ ਲੱਗਦੀ ਇਹਨਾਂ ਨੂੰ, ਉਹਦੇ ਉੱਤੇ ਇਹਨਾਂ ਨੂੰ ਖਾਜ ਬਹੁਤ ਹੁੰਦੀ ਹੈ ਤੇ ਇਰੀਟੇਸ਼ਨ ਕਾਫੀ ਮਹਿਸੂਸ ਹੁੰਦੀ ਹੈ। ਸਕਿਨ ਵੀ ਕਾਫੀ ਜਿੱਦਾਂ ਨਾ ਪਤਲੀ ਹੋ ਗਈ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਉਹਦੇ ਲਈ ਕੋਈ ਇਲਾਜ ਦੱਸੋ ਉਹਦਾ? ਥੈਂਕ ਯੂ। ਜ਼ਰੂਰ ਜੀ ਜ਼ਰੂਰ, ਥੈਂਕ ਯੂ। ਸੁਣਦੇ ਜ਼ਰੂਰ ਰਹੋ ਤੁਸੀਂ। ਸਕਿਨ ਬਾਰੇ ਅੱਜ ਜਿਹੜੇ ਸਵਾਲ ਆਏ ਆ ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਹਾਂਜੀ, ਜਿੰਨਾ ਚਿਰ ਉਹ ਫਿਰ ਸਕਿਨ ਆਉਂਦੀ ਨਹੀਂ ਗੀ ਨਾ, ਉਹ ਜ਼ਰੂਰ ਰਹਿਣਾ ਗਰਮੀ ਦੇ ਵਿੱਚ। ਚਲੋ ਹੁਣ ਤੁਹਾਡੀ ਤਾਂ ਵੈਸੇ ਥੋੜ੍ਹੀ ਠੰਡ ਜਿਹੀ ਹੋ ਜਾਣੀ ਹੈ, ਪਰ ਗਰਮੀਆਂ ਦੇ ਵਿੱਚ ਉਹ ਚੀਜ਼ ਬਹੁਤ ਤੰਗ ਕਰਦੀ ਆ। ਜਦੋਂ ਲੇਡੀਜ਼ ਦੇ ਉੱਦਾਂ ਵੀ ਕਿਤੇ ਨਾ ਕਿਤੇ ਓਵਨ ਦੇ ਵਿੱਚ ਰੱਖਦੇ ਹਾਂ, ਜਾਂ ਕਿਸੇ ਦੇ ਤਵਾ ਲੱਗ ਗਿਆ, ਜਾਂ ਕਿਸੇ ਦੀ ਕੋਈ ਡੰਡੀ ਲੱਗ ਗਈ ਆ, ਤੇ ਉਹ ਹੁੰਦੀ ਆ ਵੈਸੇ। ਪਰ ਸਕਿਨ ਆ ਜਿਹੜੀ, ਸਕਿਨ ਦਾ ਤਾਂ ਖਿਆਲ ਰੱਖਣਾ ਚਾਹੀਦਾ। ਉਹਦਾ ਵਿਟਾਮਿਨ ਈ ਵੀ ਕਹਿ ਦਿੰਦੇ ਆ, ਲਾਓ ਇਹਦੇ ਉੱਤੇ, ਸਕਿਨ ਦੇ ਉੱਤੇ, ਉਹ ਵੀ ਵਧੀਆ ਹੁੰਦਾ ਹੈ। ਹੋਰ ਵੀ ਆਪਾਂ ਹੋਮ ਰੈਮਡੀ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਤੇ ਜ਼ਰੂਰ ਪਲੀਜ਼ ਸ਼ੇਅਰ ਕਰੋ। ਜਸਪਾਲ ਕੌਰ ਜੀ। ਜਸਪਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜੇ ਮੈਂ ਮੇਰੀ ਪ੍ਰੋਬਲਮ ਹੈ ਉਹਦੇ ਬਾਰੇ ਪੁੱਛਣਾ, ਤੇ ਦੂਜੀ ਮੈਂ ਤੁਹਾਨੂੰ ਫੀਡਬੈਕ ਵੀ ਦੇਣੀ ਆ। ਹਾਂਜੀ ਹਾਂਜੀ। ਪਹਿਲਾਂ ਮੇਰੇ ਨਾ ਅੱਡੀਆਂ ਦੇ ਵਿੱਚ ਜੋ ਦੋਨੇ ਦੁਖਦੀਆਂ ਨੇ, ਇੱਕ ਅੱਡੀ ਇੰਨੇ ਦੁਖਦੀ ਆ, ਮੈਂ ਡਾਕਟਰ ਤੇ ਵੀ ਗਈ ਆ, ਉਹਨਾਂ ਨੇ ਟੀਕਾ ਵੀ ਲਾਇਆ, ਉਹ ਹਫ਼ਤਾ ਕੁ ਠੀਕ ਰਿਹਾ, ਤਾਂ ਮੁੜ ਕੇ ਉਹੀ ਪ੍ਰੋਬਲਮ ਮੇਰੇ ਕੋਲੇ ਸੇਮ ਹੈ। ਅੱਡੀ ਦੇ ਮਿਡਲ ਦੇ ਵਿੱਚੋਂ ਏਦਾਂ ਲੱਗਦਾ ਜਿੱਦਾਂ ਵਿੱਚ ਕੁਛ ਕੁੱਬਿਆ ਹੁੰਦਾ ਉਹਦੇ। ਹਾਂਜੀ। ਤੇ ਇਹ ਮੇਰੀ ਪ੍ਰੋਬਲਮ ਪਲੀਜ਼ ਕੋਈ ਨਾ ਕੋਈ ਵੀ ਜਾਂ ਵੀਰ ਜੀ ਦੱਸਦੇ, ਜਾਂ ਕੋਈ ਹੋਰ ਭੈਣ ਭਰਾ ਨੂੰ ਪਤਾ ਕਿ ਮੈਂ ਠੀਕ ਹੋ ਸਕਦਾ ਹੈ ਨਾ। ਤੇ ਮੈਨੂੰ ਜੇ ਮੇਰੀ ਲੱਤ ਵੈਸੇ ਵੀ ਤੁਰਦਿਆਂ ਦੇ ਇਕੱਲੇ ਨਹੀਂ, ਵੈਸੇ ਜਿਵੇਂ ਬੈਠਿਆਂ ਦੀ ਵੀ ਮੈਨੂੰ ਫੀਲ ਹੁੰਦੀ ਹੈ ਪੇਨ ਉਹਦੀ। ਠੀਕ ਹੈ। ਹਾਂਜੀ। ਜਿਹੜੀ ਫੀਡਬੈਕ ਹੈਗੀ ਆ ਉਹ ਸਾਡੇ ਜਿਵੇਂ ਅਲਰਜੀ ਤੋਂ ਸੀਗੀ। ਹਾਂਜੀ। ਜਿਵੇਂ ਛਿੱਕਾਂ ਆਉਂਦੀਆਂ ਜਾਂ ਕੋਈ ਗਲਿਆਂ ਦੇ ਵਿੱਚ ਖਾਜ, ਕੰਨਾਂ 'ਚ ਵੀ ਖਾਜ ਨਿਕਲਦੀ, ਕੁਛ ਵੀ ਜਿੱਦਾਂ ਏਦਾਂ ਦੀ ਚੀਜ਼ ਤੋਂ। ਹਾਂਜੀ। ਜਿਹੜੀ ਅੱਜ ਕੱਲ੍ਹ ਹੋ ਰਹੀ ਆਮ ਹੀ, ਉਹਦੇ ਨਾਲ ਇੱਥੋਂ ਤੁਹਾਡੇ ਪ੍ਰੋਗਰਾਮ ਤੋਂ ਅਸੀਂ ਸੁਣਿਆ ਸੀਗਾ ਕਾਲੀਆਂ ਮਿਰਚਾਂ ਤੇ ਨਿੰਬੂ ਦਾ ਰਸ, ਤੇ ਨਾਲ ਵਿੱਚ ਸ਼ਾਇਦ ਥੋੜਾ ਜਿਹਾ ਰਲਾ ਕੇ, ਜਿਵੇਂ ਉਹ ਸਾਰੀਆਂ ਕਾਲੀਆਂ ਮਿਰਚਾਂ ਜਿੱਦਾਂ ਵੀ ਅਸੀਂ ਤਾਂ ਜਿਹੜੀਆਂ ਸੀਗੀਆਂ ਪੀਠੀਆਂ ਹੋਈਆਂ ਲਈਆਂ ਸੀਗੀਆਂ, ਗ੍ਰੈਂਡ ਜਿਹੜੀਆਂ ਸੀਗੀਆਂ, ਹਾਂ ਜਿਹੜੀਆਂ ਵੀ ਸੀਗੀਆਂ, ਉਹ ਉਹਨਾਂ ਦੇ ਵਿੱਚ ਏਦਾਂ ਮਿਕਸ ਕਰਕੇ ਸਵੇਰੇ ਕੋਸੇ ਪਾਣੀ ਨਾਲ ਜਿੱਦਾਂ ਇੱਕ ਚਮਚਾ ਲੈਂਦੇ ਰਹੇ ਨਾ। ਹਾਂਜੀ। ਤੇ ਮਤਲਬ ਕਿ ਉਹ ਮੇਰੀ ਬੇਟੀ ਨੂੰ ਸੀਗੀ, ਤੇ ਉਹ ਤਾਂ ਜਦੋਂ ਨਿੱਕੀ ਹੁੰਦੀ ਤੇ ਉਹਨੂੰ ਪ੍ਰੋਬਲਮ ਸੀਗੀ। ਅੱਛਾ ਜੀ। ਤੇ ਬੱਚੀ ਸੀ ਜਦੋਂ, ਉਦੋਂ ਤੋਂ ਹੀ ਹੈ ਨਾ, ਵੀ ਜਦੋਂ ਵੀ ਹਵਾ ਹੁਵਾ ਜਾਣਾ ਤੇ ਛਿੱਕਾਂ ਛੁੱਕਾਂ ਤੇ ਗਲੇ ਵਿੱਚ ਖਾਜ, ਏਦਾਂ ਬੁਰਾ ਹਾਲ ਹੋ ਜਾਂਦੇ, ਅੱਖਾਂ ਲਾਲ ਹੈ ਨਾ। ਤੇ ਉਹਦੀ ਉਹ ਪ੍ਰੋਬਲਮ ਹਟ ਗਈ ਆ ਉਹਦੇ ਨਾਲ ਕਾਫੀ, ਇੰਨੀ ਜਿੱਦਾਂ ਆਪਾਂ ਕਹਿ ਸਕਦੇ ਵੀ ਮਤਲਬ ਕਿ 95% ਉਹਨੂੰ ਜਦੋਂ ਉਹ ਪ੍ਰੋਬਲਮ ਹੁੰਦੀ ਆ ਉਹ ਆਪੇ ਲੈ ਲੈਂਦੀ ਆ। ਹੁਣ ਚਲੋ ਥੋੜਾ ਪਤਾ ਤਾਂ ਲੱਗਦਾ ਨਾ ਵੀ ਥੋੜਾ ਆਰਾਮ ਹੈ ਉਹਦੇ ਨਾਲ। ਨਹੀਂ ਜ਼ਿਆਦਾ ਆਰਾਮ ਆ, ਜਿੱਦਾਂ ਵੀ ਥੋੜਾ ਨਹੀਂ ਜ਼ਿਆਦਾ ਆਰਾਮ ਆ, ਥੋਕ ਦੇ ਮਾੜੀ ਮੋਟੀ ਹੋ ਜਾਂਦੇ, ਮੁੜ ਕੇ ਪਰ ਫੇਰ ਲੈ ਲੈਂਦੀ ਆ। ਅੱਡੀ ਤੋਂ ਕੀ ਕੀਤਾ ਤੁਸੀਂ? ਅੱਡੀ ਤੋਂ ਮੈਨੂੰ ਡਾਕਟਰ ਦੇ ਗਏ, ਪਹਿਲਾਂ ਮੈਨੂੰ ਗਰਮ ਪਾਣੀ 'ਚ ਰੱਖੋ, ਠੰਡੇ 'ਚ ਇਹੋ ਜਿਹਾ ਕੁਛ ਕੀਤਾ, ਲੂਣ ਪਾ ਕੇ ਬੈਠੇ ਹੈ ਨਾ ਜਿਵੇਂ ਪਾਣੀ ਵਿੱਚ। ਪਰ ਵੀ ਜਿਵੇਂ ਹੁਣ ਫਿਰ ਜਦੋਂ ਥੋੜਾ ਵੀ ਮੈਂ ਤੁਰਨ ਦੀ ਕੋਸ਼ਿਸ਼ ਕਰਦੀ, ਜ਼ਿਆਦਾ ਹੀ ਹੋ ਜਾਂਦੀ ਹੈ। ਉਦਾਂ ਫਿਰ ਜਦੋਂ ਹੁੰਦੀ ਹੈ ਫਿਰ ਬੈਠੀ ਦੇ ਵੀ ਜਿੱਦਾਂ ਮੈਨੂੰ ਲੱਗਦਾ ਵਿੱਚ ਕੁਛ ਤੁਰਿਆ ਫਿਰਦਾ। ਕੋਈ ਨਹੀਂ, ਹੁਣ ਤੁਸੀਂ ਸੁਣਦੇ ਰਹੋ, ਇਹਦਾ ਇਲਾਜ ਮੈਂ ਪਿਛਲੇ ਵੀਕ ਹੀ ਸੁਣਿਆ। ਸੁਣਦੇ ਰਹੋ। ਠੀਕ ਹੈ ਜੀ। ਥੈਂਕ ਯੂ ਜੀ। ਕੋਈ ਵੀ ਦੱਸੇ ਭੈਣ ਜੀ, ਬਹੁਤ ਧੰਨਵਾਦ ਹੈ। ਧੰਨਵਾਦ ਜੀ, ਧੰਨਵਾਦ। ਹਾਂਜੀ, ਪਿਛਲੇ ਹਫ਼ਤੇ ਵੀ ਮੈਂ ਪ੍ਰੋਗਰਾਮ ਨਹੀਂ ਸੀ ਕੀਤਾ, ਪਰ ਮੈਂ ਰੇਡੀਓ ਨੂੰ ਸੁਣਦੀ ਸੀ ਐਤਵਾਰ ਨੂੰ। ਉੱਥੇ ਕਿਸੇ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਮੇਥੀ ਜਾਂ ਮੇਥੇ ਆ ਨਾ, ਬੀ ਜਿਹੜੇ ਹੁੰਦੇ ਆ ਉਹਨਾਂ ਦੇ ਦਾਣੇ ਆ, ਉਹ ਭਿੰਤੇ ਆ, ਉਹਨਾਂ ਨੂੰ ਪੀਤਾ 2 ਦਿਨ, ਉਸੇ ਨੂੰ ਪੀ ਲਿਆ, ਫਿਰ ਉਹਨਾਂ ਨੇ ਦਾਣੇ ਵੀ ਖਾ ਲਿਆ। ਉਹਨਾਂ ਨੇ ਆਪਣੀ ਅੱਡੀ ਦੀ ਫੀਡਬੈਕ ਦਿੱਤੀ ਸੀ ਵੀ ਅੱਡੀ ਹਟੀ ਆ ਉਹਨਾਂ ਦੀ। ਜਸਵੀਰ ਕੌਰ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਇੱਕ ਤਾਂ ਮੈਂ ਪੁੱਛਣਾ ਵੀ ਮੇਰਾ ਮੂੰਹ ਜਿੱਦਾਂ ਰਾਤ ਨੂੰ ਤਾਂ ਜ਼ਿਆਦਾ ਹੀ ਡਰਾਈ ਜਿੱਦਾਂ ਹੋਣ ਲੱਗ ਪੈਂਦਾ, ਪਤਾ ਨਹੀਂ ਕੀ ਗੱਲ ਹੈ, ਜੀਭ ਵੀ ਸੁੱਕੀ ਪਾਣੀ ਫਿਰ ਥੋੜਾ ਜਿਹਾ ਲੈਂਦੀ। ਤਾਂ ਜੇ ਕਿਸੇ ਨੂੰ ਪਤਾ ਹੋਵੇ ਇਹ ਦੱਸੇ। ਤਾਂ ਇੱਕ ਕਿਸੇ ਨੇ ਦੱਸਿਆ ਸੀ ਵੀ ਜਿੱਦਾਂ ਕਈਆਂ ਦੇ ਸ਼ੂਗਰ ਹੁੰਦੀ ਨਾ, ਤਾਂ ਫਿਰ ਉਹਨਾਂ ਦੇ ਜਿੱਦਾਂ ਜ਼ਖਮ ਜਿਹੇ ਹੋ ਜਾਂਦੇ ਆ, ਤੇ ਕਿਸੇ ਨੇ ਦੱਸਿਆ ਸੀ ਵੀ ਗੰਢਾ ਤੇ ਥੋੜਾ ਜਿਹਾ ਘੇ ਲੈ ਕੇ ਤੇ ਗੰਢਾ ਵਿੱਚ ਹੌਲੀ ਅੱਗ ਤੇ ਉਹਨੂੰ ਕਾਲਾ ਕਰ ਲੈਣਾ, ਤਾਂ ਫਿਰ
ਪੁਣ ਕੇ ਤਾਂ ਉਹਦੀ ਮਲਮ ਬਣਾ ਲੈਣੀ, ਜਿਹੜੇ ਗੰਢਾ ਹੁੰਦਾ ਹਾਂ ਪਿਛਲੇ ਹਫਤੇ ਦੱਸਿਆ ਕਿਸੇ ਨੇ। ਹਾਂਜੀ ਪਿਛਲੇ ਤੇ ਉਹ ਮਤਲਬ ਕਿ ਗੰਢਾ ਕਿਹੜਾ ਲੈਣਾ ਚਾਹੀਦਾ ਆ? ਪਿਆਜ਼ ਨਹੀਂ ਦੱਸਿਆ, ਨਹੀਂ ਤੁਸੀਂ ਲੈ ਲਓ, ਲਾਲ ਲੈ ਲਓ, ਉਹਦੇ ਤਾਂ ਵੈਸੇ ਬੜੇ ਫਾਇਦੇ। ਹਾਂਜੀ ਤੇ ਬਸ ਏਦਾਂ ਹੀ ਵੀ ਉਹਦੇ ਘੇ ਚ ਲੂ ਕੇ ਹਾਂਜੀ ਤਾਂ ਕਾਲਾ ਕਰ ਲੈ ਤੇ ਉਹਦੀ। ਹਾਂਜੀ ਤੇ ਇੱਕ ਆਹ ਗਠੀਏ ਦਾ ਜਿਹੜਾ ਯੂਰਿਕ ਐਸਿਡ ਦਾ, ਇਹਦਾ ਵੀ ਕੋਈ ਦੱਸ ਦੇਵੇ। ਠੀਕ ਹੈ ਜੀ, ਓਕੇ ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਆ, ਮੇਰਾ ਪਹਿਲਾ ਸਵਾਲ ਤਾਂ ਇਹ ਆ, ਪਲੀਜ਼ ਆ ਮੇਰਾ ਕਾਲੀ ਮਿਰਚ ਵਾਲਾ ਜਿਹੜਾ ਅਲਰਜੀ ਤੋਂ ਦੱਸਿਆ, ਕਾਲੀ ਮਿਰਚ ਸੁਣੀ ਆ, ਬਾਕੀ ਮੈਨੂੰ ਨਹੀਂ ਪਤਾ ਕਿੱਦਾਂ ਕੀ ਕਿਹਾ ਉਹਨਾਂ ਨੇ ਕਾਲੀ ਮਿਰਚ ਦੇ ਵਿੱਚ ਸ਼ਹਿਦ ਤੇ ਨਿੰਬੂ ਦਾ ਰਸ ਰਲਾ ਕੇ। ਓਕੇ ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸਾਧੂ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤਾਂ ਇੱਕ ਤਾਂ ਦੱਸਣਾ ਪਿਆ, ਅੱਜ ਭੈਣ ਜੀ ਹੁਣ ਕਹਿੰਦੇ ਛਾਤੀ ਬਹੁਤ ਜੰਮੀ ਆ। ਹਾਂਜੀ ਤੇ ਇਹਦੇ ਲਈ ਸਭ ਤੋਂ ਸੌਖਾ ਜੇ ਇੱਥੇ ਸੁਹਾਗਾ ਮਿਲ ਜਾਂਦਾ। ਹਾਂਜੀ ਹਾਂਜੀ, ਸੁਹਾਗੇ ਦੀ ਖਿੱਲ ਕਰਕੇ ਉਹਨੂੰ ਪੀ ਕੇ ਰੱਖ ਲਓ। ਉਹ ਚੁਟਕੀ ਚਮਚੇ ਦਾ ਚੌਥਾ ਹਿੱਸਾ ਸ਼ਹਿਦ ਦੇ ਵਿੱਚ ਪਾ ਕੇ ਜਾਂ ਮਲਾਈ ਦੇ ਵਿੱਚ ਪਾ ਕੇ ਉਹ 2-3 ਡੰਗ ਲੈਣਾ ਹੈ, ਛਾਤੀ ਚੋਂ ਸਾਰੀ ਬਿਲਕੁਲ ਰੇਸ਼ਾ ਨਿਕਲਦੀ ਹੈ, ਬਿਲਕੁਲ ਸਾਫ਼ ਹੋ ਜਾਊਗੀ ਸਾਰੀ ਛਾਤੀ ਬਿਲਕੁਲ। ਤੇ ਇੱਕ ਆ ਯੂਰਿਕ ਐਸਿਡ ਵਾਲੇ ਕਹਿੰਦੇ ਸੀ ਭੈਣ ਜੀ। ਹਾਂਜੀ ਹਾਂਜੀ, ਉਹ ਯੂਰਿਕ ਐਸਿਡ ਲਈ ਤੁਸੀਂ ਆ ਜਿਹੜਾ ਐਪਲ ਸਾਈਡਰ ਵਿਨੇਗਰ। ਹਾਂਜੀ ਹਾਂਜੀ, ਉਹਦਾ ਚਮਚਾ ਸਵੇਰ ਨੂੰ ਪਾਣੀ ਚ ਪਾ ਕੇ, ਗਰਮ ਪਾਣੀ ਚ ਪਾ ਕੇ ਹਾਂਜੀ ਉਹ ਪੀ ਲਓ, 5-7 ਦਿਨ ਪੀ ਲਓ, ਬਸ ਬਿਲਕੁਲ ਕਰਨ ਦਾ ਲੈਵਲ। ਹਾਂਜੀ। ਇੱਕ ਭਾਜੀ ਹੁਣੀ ਦੱਸਿਆ ਸੀ ਵੀ ਹੱਥ ਦਾ ਕਿਸੇ ਦਾ ਲੂ ਹੋ ਗਿਆ, ਉਹਨਾਂ ਦੀ ਮਿਸੇਜ ਦਾ। ਹਾਂਜੀ, ਲੂ ਹੋਇਆ ਜਿਹੜੀ ਜਗ੍ਹਾ ਵੀ ਬਰਨ ਹੋਈ ਆ, ਉੱਥੇ ਕਦੇ ਵੀ ਜਿੰਨੀ ਮਰਜ਼ੀ ਬਰਨ ਹੋਈ ਹੋਵੇ, ਹਾਂਜੀ, ਉਹਦੇ ਚੂਨਾ ਲਓ, ਚੂਨੇ ਨੂੰ ਥੋੜਾ ਜਿਹਾ ਰਾਤ ਨੂੰ ਭੇਂ ਦਿਓ, ਉਹਦਾ ਪਾਣੀ ਜਿਹੜਾ ਨਿਤਾਰ ਲਓ ਉੱਪਰੋਂ। ਉਸ ਪਾਣੀ ਦੇ ਵਿੱਚ ਜਿੰਨਾ ਪਾਣੀ ਆ ਓਨਾ ਹੀ ਸਰੋਂ ਦਾ ਤੇਲ ਪਾ ਕੇ ਉਹਨੂੰ ਮਿਲਾ ਲਓ, ਉਹਦੀ ਇੱਕ ਮਲਮ ਬਣ ਜਾਂਦੀ ਬਹੁਤ ਵਧੀਆ। ਠੀਕ ਆ। ਉਹ ਮਲਮ ਤੁਸੀਂ 2 ਦਿਨ ਲਾਓ, ਜਿੱਦਾਂ ਦੇ ਜ਼ਖਮ ਮਰਜ਼ੀ ਹੋਏ ਹੁਣ ਜਲ ਕੇ ਸਾਰੇ 2-3 ਦਿਨ ਚ ਠੀਕ ਹੋ ਜਾਂਦੇ ਆ। ਭੈਣ ਜੀ ਮੇਰਾ ਹੱਥ ਨਾ ਪੂਰਾ ਹੀ ਜਲ ਗਿਆ ਸੀ। ਅੱਛਾ ਜੀ। ਤੇ ਉਹ ਮੈਨੂੰ ਕਿਸੇ ਨੇ ਜਿਹਨੇ ਆਉਣਾ ਦੇਖਣ ਉਹਨੇ ਮੈਨੂੰ ਡਰਾ ਦੇਣਾ ਵੀ ਲੈ ਵੀ ਇਹ ਤਾਂ ਕੰਮ ਬਹੁਤ ਖਰਾਬ ਹੋ ਗਿਆ, ਹੁਣ ਇਹ ਕਿੱਦਾਂ ਠੀਕ ਹੋਊਗਾ, ਤੇ ਏਦਾਂ ਕਰਨੀ ਪੈਣੀ, ਆਪਰੇਸ਼ਨ ਹੋਣਾ, ਫਲਾਣਾ ਹੋਣਾ। ਮੈਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਲਾਗੇ ਦੱਸੂਗੇ ਇੱਕ ਨਾ ਹਲਵਾਈ ਦਵਾਈ ਦਿੰਦਾ। ਹਾਂਜੀ ਹਾਂਜੀ। ਉਹ ਮੈਂ ਹਲਵਾਈ ਕੋਲ ਗਿਆ ਜੀ, ਉਹਨੇ ਮੇਰੇ ਕੋਲ 10 ਰੁਪਏ ਲਏ, ਮੈਨੂੰ ਕਹਿੰਦਾ ਮੈਂ ਤੁਹਾਨੂੰ ਦਵਾਈ ਬਣਾ ਕੇ ਦਊਂਗਾ, ਹਫ਼ਤੇ ਬਾਅਦ ਲੈ ਜਾਈਂ। ਪਰ ਉਹਦੇ ਕੋਲ ਥੋੜੀ ਜਿਹੀ ਸੀਗੀ, ਉਹਨੇ ਉਹ ਮੈਨੂੰ ਦੇਤੀ ਪਾ ਕੇ। ਹਾਂਜੀ ਹਾਂਜੀ। ਉਹ ਡੱਬੀ ਚ ਉਹ ਮੁੜ ਕੇ ਉਹਦੇ ਕੋਲ ਲੈਣ ਨਹੀਂ ਗਿਆ ਜੀ, ਤੁਸੀਂ ਲਾ ਲਓ ਹਿਸਾਬ। ਮੈਂ ਦਵਾਈ ਲੈਣ ਨਹੀਂ ਗਿਆ ਉਹਦੇ ਕੋਲੋਂ, ਮੇਰੀ ਜਿਹੜੀ ਉਹਨੇ ਡੱਬੀ ਚ ਪਾ ਕੇ ਦਿੱਤੀ, ਮੇਰਾ ਹੱਥ ਹਫ਼ਤੇ ਦੇ ਵਿੱਚ ਇਹਨੂੰ ਬਿਲਕੁਲ ਕੋਈ ਹੁਣ ਪਛਾਣ ਨਹੀਂ ਸਕਦਾ ਵੀ ਇਹ ਹੱਥ ਕਦੀ ਜਲਿਆ। ਤੁਸੀਂ ਇਹ ਦੱਸੋ ਇੱਥੋਂ ਚੂਨਾ ਕਿੱਥੋਂ ਮਿਲੂਗਾ? ਬਸ ਉਹੀ ਮੈਂ ਲੱਭਦਾ, ਮੈਨੂੰ ਉਹ ਵੀ ਪੁੱਛ ਲੈਨੇ ਆ। ਠੀਕ ਹੈ, ਉਹ ਪੁੱਛੋ। ਹਾਂਜੀ, ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ ਜੀ। ਅਗਲੇ ਕਾਲਰ ਨੇ ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਕੁਐਸਚਨ ਆ ਕਿ ਮੇਰੇ ਸੱਜੇ ਕੰਨ ਵਿੱਚ ਨਾ ਸਾਹ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ, ਰਿੰਗਿੰਗ ਜਿਹੀ ਹੁੰਦੀ ਆ, ਉਹਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਆ। ਤੇ ਦੂਜਾ ਇੱਕ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਜਿੱਦਾਂ ਮੈਂ ਫਾਈਜ਼ਰ ਲਵਾਈਆਂ ਸੀਗੀਆਂ 2, ਉਹਦੇ ਨਾਲ ਇੱਕ ਮੇਰਾ ਸ਼ੋਲਡਰ ਬਹੁਤ ਪੇਨ ਹੋਇਆ ਸੀਗਾ 5-6 ਮਹੀਨੇ ਬਾਅਦ, ਜਿੱਦਾਂ ਫਿਜ਼ੀਕਲ ਥੈਰੇਪੀ ਤੋਂ ਆਰਾਮ ਆਇਆ ਸੀ, ਜਿੱਦਾਂ ਕਿਸੇ ਨੇ ਮੈਨੂੰ ਹੁਣੇ ਤੁਹਾਨੂੰ ਕਿਸੇ ਨੇ ਪੁੱਛਿਆ ਸੀ ਨਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਫਿਜ਼ੀਕਲ ਥੈਰੇਪੀ ਤੋਂ ਹੀ ਹੌਲੀ ਹੌਲੀ ਇਹਦਾ ਆਰਾਮ ਆਣਾ, ਜਿਹਦਾ ਪੈਨਿਕ ਨਾ ਹੋਣ। ਹਾਂਜੀ, ਐਕਸਰਸਾਈਜ਼ ਆ ਉਹਦੀ ਤਾਂ। ਹਾਂਜੀ ਬਿਲਕੁਲ ਜੀ। ਤੇ ਜਿਵੇਂ 2 ਫਾਈਜ਼ਰ ਲਵਾ ਕੇ ਨਾ ਮੈਂ ਹੁਣ ਤੀਸਰਾ, ਜਿੱਦਾਂ ਫਿਰ ਮੈਂ ਕਿਹਾ ਮੈਨੂੰ ਬਹੁਤ ਸਾਈਡ ਇਫੈਕਟ ਹੋਇਆ, ਮੇਰੀ ਹਾਰਟ ਰੇਟ ਬਹੁਤ ਜ਼ਿਆਦਾ ਫਾਸਟ ਹੋਈ। ਤੇ ਹੁਣ ਮੈਂ ਜਿੱਦਾਂ ਉਹਦੇ ਵਿੱਚ ਇੱਕ ਰਿਲੀਜਨ ਐਗਜ਼ੈਂਪਸ਼ਨ ਫਾਰਮ ਭਰਿਆ ਆਪਣੇ, ਜਿੱਦਾਂ ਹਸਪੀਟਲ ਨਾਲ ਰਿਲੇਟਡ ਆ ਮੇਰਾ ਕੰਮ, ਤੇ ਉਹਨਾਂ ਨੇ ਮੇਰਾ ਅਪਰੂਵਡ ਵੀ ਕਰ ਦਿੱਤਾ 1 ਸਾਲ ਲਈ। ਤੇ ਇਹ ਥੋੜਾ ਜਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੰਗਦੀ ਸੀ। ਨਹੀਂ, ਇਹ ਜ਼ਰੂਰੀ ਆ ਚੀਜ਼ਾਂ ਜਿਹੜੀਆਂ ਡਰਦੇ ਸੀ ਸ਼ੇਅਰ ਨਹੀਂ ਕਰਦੇ ਕਈ ਚੀਜ਼ਾਂ ਨੂੰ। ਹਾਂਜੀ ਹਾਂਜੀ, ਮੈਂ ਕਿਹਾ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ, ਮੈਂ ਵੀ ਡਰਦੀ ਸੀ। ਤੇ ਮੇਰਾ ਅਪਰੂਵਡ ਹੋ ਗਿਆ ਹੈ ਨਾ 1 ਸਾਲ ਲਈ। ਉਹ ਮੈਨੂੰ ਰਿਲੀਜਨ ਮਿਲਿਆ ਕਿ ਮੈਂ ਕਿਹਾ ਮੈਂ ਸਿੱਖਿਆ ਤੇ ਮੇਰੇ ਧਰਮ ਵਿੱਚ ਮੈਂ ਏਦਾਂ ਨਹੀਂ ਕਰਨਾ, ਮੈਂ ਡਿਗਨਿਟੀ ਨਾਲ ਮਰਨਾ ਮੰਗਦੀ ਹਾਂ, ਏਦਾਂ ਦੀਆਂ 2-4 ਹੋਰ ਮੈਂ ਵਿੱਚ ਉਹਦੇ ਚ ਐਡ ਕੀਤੀਆਂ, ਤੇ ਫਿਰ ਉਹ ਮੈਨੂੰ ਅਪਰੂਵਡ ਹੋਇਆ। ਚਲੋ ਧੰਨਵਾਦ ਜੀ। ਥੈਂਕ ਯੂ। ਦੇਖੋ, ਸਾਰਿਆਂ ਨੂੰ ਸਾਰੀਆਂ ਚੀਜ਼ਾਂ ਫਿੱਟ ਨਹੀਂ ਬੈਠਦੀਆਂ। ਕਿਸੇ ਨੂੰ ਟਾਈਨਲ ਆ, ਉਹ ਟਾਈਨਲ ਆ ਜਿਹੜੀ ਆਪਾਂ ਸਿਰ ਦਰਦ ਤੋਂ, ਬੁਖਾਰ ਤੋਂ ਖਾਂਦੇ ਆ, ਉਹ ਸਾਰਿਆਂ ਨੂੰ ਸੈੱਟ ਨਹੀਂ ਬਹਿੰਦੀ ਹੈਗੀ। ਪਰ ਜੇ ਤੋਂ ਹੁਣ ਤੁਸੀਂ ਵੈਕਸੀਨ ਲਵਾਉਣ ਤੋਂ ਨਾ ਕਰਦੇ ਆ, ਤੁਹਾਨੂੰ ਕਈਆਂ ਨੂੰ ਵੈਕਸੀਨ ਵੀ ਫਿੱਟ ਨਹੀਂ ਬੈਠੀ, ਕਈਆਂ ਨੂੰ ਇਹ ਲੱਗਦਾ ਕਿ ਇਹ ਨੈਗੇਟਿਵ ਆ। ਬਿਲਕੁਲ ਜੀ, ਸਾਨੂੰ ਖੁਦ ਨੂੰ ਸਾਈਡ ਇਫੈਕਟ ਹੋਏ ਆ, ਉਹ ਵੀ ਹੋਏ ਆ, ਬਾਅਦ ਵਿੱਚ ਹੋਏ ਆ। ਜਿਹੜੇ ਕਰਦੇ ਨਾ ਮੈਡੀਕਲ ਦੇ ਨਾਲ ਕੰਮ ਕਰਦੇ ਆ, ਉਹਨਾਂ ਨੂੰ ਵੀ ਹੋਇਆ, ਬਹੁਤ ਸਾਈਡ ਇਫੈਕਟ ਹੋਏ ਆ।
ਸੋ ਉਹਦੇ ਵਿੱਚ 2 ਐਕਸਕਿਊਜ਼ ਹੈਗੇ ਆ ਵੀ ਜਾਂ ਤੁਹਾਨੂੰ ਮੈਡੀਕਲ ਕੋਈ ਪ੍ਰੋਬਲਮ ਆ ਜਾਂ ਤੁਹਾਡੇ ਧਰਮ ਦੇ ਆਧਾਰ 'ਤੇ ਆ। ਚਲੋ ਇਹਨਾਂ ਨੇ ਵਰਤ ਲਿਆ ਕਿਉਂਕਿ ਇਹਨਾਂ ਨੇ ਬਚਣਾ ਸੀ ਉਸ ਚੀਜ਼ ਤੋਂ। ਚਲੋ ਕਈ ਕਹਿੰਦੇ ਅਸੀਂ ਨਹੀਂ ਐਕਸਕਿਊਜ਼ ਨਹੀਂ ਕਰਨਾ ਚਾਹੁੰਦੇ ਧਰਮ ਵਾਲੀ, ਪਰ ਉਹ ਉੱਦਾਂ ਮੰਨਦੇ ਹੀ ਨਹੀਂਗੇ ਕਿ ਤੁਹਾਡੀ ਬੋਡੀ ਨੂੰ ਸਾਈਡ ਇਫੈਕਟ ਹੋਏ ਆ। ਨਿਰਮਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆਪਣੇ ਬੇਬੀ ਆ 7 ਮਹੀਨੇ ਦਾ, ਉਹਦੇ ਜਿੱਦਾਂ ਡਾਈਪਰ ਰੈਸ਼ ਬਹੁਤ ਜ਼ਿਆਦਾ ਹੋਈ ਆ। ਅਸੀਂ ਬਹੁਤ ਜ਼ਿਆਦਾ ਡਾਈਪਰ ਵੀ ਚੇਂਜ ਕਰ ਚੁੱਕੇ, ਅਤੇ ਟਿਊਬਾਂ ਵੀ ਜਿਹੜੀਆਂ ਦੱਸਦੇ ਉਹ ਲਾਉਂਦੇ, ਪਰ ਬਹੁਤ ਜ਼ਿਆਦਾ ਜਿੱਦਾਂ ਬਰੀਕ ਬਰੀਕ ਫੈਂਸਣੀਆਂ ਜਿਹੀਆਂ ਹੋ ਜਾਂਦੀਆਂ, ਫਿਰ ਬਹੁਤ ਤੜਫਦਾ ਜਿਹਾ ਆ। ਠੀਕ ਹੈ, ਜੇ ਪਤਾ ਹੋਵੇ ਜ਼ਰੂਰ ਦੱਸਿਓ ਨਾ। ਬਿਲਕੁਲ ਜੀ ਬਿਲਕੁਲ। ਹੁਣ ਮੈਨੂੰ ਯਾਦ ਭੁੱਲ ਗਿਆ, ਕੋਈ ਨਹੀਂ, ਆਪਾਂ ਕੋਈ ਨਾ ਕੋਈ ਯਾਦ ਦੱਸ ਦੂਗਾ ਤੁਹਾਨੂੰ। ਈਜ਼ੀ ਆ ਸਾਰਾ ਕੰਮ। ਠੀਕ ਹੈ ਜੀ, ਠੀਕ ਹੈ, ਓਕੇ ਭੈਣ ਜੀ, ਥੈਂਕ ਯੂ। ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਅੱਜ ਇਹਨੂੰ ਖੰਘ ਆ ਜੀ, ਉਹ ਜਿੱਦਾਂ ਭਾਜੀ ਨੇ ਦੱਸਿਆ ਸੀ, ਕਾਲੀ ਮਿਰਚ ਤਾਂ ਸੁੰਡ ਤਾਂ ਹਲਦੀ, ਜਿੱਦਾਂ ਉਹ ਸਵੇਰੇ ਨਿਰਣੇ ਕਾਲਜੇ ਗਰਮ ਪਾਣੀ ਨਾਲ ਖਾਣੀ ਆ। ਠੀਕ ਆ। ਹਾਂਜੀ, ਉਹ ਨਾਲ ਖੰਘ ਹਟ ਜਾਂਦੀ ਆ। ਫਿਰ ਉਹ ਸ਼ਰਤੀ ਇਲਾਜ ਨੂੰ ਦੱਸਿਆ ਸੀ ਉਹਨੇ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੇਖੋ ਕਿੰਨੇ ਵਧੀਆ ਵਧੀਆ ਇਲਾਜ ਅੱਧਾ ਘੰਟਾ ਹੋਲਡ ਕਰਕੇ ਦੱਸੇ ਜਾ ਰਹੇ ਆ। ਇਹਨਾਂ ਨੂੰ ਲਿਖ ਲਿਆ ਕਰੋ ਪਲੀਜ਼, ਲਿਖ ਲਿਆ ਕਰੋ। ਅਗਲੇ ਕਾਲਰ ਨੇ ਪਰਮਜੀਤ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਹਰਪੀ ਫਿਸਟ ਜਿਹੜਾ ਹੁੰਦਾ ਉਹਦਾ ਇਲਾਜ ਕਿਸੇ ਨੂੰ ਪਤਾ ਹੈ? ਦੁਬਾਰਾ ਬੋਲੋ, ਆ ਕੀ ਬਿਮਾਰੀ ਹੈ? ਹਰਪੀ। ਹਰਪੀ, ਯਾ। ਠੀਕ ਹੈ, ਥੋੜਾ ਜਿਹਾ ਐਕਸਪਲੇਨ ਕਰ ਦੂੰਗੇ ਕਿ ਕਿੱਦਾਂ ਹੁੰਦੀ ਆ ਜੀ? ਇਸ ਤਰ੍ਹਾਂ ਦੇ ਛਾਲੇ ਜਿਹੇ ਹੁੰਦੇ ਆ, ਜਿੱਦਾਂ ਲਾਈਕ ਸ਼ਿੰਗਲ ਹੋ ਜਾਂਦਾ ਆ ਜਾਂ ਬੋਡੀ ਤੇ ਆ ਨਾ? ਹਾਂਜੀ। ਚਲੋ ਠੀਕ ਆ, ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਡਾਕਟਰਾਂ ਦੀ ਬੋਲੀ ਹੁੰਦੀ ਆ, ਕਈ ਵਾਰੀ ਉਹ ਜਿਹੜੀਆਂ ਬਿਮਾਰੀਆਂ ਆਮ ਲੋਕਾਂ ਨੂੰ ਸਮਝ ਨਹੀਂ ਨਾ ਆਉਂਦੀ, ਉਹ ਲੋਕਾਂ ਨੂੰ ਬਿਮਾਰੀਆਂ ਹੋ ਹਟੀਆਂ ਹੁੰਦੀਆਂ, ਉਹਨੇ ਇਲਾਜ ਕਰ ਲਏ ਹੁੰਦੇ ਆ। ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹੁਣੇ ਪੁੱਛ ਕੇ ਗਿਆ ਭੈਣ ਜੀ ਵੀ ਉਹਨਾਂ ਦੇ ਬੱਚੇ ਦੇ ਰੈਸ਼ ਬਹੁਤ ਆ, ਡਾਇਪਰ ਰੈਸ਼। ਹਾਂਜੀ ਹਾਂਜੀ। ਤੇ ਉਹ 7 ਮਹੀਨੇ ਦਾ, ਮੇਰਾ ਖਿਆਲ ਆ ਵੀ ਹਾਲੇ ਉਹਨੂੰ ਆਪਣੇ ਦੁੱਧ ਚੁੰਗਾਉਂਦੇ ਹੋਣਗੇ, ਤੇ ਸਾਰਿਆਂ ਨੂੰ ਬਿਹਤਰ ਇਹ ਆ ਵੀ ਆਪਣਾ ਦੁੱਧ ਹੀ ਉਹਦੇ ਉੱਤੇ ਲਾ ਦੇਣ। ਅੱਛਾ ਜੀ, ਠੀਕ ਹੈ। ਹਾਂਜੀ ਹਾਂਜੀ। ਹਾਂ, ਤੇ ਉਦੋਂ ਪਹਿਲਾਂ ਇੱਕ ਆਏ ਸੀਗੇ ਭਾਜੀ, ਉਹ ਕਹਿੰਦੇ ਵੀ ਉਹਨਾਂ ਦੇ ਵਾਈਫ ਨੂੰ ਰੈਸ਼ ਹੋ ਜਾਂਦੀ ਆ ਗਰਮੀ ਤੋਂ। ਥਾਂ ਸੜ ਗਿਆ ਜਿੱਥੇ। ਹਾਂਜੀ, ਥਾਂ ਸੜ ਗਿਆ ਸੀ ਉਹਨਾਂ ਦੇ ਨਾ, ਪਾਣੀ ਗਰਮ ਪੈ ਗਿਆ ਸੀਗਾ। ਉਹ ਉਦਾਂ ਤੇ ਜ਼ਖਮਾਂ ਨੂੰ ਤੇ ਆਰਾਮ ਹੈ, ਪਰ ਖਾਜ ਹੁੰਦੀ ਰਹਿੰਦੀ ਆ ਜਾਂ ਉਹਨਾਂ ਦੇ ਸਾੜ ਜਿਹਾ ਪੈਂਦਾ ਰਹਿੰਦਾ। ਓਕੇ। ਤੇ ਹੋਮਿਓਪੈਥੀ ਦਵਾਈ ਦੀ ਸਿਫਤ ਹੁੰਦੀ ਹੈ ਵੀ ਜਿਹੜੀ ਚੀਜ਼ ਨਾਲ ਉਹਨੇ ਵਧਣਾ ਵਾ ਨਾ, ਉਸ ਚੀਜ਼ ਦਾ ਨਾ ਆਰਾਮ ਕਰਨਾ। ਜਿਵੇਂ ਪਾਰਾ ਵਾ ਨਾ, ਪਾਰੇ ਨੂੰ ਜੇ ਆਪਾਂ ਗਰਮੀ 'ਚ ਰੱਖਦੇ ਹਾਂ ਤਾਂ ਫੈਲਦਾ ਵਾ। ਹਾਂਜੀ। ਉਹਦੇ ਤੋਂ ਦਵਾਈ ਮਰਕਸੋਲ ਬਣੀ ਹੁੰਦੀ ਆ, ਉਹਨੇ ਇਹਦਾ ਇਲਾਜ ਕਰਨਾ ਵਾ। ਠੀਕ ਹੈ ਜੀ। ਤੇ ਮਰਕਸੋਲ ਦੀ ਉਹ ਕਿਸੇ X ਦੀ ਜਾਂ 6X ਦੀ ਲੈ ਕੇ ਉਹਦੇ ਨਾਲ ਕਰ ਸਕਦੇ ਆ। ਠੀਕ ਹੈ। ਤੇ ਇੱਕ ਹੋਰ ਭੈਣ ਜੀ ਆਏ ਸੀ, ਉਹ ਕਹਿੰਦੇ ਉਹਨਾਂ ਦੇ ਹਸਬੈਂਡ ਨੂੰ ਜਾਣੀ ਕਿ ਸਕਿਨ ਦੀ ਰੈਸ਼ ਵਗੈਰਾ ਟੀਕਾ ਲਵਾਇਆ, ਇਹ ਫਿੰਸੀਆਂ ਨਿਕਲਦੀਆਂ। ਹਾਂਜੀ ਹਾਂਜੀ। ਤੇ ਪਹਿਲਾਂ ਵੀ ਦੱਸਿਆ ਸੀ ਮੈਂ ਅੱਗੇ, ਇੱਕ ਵਾਰੀ ਬਹੁਤ ਦੇਰ ਪਹਿਲਾਂ ਵੀ ਮੇਰਾ ਇਹਨਾਂ ਨੇ ਪੁੱਛਿਆ ਸੀਗਾ, ਤੇ ਬਹਾਲ ਉਦੋਂ ਬਾਅਦ ਜਾਂਦਾ ਇਹਨਾਂ ਨੇ ਸੁਣਿਆ ਨਹੀਂ, ਇਹਨਾਂ ਨੇ ਟੀਕਾ ਲਵਾ ਲਿਆ, ਲੋੜ ਨਹੀਂ ਪਈ। ਚਲੋ ਆਪਾਂ ਦੁਬਾਰਾ ਫੇਰ ਦੱਸ ਦਿੰਦੇ ਆ। ਹਾਂਜੀ। ਕਿ ਗੰਧਕ ਔਲੇ ਸਾਰ ਲੈ ਲੈਣ, 1 ਚਮਚਾ ਗੰਧਕ ਔਲੇ ਸਾਰ ਤੇ 2 ਚਮਚੇ ਦਹੀਂ। ਹਾਂਜੀ। ਤੇ ਰਾਤ ਨੂੰ ਐਨ ਚੰਗੀ ਤਰ੍ਹਾਂ ਉਹਨੂੰ ਰਲਾ ਕੇ ਉਹਦਾ ਬਣਾ ਲੈਣਾ, ਕਹਿ ਲਓ ਕਰੀਮ ਬਣਾ ਲੈਣੀ ਆ। ਤੇ ਉਹ ਸੌਣ ਤੋਂ ਪਹਿਲਾਂ ਪਿੰਡੇ ਤੇ ਲਾ ਲੈਣੀ ਆ। ਸਵੇਰੇ ਉੱਠ ਕੇ ਨਹਾਉਣਾ ਕਿਸੇ ਸਾਬਣ ਨਾਲ ਨਹੀਂ, ਕਿਸੇ ਹੋਰ ਸ਼ੈ ਨਾਲ ਨਹੀਂ, ਸਿਰਫ ਪਾਣੀ ਨਾਲ ਹੀ ਨਹਾਉਣਾ। ਠੀਕ ਹੈ। ਜੇ ਡਿਟੋਲ ਲਾਉਣਾ ਤੁਸੀਂ ਡਿਟੋਲ ਜਾਂ ਨਿੰਮ ਦੇ ਪੱਤਿਆਂ ਦਾ ਪੱਤੇ ਮਿਲ ਜਾਣ ਤੁਹਾਨੂੰ, ਸਾਬਣ ਵੀ ਮਿਲ ਜਾਂਦਾ ਉਹਦਾ। ਹਾਂਜੀ ਹਾਂਜੀ, ਉਹਦੇ ਨਾਲ ਤੁਸੀਂ ਨਹਾ ਸਕਦੇ ਆ। ਤੇ ਇੱਥੋਂ ਗੰਧਕ ਰਸਾਇਣ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਅੱਜ ਕੱਲ੍ਹ ਇੰਡੀਅਨ ਸਟੋਰਾਂ ਤੋਂ। ਹਾਂਜੀ। ਕਿ ਜੇ ਉਹ ਖਾਣਗੇ ਤਾਂ ਅੰਦਰੋਂ ਵੀ ਉਹਨਾਂ ਦੀ ਜਿਹੜੀ ਖੂਨ ਦੀ ਜਾਣੀ ਕਿ ਕਹਿ ਲਓ ਵੀ ਜੋ ਵੀ ਹੈ ਉਹਨਾਂ ਦੀ ਪ੍ਰੋਬਲਮ, ਉਹ ਵੀ ਸਹੀ ਹੋ ਸਕਦੀ ਹੈ। ਠੀਕ ਹੈ ਜੀ। ਓਕੇ ਭੈਣ ਜੀ, ਫਿਲਹਾਲ ਇੰਨਾ ਜੀ, ਬਾਅਦ ਚ ਫਿਰ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ। ਬਹਾਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੀ ਮੇਰੀ ਭੈਣ ਜੀ ਪ੍ਰੋਬਲਮ ਇਹ ਆ, ਬੈਕ ਤੋਂ ਪੇਨ ਸ਼ੁਰੂ ਹੋ ਕੇ ਸੱਜੀ ਲੱਤ ਤੋਂ ਥੱਲੇ ਤੱਕ ਜਾਂਦੇ ਆ। ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੁਹਾਡੇ ਰੀਹ ਦੀ ਪੇਨ ਹੈਗੀ ਆ? ਠੀਕ ਆ, ਪੁੱਛ ਲੈਂਦੇ ਆ। ਥੈਂਕ ਯੂ। ਥੈਂਕ ਯੂ ਜੀ। ਰੀਹ ਦੀ ਪੇਨ ਕਿਵੇਂ ਹਟੂਗੀ? ਰਾਣੀ ਕਾਲੋਂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ 2-3 ਕੁਐਸਚਨ ਪੁੱਛਣ ਵਾਲੇ ਹੀ ਆ ਅੱਜ ਤੇ। ਹਾਂਜੀ। ਇੱਕ ਨਾ ਕਿਸੇ ਦੇ ਜਿੱਦਾਂ ਕੁੜੀ ਦੇ 30-31 ਸਾਲ ਦੇ, ਉਹਦੀਆਂ ਨਾ ਅੱਖਾਂ ਦੇ ਪਿੱਛੇ ਜਿੱਦਾਂ ਪਤਾ ਨਹੀਂ ਸੋਜ ਪੈ ਜਾਂਦੀ ਆ, ਪਤਾ ਨਹੀਂ ਇਨਫਲਮੇਸ਼ਨ ਜੇ ਹੋ ਜਾਂਦੀ ਆ। ਉਹ ਨਾ ਜਿਹੜੇ ਡੇਲੇ ਹੁੰਦੇ ਚਿੱਟੇ, ਉਹ ਏਦਾਂ ਬਾਹਰ ਨੂੰ ਆ ਜਾਂਦੇ ਆ। ਅੱਛਾ। ਹਾਂਜੀ।
ਤੇ ਇਹਦੇ ਬਾਰੇ ਮੈਂ ਪੁੱਛਣਾ ਜੇ ਕਿਸੇ ਨੂੰ ਪਤਾ ਹੋਵੇ। ਤੇ ਇੱਕ ਬੱਚਾ ਆ ਜਿੱਦਾਂ ਉਹ ਕਹਿ ਲਓ ਕਿ 13-14 ਕੁ ਸਾਲ ਦਾ, ਤੇ ਉਹਦੇ ਬਲੱਡ ਵਿੱਚ ਇਨਫੈਕਸ਼ਨ ਦੱਸੀ ਆ ਡਾਕਟਰ ਨੇ ਤੇ ਬਲੈਡਰ ਵਿੱਚ ਇਨਫੈਕਸ਼ਨ ਦੱਸੀ ਆ। ਉਹ ਇੰਡੀਆ ਵਿੱਚ ਆ। ਠੀਕ ਆ। ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ, ਕਿਉਂਕਿ ਉੱਥੋਂ ਤਾਂ ਹੁਣ ਸਾਰੀਆਂ ਚੀਜ਼ਾਂ ਇੰਡੀਆ ਤੋਂ ਤਾਂ ਉਹਨਾਂ ਨੂੰ ਮਿਲ ਹੀ ਜਾਣੀਆਂ, ਹਨਾ। ਹਾਂਜੀ। ਤੇ ਇੱਕ ਮੈਂ ਦੱਸਣਾ ਸੀਗਾ ਵੀ ਜੇ ਕਿਸੇ ਨੂੰ ਨੀਂਦ ਦੀ ਪ੍ਰੋਬਲਮ ਆ ਨਾ, ਤੇ ਆਪਣੇ ਕੱਦੂ ਰੋਗਨ ਮਿਲ ਜਾਂਦਾ ਇੰਡੀਅਨ ਸਟੋਰ ਤੋਂ। ਹੁਣ ਮੇਰਾ ਖਿਆਲ ਇੱਥੇ ਗੋਰਿਆਂ ਦੀ ਸਟੋਰ ਤੋਂ ਵੀ ਉਹ ਮਿਲ ਹੀ ਜਾਂਦਾ ਹੋਣਾ ਆ। ਕੱਦੂ ਰੋਗਨ? ਹਾਂਜੀ, ਕੱਦੂ ਰੋਗਨ। ਤੇ ਉਹ ਜਿੱਦਾਂ ਆਇਲ ਹੀ ਹੁੰਦਾ, ਜਿੱਦਾਂ ਕੱਦੂ ਦਾ ਤੇਲ। ਹਾਂਜੀ ਹਾਂਜੀ ਹਾਂਜੀ, ਤੇ ਉਹ ਜਿੱਦਾਂ ਬਦਾਮ ਰੋਗਨ ਹੁੰਦਾ, ਏਦਾਂ ਹੀ ਕੱਦੂ ਰੋਗਨ ਹੁੰਦਾ ਆ। ਠੀਕ ਆ। ਤੇ ਉਹ ਜਿੱਦਾਂ ਦੋ ਬੂੰਦਾਂ ਨੱਕ 'ਚ ਪਾਉਣੀਆਂ ਆ ਰਾਤ ਨੂੰ। ਤੇ 1 ਚਮਚਾ ਉਹਦਾ ਗਰਮ ਦੁੱਧ ਦਾ 1 ਕੱਪ ਲੈ ਕੇ ਉਹ 'ਚ ਗਰਮ ਦੁੱਧ 'ਚ ਪਾ ਕੇ 1 ਚਮਚਾ ਤੇ ਉਹ ਪੀ ਲੈਣਾ, ਤੇ ਨਾਲ ਆਪਣੀਆਂ ਪੁੜਪੜੀਆਂ ਦੇ ਵਿੱਚ ਉਹਦੀ ਥੋੜੀ ਥੋੜੀ ਮਸਾਜ ਕਰਨੀ ਆ। ਠੀਕ ਹੈ। ਇਹ ਬਹੁਤ ਵਧੀਆ ਚੀਜ਼ ਆ। ਇਹ ਬਾਲਾਂ ਲਈ ਵੀ ਬਹੁਤ ਗੁੱਡ ਆ। ਜੇ ਬਾਲਾਂ ਦੇ ਵਿੱਚ ਵੀ ਲਾਉਣਾ ਸ਼ੁਰੂ ਕਰ ਦੋ, ਝੱਸਣਾ ਸਿਰ ਦੇ ਵਿੱਚ, ਤੇ ਪਰ ਨੀਂਦ ਲਈ ਏਦਾਂ ਯੂਜ਼ ਕਰਨਾ ਆ, ਤੇ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਆ। ਠੀਕ ਹੈ ਜੀ। ਹਾਂਜੀ, ਤੇ ਚਲੋ ਠੀਕ ਹੈ ਜੀ, ਮੈਂ ਸੁਣਦੀ ਹਾਂ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣੇ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ। ਜੇ ਕਿਸੇ ਨੂੰ ਪਤਾ ਹੁੰਦਾ ਤਾਂ ਜ਼ਰੂਰ ਦੱਸ ਦਿਆ ਕਰੋ ਜੀ। ਬਲਰਾਜ ਕਰੇਵਾਲ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰੇ ਜੀ 3 ਸਾਲ ਹੋ ਗਏ ਪਿੰਡੇ ਤੇ ਆਏ ਨਾ। ਗਰਮੀਆਂ 'ਚ ਸੂਈਆਂ ਜਿਹੀਆਂ ਚੁੱਭਦੀਆਂ, ਜਾਂ ਟੈਂਪਰੇਚਰ ਵੱਧ ਜਾਂਦਾ ਆਪਣੇ ਨਾ। ਸਿਆਲਾਂ 'ਚ ਕੁਛ ਨਹੀਂ ਹੁੰਦਾ, ਸਿਆਲਾਂ 'ਚ ਬਿਲਕੁਲ ਨਹੀਂ ਕੁਛ ਵੀ। ਠੀਕ ਹੈ ਜੀ। ਇਹ ਦੱਸਿਓ ਜੀ ਕਿਸੇ ਨੂੰ ਪਤਾ ਹੋਵੇ ਜੀ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰ ਤਾਂ ਤੁਹਾਡੇ ਇਲਾਕੇ ਬੜੇ ਗਰਮੇ ਆ, ਕਈਆਂ ਦੇ ਤਾਂ ਹੁੰਦਾ ਤਾਂ ਜ਼ਰੂਰ ਹੋਊਗਾ ਜੀ, ਯਕੀਨ ਕਰਦੇ ਆ। ਜਸਵੰਤ ਕੌਰ। ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ ਦੁਬਾਰਾ ਜੀ। ਸਤਿ ਸ੍ਰੀ ਅਕਾਲ। ਪਹਿਲਾਂ ਮੇਰਾ ਫੋਨ ਹੀ ਕੱਟਿਆ ਗਿਆ ਤੇ ਮੈਂ ਉਹ ਕੁਐਸਚਨ ਜਿਹੜਾ ਸੀ ਉਹ ਤਾਂ ਮੈਂ ਦੱਸ ਨਹੀਂ ਸਕੀ। ਕੁਐਸਚਨ ਮੇਰਾ ਇਹ ਆ ਜੀ, ਕੋਈ ਇੱਥੇ ਸਾਡੇ ਗੁਆਂਢ ਵਿੱਚ ਜਨਾਨੀ ਆ, 4 ਮਹੀਨੇ ਨਾ ਉਹਦੇ ਪਹਿਲਾਂ ਨਾ ਸੱਟ ਲੱਗ ਗਈ ਸੀ ਹੱਥ ਉੱਤੇ। ਉਤਲੀ ਮਤਲਬ ਛੱਤ ਜਿਹੜੀ ਹੱਥ ਦੀ ਹੁੰਦੀ ਉੱਥੇ ਲੱਗੀ। ਕਿਤੇ ਨਾ ਉਹ ਬਾਹਰ ਗਏ ਸੀ ਤੇ ਉੱਥੇ ਉਹ ਡਿੱਗ ਗਏ। ਤੇ ਉਸ ਤੋਂ ਬਾਅਦ ਫਿਰ ਉਹ ਦਰਦ ਬਹੁਤ ਹੋਈ, ਤਾਂ ਫਿਰ ਡਾਕਟਰ ਦੇ ਗਏ ਤਾਂ ਉਹਨੇ ਦੱਸਿਆ ਵੀ 2 ਥਾਂ ਤੋਂ ਨਾ ਇਹ ਅੰਦਰ ਫ੍ਰੈਕਚਰ ਹੋਇਆ ਹੈਗਾ। ਠੀਕ ਹੈ। ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਪਲਾਸਟਰ ਕੁਛ ਨਹੀਂ ਲਾਉਣਾ, ਇੱਕ ਕੋਈ ਬ੍ਰੇਸਲੈਟ ਹੈ ਉਹ ਉੱਤੇ ਪਾ ਰੱਖੋ ਤੇ ਤੁਹਾਡਾ ਉਹਦੇ ਨਾਲ ਆਪੇ ਹੀ ਜੁੜ ਜਾਣਾ ਆ। ਠੀਕ ਹੈ। ਉਹ ਜੁੜ ਗਿਆ ਤੇ ਫਿਰ ਇਹਨਾਂ ਨੇ ਉਹ ਤੋਂ ਬਾਅਦ ਦਰਦ ਤਾਂ ਹੁੰਦੀ ਰਹੀ ਥੋੜਾ ਚਿਰ, ਪਰ ਉਸ ਤੋਂ ਬਾਅਦ ਇਹਨਾਂ ਨੇ ਨਾ ਫਿਰ ਉਹ ਦਰਦ ਹਟ ਗਏ। ਪੇਨ ਕਿਲਰ ਉਹ ਡਾਕਟਰ ਨੇ ਜਿੱਦਾਂ ਦੱਸੇ ਹੋਗੇ ਉਹ ਲਈ ਗਏ ਆ। ਉਹ ਦੁਬਾਰਾ ਹੁਣ ਨਾ ਇਹਨਾਂ ਨੇ ਪਿਛਲੇ ਹਫ਼ਤੇ ਫਿਰ ਨਾ ਉੱਤੇ ਕਰ ਲਿਆ, ਆਪਣੇ ਪੋਚਾ ਲਾ ਲਿਆ ਫਰਸ਼ ਉੱਤੇ। ਉਹ ਹੱਥ ਦਾ ਪਿਆ ਜ਼ੋਰ ਤੇ ਉਹ ਦਰਦ ਦੁਬਾਰਾ ਲੱਪੇ ਹੋਣ। ਠੀਕ ਹੈ। ਪਲੀਜ਼ ਕਿਸੇ ਨੂੰ ਪਤਾ ਜਾਂ ਕਿਸੇ ਨਾਲ ਏਦਾਂ ਹੋਇਆ ਹੋਵੇ ਤਾਂ ਉਹ ਦਰਦ ਲਈ ਦੱਸਣ ਪਈ ਉਹ ਕੀ ਕਰਨ। ਠੀਕ ਹੈ। ਕਿਸੇ ਨੂੰ ਆਰਾਮ ਆਇਆ ਹੋਵੇ ਤਾਂ ਪਲੀਜ਼ ਉਹ ਦੱਸ ਦੇਣ ਤਾਂ ਕਿ ਉਹਦਾ ਵੀ ਭਲਾ ਹੋ ਸਕੇ। ਥੈਂਕ ਯੂ ਜੀ। ਇਹੋ ਕੁਐਸਚਨ ਆ ਮੇਰਾ। ਧੰਨਵਾਦ ਧੰਨਵਾਦ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਜੇ ਕਿਸੇ ਨੂੰ ਪਤਾ ਹੁੰਦਾ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਮੈਂ ਇੱਕ ਬ੍ਰੇਕ ਲੈਂਦੀ ਹਾਂ, ਲਾਈਨਾਂ ਸਾਰੀਆਂ ਬਿਜ਼ੀ ਆ, ਪਰ ਤੁਸੀਂ ਜੇ ਨਹੀਂ ਮਿਲਦੀ ਤੁਹਾਡੀ ਲਾਈਨ ਤੇ ਤਾਂ ਮਤਲਬ ਕਿ ਉਹ ਬਿਜ਼ੀ ਹੈਗੀਆਂ, ਤਾਂ ਦੁਬਾਰਾ ਕਾਲ ਤੁਸੀਂ ਕਰ ਸਕਦੇ ਆ। ਅਸੀਂ ਲੈਂਦੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਤੁਸੀਂ ਪੁੱਛ ਸਕਦੇ ਆ, ਤੇ ਸਾਡੇ ਕਾਲਰਸ ਆ ਉਹ ਦੱਸਦੇ ਆ। ਡਾਕਟਰ ਕੋਈ ਹੁੰਦਾ ਨਹੀਂ ਗਾ, ਜੇ ਕੋਈ ਡਾਕਟਰ ਕਾਲ ਕਰਕੇ ਦੱਸਣਾ ਚਾਹੇ ਤਾਂ ਦੱਸ ਵੀ ਸਕਦਾ ਆ, ਪਰ ਹੋਮ ਰੈਮਡੀ ਦੀ ਗੱਲ ਕਰਦੇ ਆ ਆਪਾਂ। ਐਲੋਪੈਥੀ ਦਵਾਈ ਦੀ ਗੱਲ ਨਹੀਂ ਕਰਦੇ, ਕਿਉਂਕਿ ਉਹਦੇ ਲਈ ਤੁਸੀਂ ਡਾਕਟਰ ਕੋਲ ਜਾ ਸਕਦੇ ਆ। ਜੇ ਤੁਹਾਨੂੰ ਕੋਈ ਸ਼ੱਕ ਹੈ ਵੀ ਮੈਨੂੰ ਕੀ ਬਿਮਾਰੀ ਆ, ਤੁਸੀਂ ਚੈੱਕ ਕਰਵਾ ਕੇ ਪੁੱਛ ਸਕਦੇ ਆ ਕਿ ਤੁਹਾਨੂੰ ਡਾਕਟਰ ਨੇ ਆਹ ਬਿਮਾਰੀ ਦੱਸੀ ਆ, ਉਸ ਦਾ ਮੈਂ ਇਲਾਜ ਦੇਸੀ ਕੀ ਕਰ ਸਕਦਾ। ਜਦੋਂ ਡਾਕਟਰ ਨਹੀਂ ਸੀ ਹੁੰਦੇ ਨਾ, ਲੋਕ ਦੇਸੀ ਇਲਾਜ ਹੀ ਕਰਦੇ ਹੁੰਦੇ ਸੀਗੇ। ਇਹ ਚੀਜ਼ਾਂ ਜਿਹੜੀਆਂ ਬਣੀਆਂ ਨਾ, ਇਹਨਾਂ ਦਾ ਕੋਈ ਨੁਕਸਾਨ ਨਹੀਂ ਗਾ, ਕੋਈ ਸਾਈਡ ਇਫੈਕਟ ਨਹੀਂ ਗਾ। ਹਾਂ, ਜਿਹੜੀ ਮਕਦਾਰ ਦੱਸੀ ਜਾਂਦੀ ਨਾ, ਇਹ 5 ਮਿਲੀਗ੍ਰਾਮ ਦੀ ਗੋਲੀ ਆ, ਇਹ ਦੱਸਦੀ ਆ, ਅਤੇ ਤੁਸੀਂ ਥੋੜ੍ਹੀਆਂ ਚੀਜ਼ਾਂ ਲੈਣੀਆਂ ਸ਼ੁਰੂ ਕਰ ਸਕਦੇ। ਜੇ ਤੁਹਾਨੂੰ ਲੱਗਦਾ ਆਰਾਮ ਆਉਂਦਾ ਆ, ਅਤੇ ਫਿਰ ਤੁਸੀਂ ਉਹਦੀ ਮਕਦਾਰ ਆਪਣੇ ਹਿਸਾਬ ਦੇ ਨਾਲ ਵਧਾ ਸਕਦੇ ਆ ਕਿ ਤੁਹਾਨੂੰ ਪਚਦੀ ਕਿੰਨੇ ਕੁ ਆ, ਕਿਉਂਕਿ ਕਈ ਵਾਰੀ ਛੋਟੀ ਗੋਲੀ ਲਿਆਉਣ ਵੀ ਉਹ ਤੁਹਾਨੂੰ ਸਾਈਡ ਇਫੈਕਟ ਕਰ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਹੈ ਨਾ, ਇਹਨਾਂ ਦਾ ਸਾਈਡ ਇਫੈਕਟ ਤਾਂ ਨਹੀਂ ਹੋਊਗਾ। ਬਾਏ ਗਰਮੀ ਦੀ ਜ਼ਰੂਰ ਆ, ਪਹਿਲਾਂ ਵੀ ਦੱਸਿਆ, ਉਸ ਦਾ ਤੁਸੀਂ ਜ਼ਰੂਰ ਖਿਆਲ ਰੱਖਣਾ ਹੈ।
ਤੇ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਿਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਵਿਕਸਵੇਲ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਪੈਂਸ, ਕਰਨੈਲ ਸਿੰਘ ਰੰਧਾਵਾ ਟੜਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਸਰੀ, ਬਲਜੀਤ ਸਿੰਘ, ਹਰਦੀਪ ਕੌਰ ਤਾਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ, ਗਰਮੀਤ ਸਿੰਘ ਚੱਲੀ ਐਸਕਲੋਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ ਤੇ ਸੁਖਵਿੰਦਰ ਕੌਰ ਜੀ ਲਿਵਿੰਗਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ ਦੇ ਉੱਤੇ ਕਾਲ ਕਰਕੇ ਤੁਸੀਂ ਕੁਛ ਪੁੱਛਣਾ ਆ ਜਾਂ ਕੁਛ ਦੱਸਣਾ ਆ, ਉਹ ਤੁਸੀਂ ਪੁੱਛ ਦੱਸ ਸਕਦੇ ਆ। ਸਾਡੇ ਨਾਲ ਸਾਡੇ ਅਗਲੇ ਕਾਲਰਸ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਆ। ਜੁੜੇ ਹੋਏ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੇਰਾ ਦੋਤਾ 2 ਸਾਲ ਦਾ ਤੇ ਉਹਨੂੰ ਕਬਜੀ ਬਹੁਤ ਰਹਿੰਦੀ ਏ, ਸੁੱਡੇ ਬਣ ਜਾਂਦੇ ਨੇ, ਜਦੋਂ ਪੋਟੀ ਕਰਦਾ ਤੇ ਬਲੱਡ ਵੀ ਨਾਲ ਹੀ ਆ ਜਾਂਦਾ। ਇਹਦਾ ਕੋਈ ਦਵਾਈ ਦੂਈ ਦੱਸੋ ਜੇ ਜਿਸ ਕਿਸੇ ਨੇ ਕੀਤੀ ਹੋਵੇ। ਠੀਕ ਹੈ ਜੀ, ਠੀਕ ਹੈ ਜੀ, ਆਪਾਂ ਪੁੱਛਦੇ ਹਾਂ, ਜੇ ਕੋਈ ਦੱਸ ਦੂਗਾ ਤੇ ਬਹੁਤ ਵਧੀਆ ਆ। ਅਗਲੇ ਕਾਲਰ ਨੇ ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਤਾਂ ਪੁੱਛਣ ਲੱਗੀ ਆ ਤੇ ਦੰਦ ਜਿਹੜੇ ਮਸੂੜੇ ਹੁੰਦੇ ਉਹ ਫੁੱਲੇ ਹੁੰਦੇ ਤੇ ਜਿੱਦਾਂ ਬਲੱਡ ਬਾਹਰ ਨੂੰ ਬਲੱਡ ਆਉਂਦਾ ਤੇ ਇੱਕ ਦੰਦ ਬਾਹਰ ਨੂੰ ਆਉਂਦੇ ਆ, ਉਹਦਾ ਇਲਾਜ ਜੇ ਕਿਸੇ ਨੂੰ ਪਤਾ ਹੋਵੇ ਉਹ ਦੱਸਿਓ। ਤੇ ਇੱਕ ਕਸਰੈਲੀ ਆ ਤੇ ਕੱਛ ਵਿੱਚ, ਤੇ ਉਹਦਾ ਜੇ ਇਲਾਜ ਕਿਸੇ ਨੂੰ ਪਤਾ ਹੋਵੇ ਤੇ ਉਹ ਜ਼ਰੂਰ ਦੱਸਿਓ। ਇੱਕ ਇਨਫੈਕਸ਼ਨ ਕਹਿੰਦੇ ਸੀ ਰਾਣੀ ਭੈਣ ਜੀ ਹੈਗੇ, ਤੇ ਉਹਦੇ ਲਈ ਹਲਦੀ ਜ਼ਰੂਰ ਉਹਨਾਂ ਨੂੰ ਦੇਣ, ਜਿੰਨਾ ਹੋ ਸਕੇ ਤਾਂ ਹਲਦੀ ਚ ਪਾਣੀ ਵਿੱਚ ਘੋਲ ਕੇ ਦੇ ਸਕਦੇ, ਜਾਂ ਕੱਚੀ ਹਲਦੀ ਹੋ ਗਈ ਤਾਂ ਉਹਨੂੰ ਗ੍ਰੈਂਡ ਕਰਕੇ ਤਾਂ ਉਹ ਜੇ ਬੱਚਾ ਖਾਂਦਾ ਤਾਂ ਠੀਕ ਆ, ਜੇ ਨਹੀਂ ਖਾਂਦਾ ਤਾਂ ਉਹਨੂੰ ਕਿਸੇ ਚੀਜ਼ ਵਿੱਚ ਦੇ ਸਕਦੇ ਆ ਗ੍ਰੈਂਡ ਕਰਕੇ, ਤੇ ਉਹ ਸਭ ਤੋਂ ਵਧੀਆ ਇਲਾਜ ਹੈ ਜਿਹੜਾ ਇਨਫੈਕਸ਼ਨ ਦਾ। ਠੀਕ ਹੈ ਜੀ। ਤੇ ਜਿਹਨਾਂ ਦਾ ਬਲੱਡ ਗਾੜਾ ਹੁੰਦਾ, ਜਾਂ ਬਲੱਡ ਗਾੜੇ ਦੇ ਲਈ ਤਾਂ ਅਨਾਰ ਦਾ ਜੂਸ ਪੀ ਸਕਦੇ ਆ, ਚਕੰਦਰ ਦਾ ਜੂਸ ਪੀ ਸਕਦੇ ਹਨ। ਹਾਂਜੀ। ਤੇ ਇਹਦੇ ਲਈ ਜਿਹੜੀ ਆਪਣੀ ਆ ਦਾਲਚੀਨੀ ਆ ਉਹ ਖਾ ਸਕਦੇ ਆ, ਤੇ ਇਹਦੇ ਲਈ ਤਾਂ ਦਾਲਚੀਨੀ ਕਲੌਂਜੀ ਸ਼ਹਿਦ ਵਿੱਚ ਮਿਕਸ ਕਰਕੇ ਤੇ ਇਹ ਵੀ ਖਾ ਸਕਦੇ ਆ। ਤੇ ਖੰਘ ਦੇ ਲਈ ਰੇਸ਼ਾ, ਖੰਘ ਤੇ ਰੇਸ਼ਾ ਦੇ ਲਈ ਇਹਦੇ ਲਈ ਸਭ ਤੋਂ ਵਧੀਆ ਸੁਹਾਗੇ ਦੀ ਖਿੱਲ ਕਰਕੇ ਤੇ ਇੱਕ ਚੁਟਕੀ ਲੈਣੀ ਆ, ਸਿਰਫ 3-4 ਦਿਨ, ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਜ਼ਿਆਦਾ ਖੰਘ ਆ ਉਹਨਾਂ ਦੀ, ਤੇ ਬੱਚਾ ਆ ਜਾਂ ਛੋਟਾ ਬੱਚਾ ਆ ਜਾਂ ਵੱਡਾ ਆ ਨਾ, ਉਹ ਦੇਖ ਕੇ ਲੈਣ। ਤੇ ਸਿਰਫ ਇੱਕ ਚੁਟਕੀ ਲੈਣ ਸ਼ਹਿਦ ਦੇ ਵਿੱਚ ਮਿਕਸ ਕਰਕੇ, ਤੇ ਪਾਣੀ ਦੇ ਵਿੱਚ ਵੀ ਲੈ ਸਕਦੇ, ਤੇ ਉਹਦੇ ਨਾਲ ਖੰਘ ਵੀ ਠੀਕ ਹੋ ਜੂਗੀ ਤੇ ਰੇਸ਼ਾ ਵੀ ਠੀਕ ਹੋ ਜੂਗੀ। ਤੇ ਦੂਸਰਾ ਹਾਂਜੀ, ਮੋਢਾ ਫਰੀਜ ਹੋਇਆ ਜਿਹਨਾਂ ਦਾ, ਤੇ ਉਹ ਜਿੱਦਾਂ ਨਾ ਆਪਣੀ ਪੌੜੀ ਜੇ ਲੱਕੜੀ ਦੀ ਪੌੜੀ ਹੈਗੀ ਤਾਂ ਉਹਨੂੰ ਝੂਟਣ ਤੇ ਉਹਦੇ ਨਾਲ ਮੋਢਾ ਜਿਹੜਾ ਫਰੀਜ ਹੋਇਆ ਉਹ ਵੀ ਠੀਕ ਹੋ ਜਾਊਗਾ। ਤੇ ਹੌਲੀ ਹੌਲੀ ਜਿੱਦਾਂ ਕੱਛ ਦੇ ਵਿੱਚ ਹੱਥ ਰੱਖ ਕੇ ਤੇ ਉੱਪਰ ਨੂੰ ਦੂਜੇ ਹੱਥ ਦੀ ਸਪੋਰਟ ਲੈ ਕੇ ਤੇ ਉੱਪਰ ਨੂੰ ਬਾਂਹ ਕਰਨ, ਕੋਸ਼ਿਸ਼ ਕਰਨ ਉਹ ਐਕਸਰਸਾਈਜ਼ ਆ ਉਹ ਕਰਦੇ ਰਹਿਣ। ਤੇ ਜੇ ਹੋ ਸਕੇ ਤਾਂ ਉਹਨਾਂ ਦੇ ਕੋਲ ਕੋਈ ਰੱਸੀ ਆ ਜਾਂ ਉਹ ਦੋਨਾਂ ਹੱਥਾਂ ਨੇ ਫੜ ਕੇ ਉੱਪਰ ਨੂੰ ਮੋਢੇ ਨੂੰ ਪਿੱਛੇ ਨੂੰ ਲੈ ਕੇ ਜਾਣਾ ਆ, ਤੇ ਉਹ 10 ਵਾਰੀ ਅੱਗੇ ਨੂੰ ਲੈ ਕੇ ਆਉਣ ਤੇ 10 ਵਾਰੀ ਪਿੱਛੇ ਲੈ ਕੇ ਜਾਣ, ਉਹ ਠੀਕ ਹੋ ਜਾਊਗੀ। ਤੇ ਇੱਕ ਅੱਡੀ ਦਰਦ ਦਾ ਇਲਾਜ ਸਾਰਿਆਂ ਨੂੰ, ਕਿਉਂਕਿ ਮੈਂ ਕੀਤਾ ਹੋਇਆ, ਇਹ 7 ਸਾਲ ਹੋ ਗਏ, ਮੇਰੇ ਵੀ ਦਰਦ ਹੁੰਦੇ ਸੀ, ਅੱਡੀ ਵਿੱਚ ਫੀਲ ਹੁੰਦਾ ਸੀ ਕੁਛ ਹੈਗਾ। ਇਹਦਾ ਸਭ ਤੋਂ ਵਧੀਆ ਇਲਾਜ ਹੈਗਾ ਜਿਹੜਾ ਸਵੇਰੇ ਉੱਠ ਕੇ ਤੇਲ ਵਾਲਾ ਘਾਹ ਹੁੰਦਾ ਉਹਦੇ ਤੇ ਪੈਰ ਘੜੀਸ ਕੇ ਤੁਰਨਾ ਆ, ਚੁੱਕਣਾ ਨਹੀਂ ਹੈਗਾ। ਦਰਦ ਜ਼ਰੂਰ ਹੋਊਗੀ ਤੇ ਇਹ ਇਲਾਜ ਅੱਡੀ ਦਰਦ ਦਾ ਵੀ ਆ, ਜਿਹਨਾਂ ਦੀ ਲੱਤ 'ਚ ਦਰਦ ਹੁੰਦੀ ਆ, ਬੈਕ 'ਚ ਦਰਦ ਹੁੰਦੀ ਹੈ ਨਾ, ਸ਼ਾਟਕਾ ਪੇਨ ਆ, ਕਹਿੰਦੇ ਰੀੜ ਦੀ ਪੇਨ ਆ, ਹੈ ਨਾ, ਤੇ ਇਹ ਸਾਰੀਆਂ ਚੀਜ਼ਾਂ ਦਾ ਇਲਾਜ, ਅੱਡੀ ਦਰਦ ਦਾ ਵੀ ਇਲਾਜ ਤਰੇਲ ਵਾਲੇ ਘਾਹ ਦੇ ਤੇ ਪੈਰ ਘੜੀਸ ਕੇ ਤੁਰਨਾ, ਉਹ ਇਹ ਕਰਕੇ ਦੇਖਣ ਤੋਂ ਉਹਨਾਂ ਨਾਲ ਕਾਫੀ ਫਰਕ ਪੈ ਜਾਊਗਾ ਜੀ। ਕੰਨਾਂ ਵਿੱਚ ਛਾਂ ਹੁੰਦੀ ਆ, ਕੰਨਾਂ ਦੇ ਵਿੱਚ ਮਾੜਾ ਜਿਹਾ ਉਂਗਲੀਆਂ ਦੇ ਨਾਲ ਤੇਲ ਲਾ ਕੇ, ਸਰੋਂ ਦਾ ਤੇਲ ਲਾ ਕੇ ਦੋਨਾਂ ਕੰਨਾਂ ਦੇ ਵਿੱਚ ਉਹ ਉਂਗਲੀਆਂ ਘੁਮਾ ਕੇ ਜੋ ਦਿਨ ਪ੍ਰੈਸ਼ਰ ਦੇ ਕੇ 1 2 3 ਕਰਕੇ ਬਾਹਰ ਕੱਢ ਦੇਣਾ, ਤੇ ਉਹਨਾਂ ਠੀਕ ਹੋ ਜਾਊਗਾ। ਤੇ ਇੱਕ ਹੋਰ ਸੋਰੀ ਦੱਸਣ ਲੱਗੀ ਆ, ਉੱਲੀ ਲੱਗੀ ਆ ਜਿਹਨਾਂ ਦੇ, ਹੈ ਨਾ, ਕਹਿੰਦੇ ਪੈਰਾਂ 'ਚ ਪਤਾ ਨਹੀਂ ਕਿੱਥੇ ਲੱਗੀ ਆ, ਉਹ ਸਿਰਕਾ ਪਾਣੀ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਪੈਰ ਜਾਂ ਜਿੱਥੇ ਵੀ ਲੱਗੀ ਆ ਤੇ ਪੈਰ ਨਹੀਂ, ਬਾਡੀ ਤੇ ਆ ਫੰਗਸ ਜਿਹਨੂੰ ਕਹਿੰਦੇ ਸੀ। ਹਾਂਜੀ, ਠੀਕ ਆ, ਉਹ ਸਿੱਖਾਂਗੇ। ਠੀਕ ਆ, ਹਾਂਜੀ, ਉੱਥੇ ਲਗਾ ਸਕਦੇ ਤਾਂ ਉਹਨਾਂ ਠੀਕ ਹੋ ਜਾਊਗਾ। ਤੇ ਚੂਨਾ ਜਿਹੜਾ ਕਹਿੰਦੇ ਚੂਨਾ ਇੰਡੀਅਨ ਸਟੋਰ ਤੋਂ ਜਿੱਥੋਂ ਮਰਜ਼ੀ ਲੈ ਲਓ ਤਾਂ ਉਹ ਮਿਲ ਜਾਊਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅਗਲੇ ਕਾਲਰ ਨੇ ਪਲਵਿੰਦਰ ਕੌਰ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਪੁੱਛਣਾ ਸੀਗਾ ਵੀ ਜਦੋਂ ਦਾ ਜਦੋਂ 2 ਟੀਕੇ ਲਵਾਏ ਸੀ ਉਦੋਂ ਇੰਨਾ ਜ਼ਿਆਦਾ ਨਹੀਂ ਸੀਗਾ ਜਿੱਦਾਂ ਫੀਲ ਹੋਇਆ, ਤੇ ਅੱਜ ਜਦੋਂ ਤੀਜਾ ਟੀਕਾ ਲਵਾਇਆ ਤੇ ਨਾਲ ਹੀ ਤਾਂ ਮੋਢਾ ਫਰੀਜ ਹੋ ਗਿਆ। ਤੁਸੀਂ ਬੂਸਟ ਹੋ ਗਏ, ਬੂਸਟ ਠੀਕ ਹੈ। ਤੇ ਨਾਲ ਹੀ ਇੰਨਾ ਜ਼ਿਆਦਾ ਬੂਸਟ, ਤੇ ਮੇਰੇ ਹੱਥ ਕਦੀ ਜ਼ਿੰਦਗੀ 'ਚ ਅੱਜ ਤੱਕ ਦੁਖਿਆ ਨਹੀਂ ਸੀ। 3 ਮਹੀਨੇ ਤਾਂ ਮੇਰੀਆਂ ਉਂਗਲਾਂ ਦੇ ਥੱਲੇ ਨੂੰ ਮੁੜੀਆਂ ਹੀ ਨਹੀਂ ਗਈਆਂ। ਮੈਂ ਮੰਨਦੀ ਤੁਹਾਡਾ, ਮੈਂ ਖੁਦ ਦੇਖੇ ਲੋਕ। ਹਾਂਜੀ ਹਾਂਜੀ, ਤੇ ਹੁਣ ਜਿੱਦਾਂ 2 ਉਂਗਲਾਂ ਤਾਂ ਇੱਕ ਸੱਜੇ ਹੱਥ ਦੀ ਖੱਬੇ ਦੀ ਏਦਾਂ ਵੀ ਜਿੱਦਾਂ ਬਿਲਕੁਲ ਟੁੱਟੀਆਂ ਹੀ ਹੁੰਦੀਆਂ, ਉਹ ਹੱਥ ਵੀ ਨਹੀਂ ਲੱਗਦਾ ਉੱਤੇ। ਤੇ ਮੁੜਦੀਆਂ ਬਹੁਤ ਕੁਛ ਕੀਤਾ ਇਹਨਾਂ ਨੂੰ, ਜਿੱਦਾਂ ਵੀ ਫਟਕੜੀ ਦੇ ਕੀ ਕਾਰਟਕੋਰੈਸ ਸਾਲਟ ਕੀ ਹੋਰ ਕਈ ਤੇਲ ਮਲੇ, ਇੰਡੀਆ ਤੋਂ ਵੀ ਤੇਲ ਮੰਗਵਾਏ, ਤੇ ਜਿਹਨਾਂ ਦੀਆਂ ਉਹ ਸ਼ਰਤਾਂ ਬੰਨ੍ਹਦੇ ਸੀ ਤੇਲ ਆ ਫੱਟੇ ਚੱਕ ਤੇਲ ਆ ਤਾਂ ਫਲਾਣੇ ਤੇਲ ਆ, ਕੋਈ ਛੱਡਿਆ ਨਹੀਂ। ਅੱਛਾ ਠੀਕ ਹੈ। ਹਾਂਜੀ, ਪਰ ਉਹ ਆਰਾਮ ਨਹੀਂ ਆਉਂਦਾ ਪਿਆ, ਬਹੁਤ ਜ਼ਿਆਦਾ ਹੱਥਾਂ ਦੀ ਵੀ ਬਹੁਤ ਪ੍ਰੋਬਲਮ, ਮੋਢੇ ਦੀ ਤੇ ਚਲੋ ਮੈਂ ਹੁਣ ਐਕਸਰਸਾਈਜ਼ ਕਰਦੀ ਹਾਂ ਜਿਹੜੀਆਂ ਹੁਣ ਦੱਸੀਆਂ ਹੋਈਆਂ। ਠੀਕ ਹੈ ਜੀ। ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਮੈਨੂੰ ਦੱਸਣ ਦੀ ਕਿਰਪਾਲਤਾ ਕਰੇ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਮੰਨੋ ਜਾਂ ਨਾ ਮੰਨੋ, ਹੈਗੇ ਆ ਸਾਈਡ ਇਫੈਕਟ। ਉਹ ਸਾਈਡ ਇਫੈਕਟ ਦੀ ਅਸੀਂ ਤਾਂ ਗੱਲ ਕਰਦੇ ਹਾਂ ਜੇ ਤੁਸੀਂ ਗੱਲ ਕਰੋਗੇ ਬਾਹਰ ਆਊਗਾ, ਕਈ ਵਾਰ ਤੁਹਾਡਾ ਡਾਕਟਰ ਵੀ ਨਹੀਂ ਮੰਨਦਾ, ਤੇ ਫਿਰ ਹੀ ਉਹ ਕੋਈ ਨਾ ਕੋਈ ਰਿਸਰਚ ਕਰਨਗੇ ਵੀ ਕਿਹੜੀ ਟੀਕੇ ਦਾ ਜਾਂ ਕਿਹੜੀ ਚੀਜ਼ ਦਾ ਜਾਂ ਬੂਸਟਰ ਆ ਜਾਂ ਕੋਈ ਵੀ ਆ। ਬਹੁਤੀਆਂ ਚੀਜ਼ਾਂ ਦੇ, ਬਹੁਤੀਆਂ ਦਵਾਈਆਂ ਦੇ ਸਾਈਡ ਇਫੈਕਟ ਹੁੰਦੇ ਆ, ਉਹਦੇ ਵਿੱਚ ਇਹ ਵੀ ਆ। ਤੇ ਬਹੁਤ ਸਾਰੇ ਲੋਕਾਂ ਨੂੰ ਅਰਥਰਾਈਟਸ ਹੋਇਆ ਆ, ਮੋਢੇ ਫਰੀਜ਼ ਹੋਇਆ, ਗੋਡੇ ਫਰੀਜ਼ ਹੋਏ ਆ। ਜਿਹੜਾ ਤੁਸੀਂ ਕਿਹਾ ਆ ਨਾ, ਇਹ ਸਾਡੇ ਲਾਗਿਓਂ ਦੀ ਵੀ ਨੰਗੀ ਆ ਚੀਜ਼, ਵੀ ਉਹ ਤੁਹਾਡੀਆਂ ਉਂਗਲਾਂ ਆ, ਤੁਹਾਡੇ ਹੱਥ ਆ, ਤੁਹਾਡੇ ਗੁੱਟ ਆ, ਇਹ ਬਹੁਤੇ ਲੋਕਾਂ ਨੂੰ ਹੋਇਆ। ਉਹ ਅਸਲ ਕਿ ਬੋਲਦੇ ਨਹੀਂ ਵੀ ਇਹ ਕਰੇ ਕੋਈ ਨੈਗੇਟਿਵ ਚੀਜ਼ ਹੈ। ਨਹੀਂ, ਹੁਣ ਕਰੋਨਾ ਆ ਉਹ ਘਟਿਆ, ਪਰ ਆਪਣੇ ਡਾਕਟਰਾਂ ਤਾਈਂ ਗੱਲ ਜ਼ਰੂਰ ਪਹੁੰਚਾਓ ਤਾਂ ਕਿ ਰਿਸਰਚ ਹੋਵੇ ਇਹਨਾਂ ਚੀਜ਼ਾਂ 'ਤੇ। ਰਛਪਾਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੀ ਗਠੀਏ ਦੀ ਦਵਾਈ ਆ, ਮਗਾਂ, ਕਾਲੀ ਮਿਰਚ ਤੇ ਮਨੱਕਾ ਵੀ ਕੱਢ ਲੈਣੇ ਆ, ਗੋਲੀਆਂ ਬਣਾ ਲੈਣੀਆਂ, ਛੋਲਿਆਂ ਦੇ ਦਾਣੇ ਜੜੀਆਂ ਨੀਆਂ। ਹਾਂਜੀ, ਜੇ ਪਹਿਲਾਂ ਇੱਕ ਖਾ ਕੇ ਦੇਖਣੀਆਂ, ਜੇ ਤੁਹਾਨੂੰ ਉਹ ਨਹੀਂ ਕੁਛ ਵੀ ਕਹਿੰਦਾ ਤਾਂ ਫਿਰ 2 ਖਾ ਲੈਣੀਆਂ। ਠੀਕ ਹੈ ਜੀ। ਉਹ ਨਾ ਐਨ ਠੀਕ ਹੋ ਜਾਂਦਾ। ਹੋਇਆ ਵੀ ਕਈਆਂ ਦਾ ਇੱਥੇ ਹੋਇਆ ਸਾਈਡ ਉਹਨਾਂ ਦੀ ਆਈ ਸੀਗੀ, ਫੀਡਬੈਕ ਆਈ ਸੀ। ਹਾਂਜੀ, ਤੇ ਦੂਜੀ ਗੱਲ ਜਿਹੜਾ ਬੱਚੇ ਦਾ ਦੱਸਿਆ ਵੀ ਉਹਦੇ ਡੈਪਰ ਬਹੁਤ ਰੈਸ਼ ਕਰਦਾ, ਤੇ ਉਹ ਤੇ ਜਾਂ ਵੈਸਲੀਨ ਲਾਵੋ ਤੇ ਦੂਜਾ ਨਿੰਮ ਦਾ ਤੇਲ। ਠੀਕ ਹੈ, ਉਹ ਹਟ ਜਾਊਗਾ। 1-2 ਮਿੰਟ ਹੋਰ ਸੀਗੇ, ਹੁਣ ਮੈਨੂੰ ਚੇਤਾ ਭੁੱਲ ਗਿਆ। ਕੋਈ ਨਹੀਂ, ਦੁਬਾਰਾ ਆ ਜਾਓ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਬਿਲਕੁਲ ਵੀ ਕਈ ਵਾਰ ਚੇਤਾ ਨਹੀਂ ਰਹਿੰਦਾ, ਦੁਬਾਰਾ ਤੁਸੀਂ ਆ ਜਾਓ। ਆ ਜਿਹੜੀਆਂ ਮਗਾਂ, ਕਾਲੀ ਮਿਰਚ, ਮਣੱਕਾ, ਇਹ ਨਹੀਂ ਤਾਂ ਕਿਹਾ ਖਾ ਕੇ ਦੇਖ ਲਓ, ਕਿਉਂਕਿ ਉਹ ਗਰਮ ਹੁੰਦੀਆਂ ਇਹ ਚੀਜ਼ਾਂ, ਤਾਂ ਕਹਿੰਦੇ ਆ ਉਹ ਗਰਮ ਹੁੰਦੀਆਂ, ਹੋਰ ਨਹੀਂ ਕੋਈ ਵੀ ਗੱਲ ਉਹਦੀ। ਅਮਰੀਕ ਸਿੰਘ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੇਰਾ ਨਾਮ ਅਮਰੀਕ ਸਿੰਘ ਹੈ, ਤੁਸੀਂ ਬੋਲੇ ਤਾਂ ਨਾ ਦਾ। ਮੇਰੇ ਹੈਗੀਆਂ ਪੱਥਰੀਆਂ ਭੈਣ ਜੀ। ਪੱਥਰੀਆਂ ਕਿੱਥੇ ਹੈ ਜੀ? ਸਟੋਨ 'ਚ ਹੈ ਜੀ, ਸਟੋਨ 'ਚ ਸਟੋਨ ਹੈ ਅੱਗੇ ਗੁਰਦੇ 'ਚ। ਗੁਰਦੇ 'ਚ ਸਟੋਨ ਆ, ਠੀਕ ਹੈ। ਤੇ ਉਹ ਹੈਗੀਆਂ, ਜਿੱਦਾਂ ਮੇਰਾ ਆਪਰੇਸ਼ਨ ਵੀ ਹੋਇਆ ਸੀ, ਉਹ ਤੋੜ ਤਾਂ ਦਿੱਤੀਆਂ, ਉਹ 'ਚ 70% ਤਾਂ ਨਿਕਲ ਗਈਆਂ, ਬਾਕੀ ਹਾਲੇ ਪਈਆਂ ਵਿੱਚ। ਤੇ ਮੈਨੂੰ ਕਹਿੰਦੇ ਤੈਨੂੰ ਡਾਕਟਰ ਬਈ ਤੁਹਾਡਾ ਫੇਰ ਆਪਰੇਸ਼ਨ ਕਰ ਦਿੰਦੇ ਆ। ਮੈਂ ਡਰਦਾ ਕਰਾਉਂਦਾ ਨਹੀਂ, ਤੇ ਮੇਰੇ ਗਦੂਦਾਂ ਉਹ ਫਲ ਜਾਂਦੀਆਂ, ਤੇ ਮੈਨੂੰ ਪ੍ਰੋਬਲਮ ਬਹੁਤ ਹੁੰਦੀ ਹੈ 2 ਮਹੀਨੇ। ਠੀਕ ਹੈ, ਮੈਂ ਚਾਹੁੰਦਾ ਵੀ ਚਲੋ ਦੇਸੀ ਕੋਈ ਇਲਾਜ ਮੈਨੂੰ ਦੱਸ। ਜ਼ਰੂਰ ਸੁਣਦੇ ਰਹੋ ਤੁਸੀਂ। ਥੈਂਕ ਯੂ ਜੀ, ਥੈਂਕ ਯੂ। ਇਹਨਾਂ ਦੇ ਗੁਰਦੇ ਵਿੱਚ ਸਟੋਨ ਹੈਗੇ ਆ, ਜਿਹੜੀਆਂ ਪੱਥਰੀਆਂ ਕਹਿੰਦੇ ਆ। ਪੱਥਰ ਪਤਾ ਨਹੀਂ ਕਿਵੇਂ ਬੋਡੀ ਦੇ ਵਿੱਚ ਵੜ ਜਾਂਦੇ ਆ। ਤੇ ਭਾਈ ਦੱਸਿਓ ਜ਼ਰੂਰ, ਬਹੁਤ ਵਾਰੀ ਦੱਸਿਆ ਗਿਆ ਆ, ਕਈਆਂ ਦੀਆਂ ਤਾਂ ਜੂਸ ਨਾਲ ਹੀ ਨਿਕਲ ਗਈਆਂ, ਕਈਆਂ ਦੀਆਂ ਨਿੰਬੂ ਪਾ ਕੇ ਜੂਸ ਵਿੱਚ ਗਾਜਰਾਂ 'ਚ ਪੀਤਾ ਤਾਂ ਨਿਕਲ ਗਈਆਂ। ਹੋਰ ਵੀ ਕੋਈ ਇਲਾਜ ਹੋਇਆ ਤਾਂ ਜ਼ਰੂਰ ਦੱਸਿਓ ਜੀ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਮੇਰੇ ਤਾਂ ਅਲਰਜੀ, ਅੱਖਾਂ 'ਚ ਖੁਰਕ ਬਹੁਤ ਲੜਦੀ ਹੈ ਨਾ, ਤੇ ਇੱਕ ਮੇਰੇ ਭਰਾ ਦੀ ਟੂਈ ਬਹੁਤ ਦੁਖਦੀ, ਉਹਨੇ ਕੋਈ ਸਟੋਰ ਤੋਂ ਸਮਾਨ ਜਿਹਾ ਖਿੱਚ ਲਿਆ ਸੀ, ਉਹਦੀ ਟੂਈ ਬਹੁਤ ਦੁਖਦੀ ਹੈ। ਠੀਕ ਹੈ ਜੀ। ਕਿਸੇ ਨੂੰ ਪਤਾ ਹੋਇਆ ਪਲੀਜ਼ ਦੱਸਿਓ, ਮੇਰੇ ਤਾਂ ਬਾਹਲੀ ਖੁਰਕ ਲੜਦੀ ਹੈ। ਠੀਕ ਹੈ। ਵੈਸੇ ਅੱਜ ਕੁਝ ਦੱਸਿਆ ਤਾਂ ਸੀਗਾ ਪਹਿਲੇ ਦੂਜੇ ਕਾਲਰ ਨੇ। ਅੱਛਾ ਜੀ, ਸੌਰੀ ਮੈਂ ਸੁਣਿਆ ਕੋਈ ਗੱਲ ਨਹੀਂ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਪ੍ਰੋਗਰਾਮਾਂ ਨੂੰ ਤੁਸੀਂ ਦੁਬਾਰਾ ਵੀ ਸੁਣ ਸਕਦੇ ਆ। ਕਈ ਵਾਰੀ ਉਸ ਵੇਲੇ ਤੱਕ ਸਾਡਾ ਕੋਈ ਖਿਆਲ ਨਹੀਂ ਹੁੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ, ਕਈ ਵਾਰ ਤੁਸੀਂ ਲੇਟ ਸ਼ੁਰੂ ਕਰਦੇ ਆ, ਤੇ ਇਹਨਾਂ ਨੂੰ ਦੁਬਾਰਾ ਸੁਣ ਲਿਆ ਕਰੋ। YouTube ਨੂੰ ਸਬਸਕ੍ਰਾਈਬ ਕਰ ਲਓ ਤੁਸੀਂ, ਕਿਉਂਕਿ ਉਸ ਦੇ ਉੱਤੇ ਜਦੋਂ ਵੀ ਉਹਨੂੰ ਚਾੜ੍ਹ ਦਿੱਤਾ ਜਾਂਦਾ ਤਾਂ ਉਹ ਤੁਹਾਡੇ ਕੋਲ ਆ ਜਾਂਦੀ ਆ, ਅਤੇ ਤੁਹਾਨੂੰ ਪ੍ਰੋਗਰਾਮਾਂ ਦਾ ਪਤਾ ਲੱਗ ਜਾਂਦਾ। ਉਹਨੂੰ ਹੌਲੀ ਕਰਕੇ ਸੁਣ ਸਕਦੇ ਆ, ਅਤੇ ਤੁਸੀਂ ਲਿਖ ਵੀ ਸਕਦੇ ਆ, ਅਤੇ ਉਹ ਜ਼ਰੂਰ ਤੁਸੀਂ ਕਰਕੇ ਦੇਖ ਲਓ। ਅਗਲੇ ਕਾਲਰ ਵੱਲ ਚੱਲਾਂਗੇ, ਅਤੇ ਉਸੇ ਦੇ ਨਾਲ ਦੱਸ ਦਈਏ ਕਿ 16, 17, 18 ਤਰੀਕ ਨੂੰ ਹੋਲਾ ਮਹੱਲਾ ਦੀ ਕਵਰੇਜ ਆ ਜਿਹੜੀ ਉਹ ਪੰਜਾਬ ਤੋਂ ਆਪਣੇ ਤੁਹਾਡੇ ਲਈ ਲਿਆਂਦੀ ਜਾ ਰਹੀ ਆ।
ਤੁਸੀਂ YouTube ਨੂੰ ਸਬਸਕ੍ਰਾਈਬ ਕਰ ਲਓ, ਉਸ 'ਤੇ ਹੋਊਗਾ, ਫੇਸਬੁੱਕ 'ਤੇ ਹੋਊਗਾ। ਅਤੇ ਜੇ ਤੁਹਾਡੇ ਘਰ ਦੇ ਵਿੱਚ ਬੱਚੇ ਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਦੇਖਣਾ ਹੈ, ਕਿਸ ਤਰ੍ਹਾਂ ਕੀ ਕਰਨਾ ਆ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ। ਚੱਲਦੇ ਤੁਹਾਡੀਆਂ ਕਾਲਸ ਵੱਲ। ਅਗਲੇ ਕਾਲਰ ਨੇ ਸਾਡੇ ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਪਿਛਲੇ ਵੀਕ ਵੀ ਪੁੱਛਿਆ ਸੀ, ਬੇਟੀ ਆ ਹੈਗੀ 23-24 ਸਾਲ ਦੀ, ਤੇ ਉਹਦੇ ਮੂੰਹ ਦੇ ਵਿੱਚੋਂ ਨਾ ਬਦਬੂ ਜਿਹੀ ਆਉਂਦੀ ਰਹਿੰਦੀ ਆ, ਚਾਹੇ ਬਰੱਸ਼ ਕਰ ਵੀ ਲਵੇ ਫਿਰ ਵੀ ਸਮੈਲ ਵੀ ਆਉਂਦੀ ਆ। ਤੇ ਇੱਕ ਮੇਰਾ ਭਾਣਜਾ, ਉਹਦੇ ਸਾਰੇ ਪਿੰਡੇ ਦੇ ਵਿੱਚੋਂ ਹੀ ਆਉਂਦੀ ਆ। ਅੱਗੇ ਵਿਨੇਗਰ ਨਾਲ ਨਹਾ ਲਿਆ ਸੀਗਾ, ਹਟ ਗਈ ਸੀ, ਦੁਬਾਰਾ ਫੇਰ ਆਉਂਦੀ ਆ ਹੁਣ। ਠੀਕ ਹੈ ਜੀ। ਹਾਂਜੀ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ। ਇੱਕ ਕਹਿੰਦੇ ਸੀ ਬੇਟਾ ਵਾ ਵੀ 2 ਸਾਲ ਦਾ, ਹਾਂਜੀ, ਤੇ ਵੀ ਉਹਨੂੰ ਲੈਟਰਿਨ ਦੀ ਪ੍ਰੋਬਲਮ ਆ। ਹਾਂਜੀ, ਜਿਹੜੀ ਆਪਣੀ ਹਿੰਗ ਹੁੰਦੀ ਆ, ਮਾੜੇ ਜਿਹੇ ਪਾਣੀ ਦੇ ਵਿੱਚ ਘੋਲ ਕੇ ਧੁੰਨੀ ਤੇ ਲਾ ਦੇਣਾ, ਹੁਣ ਲੈਟਰਿਨ ਆ ਜਾਊਗੀ। ਹਾਂਜੀ, ਨਹੀਂ ਤਾਂ ਇਸਬਗੋਲ ਵੀ ਗਰਮ ਦੁੱਧ ਦੇ ਵਿੱਚ ਪਾ ਕੇ ਉਹ ਖੀਰ ਜੀ ਬਣਾ ਕੇ ਖਿਲਾ ਦੇਣਾ। ਠੀਕ ਹੈ ਜੀ। ਹਾਂਜੀ, ਆ ਮੈਨੂੰ ਜ਼ਰੂਰ ਦੱਸਿਓ ਵੀ ਮੂੰਹ ਦੇ ਵਿੱਚੋਂ ਕਿਵੇਂ ਹਟੂਗੀ ਤੇ ਪਿੰਡੇ ਦੇ ਵਿੱਚੋਂ। ਠੀਕ ਹੈ ਜੀ, ਜ਼ਰੂਰ ਪੁੱਛ ਲੈਂਦੇ ਹਾਂ। ਥੈਂਕ ਯੂ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਹਰਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਪੁੱਛਣਾ ਸੀਗਾ, ਇੱਕ ਨਾ ਹਫ਼ਤਾ ਕੁ ਹੋ ਗਿਆ ਆ, ਇਹ ਸੱਜੇ ਹੱਥ ਦੇ ਵਿੱਚ ਕੀੜੀਆਂ ਬਹੁਤ ਲੜਦੀਆਂ। ਅੱਛਾ, ਠੀਕ ਹੈ। ਜਿੱਦਾਂ ਉਂਗਲਾਂ ਦੇ ਵਿੱਚ ਤੇ ਸਹੇਲੀ ਦੇ ਵਿੱਚ ਜਿੱਦਾਂ ਕੀੜੀਆਂ ਲੜਦੀਆਂ, ਹਫ਼ਤਾ ਹੋ ਗਿਆ ਪੂਰਾ, ਬੜਾ ਤੰਗ ਕਰਦੀਆਂ। ਤੇ ਇਹਦੇ ਬਾਰੇ ਜੇ ਕੋਈ ਦੱਸ ਸਕਦਾ ਤੇ ਜ਼ਰੂਰ ਪੁੱਛਦੇ ਆ ਜੀ। ਜਿਹੜੇ ਅੱਗੇ ਵੀ ਪੁੱਛਿਆ ਗਿਆ, ਸਰਕੂਲੇਸ਼ਨਾਂ ਦੀਆਂ ਪ੍ਰੋਬਲਮਾਂ ਸਾਨੂੰ ਬਹੁਤ ਜ਼ਿਆਦਾ ਆ, ਤੇ ਜ਼ਰੂਰ ਦੱਸਿਓ ਜੀ। ਦਿਲਬਾਗ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਤਾਂ ਪਹਿਲਾਂ ਤਾਂ ਜਿਹੜਾ ਪੱਥਰੀ ਦਾ ਪੁੱਛਿਆ ਸੀਗਾ, ਉਹ ਗੁੜਹਲ ਦੇ ਫੁੱਲ ਹੁੰਦੇ ਇੱਕ। ਕਾਹਦੇ ਫੁੱਲ ਹੁੰਦੇ ਜੀ? ਗੁੜਹਲ ਦਾ ਪੇੜ ਇੱਕ, ਉਹਦੇ ਲਾਲ ਜਿਹਾ ਫੁੱਲ ਹੁੰਦਾ, ਸਪੀਕਰ ਆ ਕੇ ਜਿਵੇਂ ਇੰਡੀਆ ਵੱਡੇ ਪੁਰਾਣੇ ਸਪੀਕਰ ਨਹੀਂ ਹੁੰਦੇ ਸੀਗੇ। ਹਾਂਜੀ, ਹਾਂਜੀ। ਇਹ ਤਾਂ ਲੰਬੇ ਲੰਬੇ ਜਿਹੇ ਹੁੰਦੇ ਆ, ਗੁੜਹਲ ਦੇ ਫੁੱਲ ਹੁੰਦੇ। ਅੱਛਾ ਜੀ। ਉਹਦਾ ਪਾਊਡਰ ਬਣਾ ਲੈਣਾ, ਉਹ ਕੱਚੀ ਲੱਸੀ ਨਾਲ 2 ਟਾਈਮ ਲੈਣਾ, ਤੇ ਚੌਥੇ ਪੰਜਵੇਂ ਦਿਨ ਟੁੱਟ ਕੇ ਬਾਹਰ ਆ ਜਾਂਦੀਆਂ ਪੱਥਰੀਆਂ। ਇੱਥੇ ਹੁੰਦੇ ਆ, ਦੇਖੇ ਕਦੀ? ਹਾਂਜੀ, ਮੈਂ ਲਏ ਸੀ, ਇੱਥੇ ਦਰਖਤ ਪੇੜ ਲੱਗੇ ਹੋਏ ਆ। ਅੱਛਾ, ਲਾਲ ਜਿਹੇ ਜਿੱਦਾਂ ਮੋਰਿਆਂ ਸਪੀਕਰ ਦਾ ਮੂੰਹ ਖੁੱਲਾ ਹੁੰਦਾ, ਇਦਾਂ ਦੇ ਹੁੰਦੇ ਆ। ਹਾਂਜੀ, ਹਾਂਜੀ, YouTube ਤੇ ਸਰਚ ਕਰਕੇ ਦੇਖ ਸਕਦੇ ਕਿੱਦਾਂ ਦੇ ਹੁੰਦੇ ਆ। ਗੁੱਡ ਹੈਲਥ, ਰਾਈਟ। ਹਾਂਜੀ, ਠੀਕ ਹੈ। ਦੂਜਾ ਨੰਬਰ ਜਿਹੜੇ ਕਹਿੰਦੇ ਲੂ ਹੋ ਗਿਆ, ਤੇ ਉਹਨਾਂ ਦੇ ਜਿੱਦਾਂ ਮੱਖੀਆਂ ਦਾ ਛੱਜਾ ਨਹੀਂ ਹੁੰਦਾ, ਹਾਂਜੀ, ਉਹ ਲੈਣਾ, ਉਹਨੂੰ ਤੇਲ ਵਿੱਚ ਭੁੰਨ ਲੈਣਾ ਚੰਗੀ ਤਰ੍ਹਾਂ, ਕਰੀਮ ਜਿਹੀ ਬਣਾ ਲੈਣੀ, ਉਹ ਲਾਉਣੀ ਆ, ਉਹਨਾਂ ਸਹੀ ਹੋ ਜਾਂਦਾ। ਅੱਛਾ ਜੀ, ਠੀਕ ਹੈ ਜੀ। ਫਿਰ ਇੱਕ ਗਠੀਆ ਤੋਂ ਪੁੱਛਿਆ ਸੀ ਕਿਸੇ ਨੇ। ਹਾਂਜੀ, ਉਹ ਜਿਹੜਾ ਆਪਣੇ ਹਾਰ ਸ਼ਿੰਗਾਰ ਦਾ ਪੇੜ ਹੁੰਦਾ ਇੱਕ, ਹਾਂ, ਇੰਡੀਆ 'ਚ ਹੁੰਦਾ। ਹਾਂਜੀ, ਉਹਦੇ ਪੱਤੇ ਆ, ਉਹਨਾਂ ਪੱਤਿਆਂ ਨੂੰ ਚਟਣੀ ਬਣਾ ਲੈਣੀ, ਪੱਥਰ ਤੇ ਰਗੜ ਕੇ, ਤੇ ਉਹ ਭੇਜ ਕੇ ਰੱਖ ਲੈਣੀ, ਸਵੇਰ ਨੂੰ ਪੁਣ ਕੇ ਪੀ ਲੈਣਾ ਪਾਣੀ। ਠੀਕ ਹੈ ਜੀ। 15 ਦਿਨ ਪੀਣ ਦੇ ਨਾਲ ਕਾਫੀ ਫਰਕ ਪੈ ਜਾਂਦਾ ਜੀ। ਠੀਕ ਹੈ ਜੀ। ਬਸ ਇੰਨਾ ਕੁ ਦੱਸਣਾ ਸੀ। ਇੱਕ ਜਿਹੜਾ ਕਹਿੰਦੇ ਸੀਗਾ ਟੀਕੇ ਦੀ ਇਨਫੈਕਸ਼ਨ ਹੁੰਦੀ ਆ, ਸਾਈਡ ਇਫੈਕਟ। ਹਾਂਜੀ, ਜਿਹੜਾ ਤੀਜਾ ਟੀਕਾ ਲਾਉਂਦੇ ਆ ਨਾ, ਬੂਸਟਰ। ਹਾਂਜੀ, ਉਹ ਆਪਣੇ ਜੋ ਵੀ ਰਸੋਈ ਵਿੱਚ ਜਦੋਂ ਚਾਹ ਬਣਾਉਂਦੇ ਆ, ਲੌਂਗ, ਇਲਾਇਚੀਆਂ, ਕਾਲੀ ਮਿਰਚ, ਕਾਲਾ ਲੂਣ, ਇਹ ਚੀਜ਼ਾਂ ਪਾ ਕੇ ਚਾਹ ਬਣਾ ਕੇ ਪੀਓ, ਨਾ ਸਹੀ ਹੋ ਜਾਂਦਾ। ਚਲੋ ਠੀਕ ਹੈ, ਫਿਰ ਤਾਂ ਸੌਖਾ ਇਲਾਜ ਆ। ਹਾਂਜੀ, ਥੈਂਕ ਯੂ ਜੀ। ਬਸ ਓਕੇ, ਧੰਨਵਾਦ ਜੀ, ਧੰਨਵਾਦ ਜੀ। ਆਹ ਜਿਹੜਾ ਬੂਸਟਰ ਤੋਂ ਤੁਸੀਂ ਪੁੱਛ ਕੇ ਗਏ, ਉਹਨੂੰ ਕਹਿੰਦੇ ਆ ਮੁੰਡਾ ਫਰੀਜ਼ ਹੋਇਆ ਕਿਵੇਂ ਹਟੂਗਾ, ਪਰ ਤੁਸੀਂ ਕਰਕੇ ਜ਼ਰੂਰ ਦੇਖ ਸਕਦੇ ਆ। ਨਿਰਮਲ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਦੋਸਤ ਆ, ਉਹਦੀ ਉਮਰ 50 ਸਾਲ ਆ। ਉਹਦੀਆਂ ਅੱਖਾਂ, ਡਾਕਟਰ ਨੇ ਕਿਹਾ ਵੀ ਮਕੂਲਾ ਡੀਜਨਰੇਸ਼ਨ ਆ, ਉਹਦੀ ਨਿਗਾਹ ਫਟ ਰਹੀ ਆ। ਤੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਠੀਕ ਹੈ, ਠੀਕ ਹੈ ਜੀ। ਓਕੇ ਓਕੇ, ਸ਼ੁਕਰੀਆ। ਸ਼ੁਕਰੀਆ ਜੀ, ਥੈਂਕ ਯੂ ਜੀ। ਜਗਵੀਰ ਸਿੰਘ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਹੱਥ ਦੇ ਗੁੱਟ ਦਾ ਕਹਿੰਦੇ ਸੀਗੇ ਦਾਦਾ, ਉਹ ਆਰਟੈਕਸ ਦੀ ਮਤਲਬ ਦੀ ਮਾਲਿਸ਼ ਕਰ ਲਵੇਂ ਜੀ ਹਾਲ ਦੀ ਘੜੀ, ਤੇ ਆਪਣੇ ਬਾਕੀ ਵੀਕਐਂਡ ਨੂੰ ਮੈਂ ਦੱਸ ਦੂੰਗਾ ਵੀ ਹੱਡੀ ਟੁੱਟਣੇ ਵਾਸਤੇ ਕੀ ਕੀ ਚੀਜ਼ ਖਾਣੀ ਹੈਗੀ। ਠੀਕ ਹੈ ਜੀ। ਤੇ ਜਿਹੜੇ ਆਪਣੇ ਮੂੰਹ ਦੀ ਬਦਬੂ ਦੱਸਦੇ ਸੀਗੇ, ਵੀਰਵਾਰ ਨੂੰ ਦੱਸੀ ਸੀਗੀ, ਵੀਰਵਾਰ ਨੂੰ ਪ੍ਰੋਗਰਾਮ ਸੁਣ ਲਵਾਂ, ਮੈਂ ਫੇਰ ਦੱਸ ਦੂੰਗਾ ਜੀ ਦੁਬਾਰਾ। ਹਾਂਜੀ, ਕੋਈ ਨਹੀਂ, ਪਿਛਲਾ ਵੀ ਵੈਸੇ ਸੁਣ ਸਕਦੇ ਆ, ਪਿਆ ਫੋਨ ਤੇ, ਪਰ ਸੁਣੋ ਜ਼ਰੂਰ। ਸੁਣਦੇ ਵੀ ਅਸੀਂ ਕਈ ਵਾਰੀ ਏਦਾਂ ਨਹੀਂ ਹੈਗਾ ਨਾ। ਥੈਂਕ ਯੂ। ਬੱਚੇ ਨੂੰ ਕਬਜੀ ਕਹਿੰਦੇ ਸੀਗੇ, ਬਾਹਲੀ ਹੋਈ ਵੀ ਹੈ, ਉਹ ਤਾਂ ਦੁੱਧ ਵਾਂ 5-4 ਮਨੱਕੇ ਤੇ ਥੋੜੀ ਸੌਂਫ ਉਬਾਲ ਕੇ ਉਹ ਪਿਲਾ ਦੇਵੇ, ਉਹਦੇ ਨਾਲ ਨਿਕਲ ਜੂਗੀ ਜੀ ਕਬਜੀ। ਠੀਕ ਹੈ ਜੀ। ਨਹੀਂ ਤਾਂ ਆਪਣੇ ਅੱਧਾ ਚਮਚਾ ਆਪਣੇ ਰੰਡੀ ਦਾ ਤੇਲ ਹੁੰਦਾ, ਉਹ ਦੁੱਧ ਵਾਂ ਘੋਲ ਕੇ ਪਿਲਾ ਦੇਵੇ, ਉਹਦੇ ਨਾਲ ਤਾਂ ਜਮਾਂ ਤੇ ਸਾਫ਼ ਹੋ ਜੂਗੀ। ਠੀਕ ਹੈ ਜੀ। ਚਲੋ ਜੀ, ਬਾਕੀ ਫਿਰ ਥਰਸਡੇ ਨੂੰ ਸਹੀ ਜੀ। ਜ਼ਰੂਰ ਜੀ, ਜ਼ਰੂਰ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਅਗਲੇ ਕਾਲਰ ਨੇ ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਅੰਕਲ ਜੀ ਨੇ ਦੱਸ ਦਿੱਤਾ, ਉਹ ਜਿਹੜਾ 2 ਸਾਲ ਦੇ ਬੱਚੇ ਨੂੰ ਹੈਗੀ ਆ ਕਬਜ਼, ਮੇਰੀ ਵੀ ਪੋਤਰੀ ਨੂੰ ਸੀਗੀ, ਤੇ ਉਹਨੂੰ ਮਣਕਾ ਰਾਤ ਨੂੰ ਭਿਉਂ ਦੇਣਾ, ਤੇ ਮਸਲ ਕੇ ਉਸੇ ਪਾਣੀ 'ਚ ਫਿਰ ਦੁੱਧ ਪਾ ਕੇ ਉਹਨੂੰ ਪਿਲਾ ਦੇਣਾ। ਉਹ ਬਿਲਕੁਲ ਹੁਣ ਨੋਰਮਲ ਹੋ ਗਈ ਆ।
ਮਣਕਾ ਤੁਸੀਂ ਉਬਾਲ ਲਓ, ਭਿਉਂਦੇ ਹੋ ਤਾਂ ਉਸੇ ਦੇ ਵਿੱਚ ਪਾਣੀ। ਹਾਂ, ਉਹ ਇਦਾਂ ਰਾਤ ਨੂੰ ਤਾਂ ਭਿਉਂਦੇ ਸੀ ਵੀ ਇਹਨਾਂ ਗਰਮੀ ਨਾ ਹੋਵੇ। ਠੀਕ ਹੈ ਜੀ। ਹਾਂਜੀ, ਦਸੀਰ ਠੰਡੀ ਬਣ ਜਾਂਦੀ ਆ। ਬਾਕੀ ਅੰਕਲ ਜੀ ਨੇ ਦੱਸ ਦਿੱਤਾ, ਬਹੁਤ ਵਧੀਆ ਆ। ਤੇ ਬਾਕੀ ਜਿਹੜੇ ਗੁੜਹਲ ਦੇ ਫੁੱਲ ਆ, ਇਹ 99 ਸੈਂਟ ਸਟੋਰ ਤੋਂ ਵੀ ਬਹੁਤ ਸੋਹਣੇ ਮਿਲ ਜਾਂਦੇ ਪੈਕਿੰਗ ਇਹਦੀ। ਅੱਛਾ, ਉਹਦੇ ਵਿੱਚ ਹੈਗੇ ਆ। ਠੀਕ ਹੈ ਜੀ। ਹਾਂਜੀ ਹਾਂਜੀ, ਇਹ ਆਮ ਘਰਾਂ 'ਚ ਵੀ ਲਾਏ ਹੁੰਦੇ, ਸਕੂਲ ਉੱਥੇ ਇੰਡੀਆ ਵੀ ਲਾਏ ਹੁੰਦੇ ਸੀਗੇ ਸਕੂਲਾਂ 'ਚ। ਆ ਗਿਆ ਯਾਦ, ਲਾਲ ਰੰਗ ਦੇ। ਹਾਂਜੀ, ਠੀਕ ਹੈ ਜੀ। ਬਸ ਇੰਨਾ ਹੀ ਦੱਸਣਾ ਸੀ। ਓਕੇ ਮੇਰੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਭਗਵੰਤ ਕੌਰ ਜੀ। ਹਾਂ, ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਲਾਇਆ ਸੀ, ਉਹਦੇ ਕੁਲਵੀਰ ਨੇ 2 ਵਾਰੀ ਲਾਇਆ, ਉਹਦੀ ਕੱਟਤਾ। ਹਾਂਜੀ, ਦੱਸੋ ਜੀ। ਹਾਂਜੀ, ਪਿਛਲੇ ਸਾਲ ਮੈਨੂੰ ਨਾ ਸਮਝ ਪੈਨਸ਼ਨ ਜੀ ਹੋ ਗਈ ਸੀ। ਪੈਨਸ਼ਨ ਨਾਲ ਮੇਰੇ ਬਾਸ ਨੂੰ ਤੇ ਬਹੁਤ ਖੁਰਕ ਹੋਈ, ਬਹੁਤ ਖੁਰਕ ਹੋਈ। ਖੁਰਕ ਹੁੰਦੀ ਰਹੀ, ਕੁਛ ਡਾਕਟਰ ਤੋਂ ਮਾੜਾ ਜਿਹਾ ਵੱਜ ਗਿਆ ਬਾਸ ਨੂੰ, ਚੈੱਕ ਕਰਦੇ ਤੋਂ। ਹਾਂ, ਫਿਰ ਤਾਂ ਮੈਨੂੰ ਪਤਾ ਜੇ ਰੱਬ ਨੂੰ ਜਿੰਨਾ ਚੀਸਾਂ ਵੱਜੀਆਂ ਹੱਡੀਆਂ ਨਾਲ ਇੱਥੇ ਬਥੇਰਾ ਡਾਕਟਰ। ਫਿਰ ਉਸੇ ਡਾਕਟਰ ਕੋਲੇ ਮੈਂ ਆਖਿਆ ਬੇਟਾ ਵੀ ਉੱਥੇ ਲਿਆ। ਉਹਨੇ ਫਿਰ ਗੋਲੀਆਂ ਦਿੱਤੀਆਂ 2 ਵਾਰੀ, ਹਫ਼ਤੇ ਦੀਆਂ ਹਫ਼ਤੇ ਦੀਆਂ ਕੇਰਾ। ਉਹ ਆ ਤੇ 4 ਦਿਨਾਂ ਚ ਮੈਨੂੰ ਚੀਸਾਂ ਫਿਰ ਮਹੀਨੇ ਤੋਂ ਤੀਜੇ ਦਿਨ ਗਈਆਂ ਹਟ। ਉਦੋਂ ਬਾਅਦ ਬਸ 8 ਦਿਨਾਂ ਬਾਅਦ ਫਿਰ ਟੌਲਟਾਂ ਲੱਗ ਗਈਆਂ ਮੈਨੂੰ, ਟੌਲਟ ਬਹੁਤ। ਫਿਰ ਤਾਂ ਕਾਹਨੂੰ ਟੌਲਟ। ਆਰਾਮ ਕਾਹਤੋਂ ਆਇਆ ਤੁਹਾਨੂੰ? ਤੈਨੂੰ ਦੱਸਦੀ ਆ ਮੈਂ, ਜਾਂ ਕਿਹੜਾ ਹੁੰਦੀ। ਫਿਰ ਡਾਕਟਰ ਦੇ ਫੇਰ ਲੈ ਕੇ ਗਏ। 5-6 ਦਿਨ ਉਹਨਾਂ ਨੇ ਦਾਖਲ ਰੱਖਿਆ। ਫਿਰ ਤਾਂ ਬਾਅਦ ਚਿੱਟੀ ਚਰਬੀ ਖੂਨ, ਚਿੱਟੀ ਚਰਬੀ ਖੂਨ। ਫੇਰ ਜਾ ਕੇ ਆਰਾਮ ਤਾਂ ਉਹ ਆ ਗਿਆ। ਉਦੋਂ ਬਾਅਦ ਹੁਣ ਇੱਥੋਂ ਮੈਂ 10 ਵਰੇ ਹੋ ਗਏ, ਸੌਂਫ ਤੇ ਆਪਣਾ ਸਰਨਾ ਲੈਂਦੀ ਸੀ, ਠੀਕ ਆਉਂਦੀ ਸੀ ਟੌਲਟ। ਹੁਣ ਪਤਾ ਤਾਂ ਉਹ ਪ੍ਰੋਬਲਮ ਕਰਕੇ ਆਉਂਦੀ ਨਹੀਂ। ਅਸ ਤਾਂ ਜੇ ਆਉਂਦੀ ਆ ਮਾੜਾ ਜਿਹਾ ਆ ਜੂ ਜੇ, ਬਸ ਨਾਲ ਬਲੱਡ ਆ ਜਾਂਦਾ, ਉਦੋਂ ਦਾ ਭਰਦਾ। ਠੀਕ ਹੈ, ਤੁਹਾਨੂੰ ਦੱਸਦੇ ਹਾਂ, ਇਸ ਦਾ ਇਲਾਜ ਦੱਸਦੇ ਹਾਂ ਤੁਹਾਨੂੰ, ਤੇ ਤੁਸੀਂ ਕਰਿਓ ਜ਼ਰੂਰ, ਸੁਣਦੇ ਜ਼ਰੂਰ ਰਹੋ। ਕੋਈ ਨਾ ਕੋਈ ਇਲਾਜ ਤੁਹਾਨੂੰ ਦੱਸ ਦਊ। ਗੁਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ। ਮੈਮ ਮੈਂ ਪੁੱਛਣਾ ਕਿ ਮੈਨੂੰ ਨਾ ਖੁਰਕ ਬਹੁਤ ਹੁੰਦੀ ਆ, ਖਾਜ ਬਹੁਤ ਹੁੰਦੀ ਬਾਡੀ ਤੇ। ਠੀਕ ਹੈ ਜੀ। ਮੈਨੂੰ ਨਾ 2 ਮਹੀਨੇ ਹੋਏ ਮੈਂ ਕੈਂਪ ਚੋਂ ਨਿਕਲਿਆ, ਤੇ ਉੱਥੋਂ ਦਾ ਕਰਕੇ ਨਾ ਮੈਨੂੰ ਖੁਰਕ ਬਹੁਤ ਹੁੰਦੀ ਆ ਜੀ। ਮੈਂ ਬੜਾ ਦੁਖੀ ਹਾਂ। 13-14 ਘੰਟੇ ਕੰਮ ਕਰੀਦਾ, ਰਾਤ ਨੂੰ ਘਰੇ ਜਾ ਕੇ ਸੌਣਾ, ਤੇ ਖੁਰਕ ਨੇ ਦੁਖੀ ਕੀਤਾ ਹੋਇਆ। ਸਹੀ ਹੈ। ਸੁੱਕੀ ਖੁਰਕ ਹੈ ਜੀ, ਕੋਈ ਨਾਲ ਕੋਈ? ਹਾਂਜੀ, ਸੁੱਕੀ ਹੈ ਜੀ। ਤੁਸੀਂ ਜ਼ਰੂਰ ਦੱਸਿਓ ਤੁਹਾਨੂੰ, ਦਵਾਈ ਦਵਾਈ। ਧੰਨਵਾਦ ਜੀ, ਧੰਨਵਾਦ ਜੀ। ਤੁਸੀਂ ਹੁਣ ਤੁਹਾਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਕਣਕ ਦੀ ਰੋਟੀ ਛੱਡ ਕੇ ਹੋਰ ਕੁਝ ਖਾ ਲਓ, ਕਿਉਂਕਿ ਤੁਸੀਂ ਕੈਂਪ 'ਚੋਂ ਨਿਕਲੇ ਆ, ਤੁਸੀਂ ਕਿਸ ਤਰ੍ਹਾਂ ਰਹਿੰਦੇ ਆ ਉਹ ਕਹਿ ਨਹੀਂ ਸਕਦੇ। ਕਈ ਚੀਜ਼ਾਂ ਨਾ ਐਲਰਜੀ ਵੀ ਹੁੰਦੀਆਂ ਆ। ਤੁਸੀਂ ਉੱਥੋਂ ਆਏ ਆ, ਥੋੜ੍ਹਾ ਕੁ ਚਿਰ ਤਾਂ ਲੱਗੂਗਾ ਤੁਹਾਨੂੰ। ਨਿੰਮ ਦਾ ਵੀ ਤੇਲ ਲੈ ਆਵੋ, ਹੋਰ ਕੋਕੋਨਟ ਦਾ ਤੇਲ ਲਾਇਆ ਉਹ ਲਾਓ। ਤਾਂ ਪਰ ਆਪਾਂ ਪੁੱਛਦੇ ਜ਼ਰੂਰ ਹਾਂ, ਜੇ ਕੋਈ ਹੋਰ ਵਧੀਆ ਇਲਾਜ ਦੱਸਦਾ ਤਾਂ ਉਹਦੇ ਨਾਲ ਦੀ ਗੱਲ ਹੀ ਕੋਈ ਨਹੀਂ ਹੈਗੀ। ਲਖਵੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾ ਜੀ ਅੱਖਾਂ ਦੇ ਦੋਨੇ ਪਾਸੇ ਥੱਲੇ ਨਾ ਮਾਸ ਜਿਹਾ ਇਕੱਠਾ ਹੋਇਆ ਵਾ, ਚਿੱਟਾ ਜਿਹਾ। ਮੈਂ ਤਾਂ ਡਾਕਟਰ ਨੂੰ ਵੀ ਦਿਖਾਇਆ ਸੀ, ਕੋਈ ਦੱਸਿਆ ਨਹੀਂ ਡਾਕਟਰ ਨੇ ਕੁਝ ਇਹਦੇ ਬਾਰੇ। ਅੱਛਾ, ਠੀਕ ਆ। ਹਾਂਜੀ, ਇਹਦੇ ਬਾਰੇ ਪੁੱਛਣਾ ਸੀ ਜੀ। ਠੀਕ ਹੈ ਜੀ, ਠੀਕ ਆ। ਥੈਂਕ ਯੂ, ਥੈਂਕ ਯੂ। ਡਾਕਟਰਸ ਜਾਂ ਡਾਕਟਰਾਂ ਦੀਆਂ ਮਦਰਸ ਜਾਂ ਫਾਦਰਸ ਗੁੱਸਾ ਨਾ ਕਰਿਆ ਕਰੋ। ਕਈ ਚੀਜ਼ਾਂ ਦੇ ਇਲਾਜ ਦੇਸੀ ਨਹੀਂ ਪਤਾ ਹੁੰਦਾ, ਅਤੇ ਕਈ ਵਾਰੀ ਡਾਕਟਰਾਂ ਨੂੰ ਨਹੀਂ ਪਤਾ ਹੁੰਦਾ। ਤੁਹਾਡੇ ਸਾਹਮਣੇ ਲੋਕ ਦੱਸ ਰਹੇ ਆ ਵੀ ਕੀ ਚੱਕਰ ਆ। ਕਈ ਵਾਰ ਨਹੀਂ ਪਤਾ ਲੱਗਦਾ, ਕਈ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ, ਤਾਂ ਉਹਨਾਂ ਦੇ ਇਲਾਜ ਨਹੀਂ ਪਤਾ ਲੱਗਦੇ। ਪਰ ਜਿਹੜੀਆਂ ਪੁੱਛੀਆਂ ਜਾਂਦੀਆਂ, ਪਲੀਜ਼ ਉਹਨਾਂ ਦੇ ਤੁਸੀਂ ਇਲਾਜ ਜ਼ਰੂਰ ਸ਼ੇਅਰ ਕਰ ਲਓ। ਕਈ ਵਾਰੀ ਤੁਹਾਡੇ ਚਿੱਟਾ ਜਿਹਾ ਇਕੱਠਾ ਹੋਇਆ ਆ, ਕਈ ਵਾਰੀ ਕੋਈ ਮਾਲਸ਼ ਦੱਸੀ ਜਾਂਦੀ ਆ, ਕਿਸੇ ਨਾ ਕਿਸੇ ਤੇਲ ਦੀ ਦੱਸੀ ਜਾਂਦੀ ਆ, ਜਾਂ ਕੁਛ ਨਾ ਕੁਛ ਲਾਉਣ ਨੂੰ ਦੱਸਿਆ ਜਾਂਦਾ, ਉਹ ਵੀ ਆਪਾਂ ਆਪਣੇ ਸਰੋਤਿਆਂ ਤੋਂ ਜ਼ਰੂਰ ਪੁੱਛਦੇ ਹਾਂ। ਹਰਮਿੰਦਰ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇਹ ਜਿਹੜੀਆਂ ਅੱਖਾਂ 'ਚ ਖੁਰਕ ਆਉਂਦੀ ਆ ਨਾ, ਉਹ ਗੁਲਾਬ ਜਲ ਦੇ ਪਾਵੇ ਅੱਖਾਂ 'ਚ ਵਿੱਚ ਦੂਈ ਇੱਕ ਚੁਟਕੀ ਦੂਆ ਦੂਈ ਪਾਵੇ ਆ, ਕੀ ਉਹਨੂੰ ਕਹਿੰਦੇ ਆ, ਇਹ ਫਟਕੜੀ। ਹਾਂਜੀ, ਫਟਕੜੀ ਉਹ ਵਿੱਚ ਪਾ ਦੇਵੇ, ਉਹ 'ਚ ਫਿਰ ਗੁਲਾਬ ਜਲ ਨਾਲ ਅੱਖ 'ਚ ਪਾਵੇ ਸਵੇਰੇ। ਠੀਕ। ਉਹ ਨਾਲ ਖੁਰਕ ਹਟ ਜਾਂਦੀ ਹੈ। ਫਿਰ ਮੈਂ ਉਹੀ ਵਰਤਦਾ, ਉਹ ਮੈਂ ਠੀਕ ਆ। ਮੇਰੇ ਖੁਰਕ ਬਹੁਤ ਹੁੰਦੀ ਸੀ, ਪਾਣੀ ਅੱਖਾਂ 'ਚੋਂ ਜਾਂਦਾ ਸੀ, ਮੈਂ ਠੀਕ ਆ ਹੁਣ। ਹਾਂਜੀ, ਠੀਕ ਹੈ ਜੀ, ਤੁਸੀਂ ਫੀਡਬੈਕ ਦਿੱਤੀ ਆ, ਧੰਨਵਾਦ। ਓਕੇ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ, ਕਈ ਵਾਰੀ ਜਦੋਂ ਫਟਕੜੀ ਇੱਕ ਅੱਖ ਦੇ ਵਿੱਚ ਪਾਉਣ ਲਈ ਕਿਹਾ ਜਾਂਦਾ, ਅਤੇ ਆਪਾਂ ਕਹਿ ਦਿੰਦੇ ਹਾਂ ਫਟਕੜੀ ਪਾਉਣੀ ਆ। ਅਤੇ ਹੁਣ ਸਾਨੂੰ ਫੀਡਬੈਕ ਹੈ ਜਿਹੜੀ ਨਾ, ਉਹ ਫਟਕੜੀ ਹੀ ਮਿਲ ਰਹੀ ਆ ਕਿ ਉਹਨਾਂ ਨੇ ਫਟਕੜੀ ਪਾਈ ਸੀਗੀ। ਸੋ ਫਟਕੜੀ ਪਾਈ ਜਾਂਦੀ ਆ, ਪਾ ਸਕਦੇ ਆ ਤੁਸੀਂ। ਕੋਈ ਇਹਦਾ ਬਹੁਤਾ ਨੀਗਾ, ਹੋ ਸਕਦਾ ਕਿ ਲੱਗੂਗੀ ਤੁਹਾਡੇ,
ਪਰ ਫਿਰ ਵੀ ਦੇਖ ਲਓ ਆਰਾਮ ਆਉਂਦਾ ਆ ਤੇ ਆਰਾਮ ਆਇਆ ਵੀ ਆ। ਤੇ ਅਗਲੇ ਕਾਲਰ ਨੇ ਸਾਡੇ ਨਾਲ ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਗੁਲਾਬ ਜਲ ਤੇ ਫਟਕ ਲਈਏ ਤਾਂ ਅੱਖਾਂ ਲਈ ਬਹੁਤ ਵਧੀਆ ਦਵਾਈ ਆ। ਤੇ ਗੁਲਾਬ ਜਲ ਪਾ ਲਓ ਚਮਚਾ ਕੁ, ਤੇ ਫਟਕੜੀ ਤਾਂ ਬਸ ਜਿੱਦਾਂ ਕਣਕ ਦੇ ਦਾਣੇ ਕੁ ਜਿੰਨੀ ਪਾ ਲਓ ਇੱਕ ਚਮਚੇ ਦੇ ਵਿੱਚ ਬਹੁਤ ਆ ਹਨਾ ਜੀ ਜੀ। ਪਾ ਕੇ ਰੱਖ ਲਓ ਸ਼ੀਸ਼ੀ ਦੇ ਵਿੱਚ, ਉਹੀ ਨਹੀਂ ਮੁੱਕਦੀ ਹੈਗੀ ਕਿੰਨੀ ਕੁ ਸੌਰਮਿਚ ਉਹਨੂੰ ਲੱਗਣੀ ਆ। ਤੇ ਉਹਦੇ ਨਾਲ ਖਾਜ ਆਉਣੀ, ਅੱਖਾਂ 'ਚ ਪਾਣੀ ਆਉਣਾ ਬਿਲਕੁਲ ਠੀਕ ਹੋ ਜਾਂਦਾ ਆ। ਅਸੀਂ ਵੀ ਵਰਤਦੇ ਹਾਂ, ਇਹ ਵਧੀਆ ਦਵਾਈ ਆ। ਤੇ ਦੂਜੀ ਹੈਗੀ ਆ ਕਿ ਸ਼ਰਾਲੀ ਲਈ ਕਿਸੇ ਭੈਣ ਨੇ ਪੁੱਛਿਆ ਸੀਗਾ, ਕਹਿੰਦੇ ਸੀ ਕਿ ਸ਼ਰਾਲੀਆਂ ਹੋਈਆਂ ਆ ਜੀ, ਉਹਦੇ ਤੇ ਪੱਥਰ ਚੱਟ ਦੇ ਪੱਤੇ ਲੈ ਕੇ ਗਰਮ ਕਰਕੇ ਬੰਨਣੇ ਆ। ਠੀਕ ਹੈ ਜੀ। ਹਾਂਜੀ, ਉਹਦੇ ਨਾਲ ਹਟ ਜਾਣੀ ਆ। ਬਾਕੀ ਜਿਹੜੇ ਪੱਥਰੀ ਵਾਲੇ ਆ ਸਟੋਨ, ਉਹ ਵੀ ਪੱਥਰ ਚੱਟ ਜੇ ਉਹਨਾਂ ਨੂੰ ਮਿਲ ਜਾਵੇ ਤਾਂ ਰੋਜ਼ਾਨਾ ਸਵੇਰ ਨੂੰ 5-6 ਪੱਤੇ ਹਨ ਪੱਥਰ ਚੱਟ ਦੇ ਸਵੇਰ ਨਿਰਨੇ ਖਾਣ ਪਾਣੀ ਦੇ ਨਾਲ। ਠੀਕ ਹੈ ਜੀ। ਲਗਾਤਾਰ ਖਾਣ, ਇਹ ਵੀ ਪੱਕੀ ਦਵਾਈ ਆ। ਜਿੱਦਾਂ ਇਹ ਨਾਲ ਵੀ ਫਰਕ ਪੈ ਜਾਂਦਾ, ਹਟ ਜਾਂਦੀਆਂ ਪੱਥਰੀਆਂ ਇਹਦੇ ਨਾਲ ਹਨਾ। ਬਾਕੀ ਜਿਹਨੇ ਬੋਡੀ 'ਚੋਂ ਸਮੈਲ ਆਉਂਦੀ ਆ, ਜਿੱਦਾਂ ਗਰਮੀ ਆ ਕੇ ਕਈਆਂ ਦੇ ਆਉਣ ਲੱਗ ਪੈਂਦੀ ਆ, ਉਹ ਦਹੀਂ ਦੇ ਵਿੱਚ ਨਿੰਬੂ ਨਿਚੋੜ ਕੇ ਥੋੜਾ ਜਿਹਾ ਬੇਸਣ ਪਾ ਲੈਣ, ਉਹ ਲਾਉਣਾ ਬੋਡੀ ਦੇ ਉੱਤੇ, ਉਹਦੇ ਨਾਲ ਇਸ਼ਨਾਨ ਕਰਨਾ ਮਲ ਮਲ ਕੇ, ਤਾਂ ਉਹਦੇ ਨਾਲ ਫੇਰ ਫਰਕ ਪੈ ਜਾਂਦਾ ਆ। ਜਿਹੜਾ ਮੂੰਹ ਦੇ ਵਿੱਚ ਆਉਂਦੀ, ਕਈਆਂ ਦੇ ਆਉਂਦੀ ਹੁੰਦੀ ਬਦਬੂ, ਪਤਾ ਨਹੀਂ ਕੀ ਸਮਝ ਨਹੀਂ ਲਾਉਂਦੀ, ਉਹ ਅੰਦਰ ਹੁੰਦੀ ਆ ਪ੍ਰੋਬਲਮ, ਉਹ ਛੋਟੀ ਇਲਾਇਚੀ ਮੂੰਹ 'ਚ ਰੱਖ ਕੇ ਚੈਸਦੇ ਰਹਿਣ, ਉਹਦੇ ਨਾਲ ਬਿਲਕੁਲ ਫਿਰ ਠੀਕ ਹੋ ਜਾਂਦੀ, ਸਮੈਲ ਆਉਣੋਂ ਹਟ ਜਾਂਦੀ ਆ। ਦੂਜਾ ਉਹਦੇ ਲਈ ਹੈਗਾ ਮਿੱਠੀ ਸੌਂਫ, ਉਹ ਖਾਣਾ ਖਾ ਕੇ ਆਪਣਾ ਤੇ ਉਹ ਮਿੱਠੀ ਸੌਂਫ ਖਾਣ ਮਗਰੋਂ, ਤਾਂ ਉਹਦੇ ਨਾਲ ਵੀ ਤੁਹਾਡੇ ਮੂੰਹ ਦੀ ਬਦਬੂ ਜਿਹੜੀ ਉਹ ਠੀਕ ਹੋ ਜਾਂਦੀ ਆ। ਠੀਕ ਹੈ ਜੀ। ਹਾਂਜੀ ਭੈਣ ਜੀ, ਬਸ ਇੰਨਾ ਕੁ ਦੱਸਣਾ ਸੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ, ਬਹੁਤ ਵਧੀਆ ਪ੍ਰੋਗਰਾਮ ਚੱਲਦਾ ਆ, ਬੜਾ ਫਾਇਦਾ ਲੈਂਦੇ ਸਾਰੇ ਹਨਾ, ਜਿੱਦਾਂ ਵਧੀਆ ਇਲਾਜ ਹੈ ਸਾਰੇ ਦੇਸੀ। ਥੈਂਕ ਯੂ ਜੀ। ਸਾਰੇ ਵਰਤੋ, ਲਾਹਾ ਲਵੋ ਜੀ ਦਵਾ। ਇਹ ਜਿੱਦਾਂ ਕਹਿੰਦੇ ਹੁੰਦੇ ਅੰਗਰੇਜ਼ੀ ਦਵਾਈਆਂ ਦੇ ਨਾਲ ਤਾਂ ਆਪਾਂ ਨੂੰ ਖਾ ਕੇ ਫਿਰ ਨੁਕਸਾਨ ਹੀ ਹੁੰਦਾ ਹੈ, ਇਹਨਾਂ ਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈ। ਆਰਾਮ ਤਾਂ ਚਲੋ ਹੌਲੀ ਹੌਲੀ ਆਉਂਦਾ, ਦੇਸੀ ਦਵਾਈਆਂ ਨਾਲ ਆ ਜ਼ਰੂਰ ਜਾਂਦਾ ਹਨਾ। ਹਾਂਜੀ ਹਾਂਜੀ, ਸਾਈਡ ਇਫੈਕਟ ਘੱਟ ਹੁੰਦੇ ਆ, ਬਾਲੇ ਨੇ। ਹਾਂਜੀ ਹਾਂਜੀ, ਠੀਕ ਹੈ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਮਰੀਕ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਿਆ ਸੀ ਨਾ ਪਹਿਲਾਂ, ਵੀ ਤੁਸੀਂ ਦੱਸਿਆ ਵੀ ਮੈਨੂੰ ਦੱਸਤਾ, ਮੈਂ ਸੁਣ ਲਿਆ ਆ ਤੇ ਉਹ ਪੱਥਰ ਚੱਟ ਦੇ ਪੱਤੇ ਖਾਣੇ ਆ, ਪੱਥਰੀ ਦਾ ਪੁੱਛਿਆ ਸੀ ਮੈਂ ਤੁਹਾਨੂੰ। ਹਾਂਜੀ, ਗੁਰਦੇ 'ਚ ਮੇਰੇ ਪੱਥਰੀ ਆ। ਤੇ ਇੱਕ ਉਹ ਖਰਾ ਦੱਸਿਆ ਸੀ ਉਹਨੇ ਮੈਨੂੰ, ਗੁੱਡ ਹਿੱਲ ਖਰੇ, ਗੁੱਡ ਹਿੱਲ ਦੇ ਉਹ ਲੈਣੇ, ਫੁੱਲ ਲੈਣੇ। ਹਾਂਜੀ ਹਾਂਜੀ ਹਾਂਜੀ, ਉਹ ਕਿੱਥੋਂ ਮਿਲਣੇ ਦੱਸਿਆ? 99 ਸਟੋਰ ਤੇ ਕਿਹਾ ਕਿਸੇ ਨੇ, ਉੱਥੇ ਹੈਗਾ। ਬਸ ਇਹੀ ਸੁਣਿਆ, ਮੈਂ ਲਿਖ ਲਿਆ। ਬੜੀ ਤੁਹਾਡੀ ਮਿਹਰਬਾਨੀ ਹੈ। ਚਲੋ ਇਹ ਵੀ ਖਾ ਕੇ ਦੇਖ ਲੈਂਦੇ। ਗੁੜ ਇਹ ਪੱਤੇ ਦਾ ਕਿਸੇ ਦੇ ਪੁੱਛਣਾ ਪਊਗਾ ਹੁਣ, ਕਿੱਥੋਂ ਲੈਣੇ ਕਿੱਥੋਂ ਨਹੀਂ। ਹਾਂਜੀ ਹਾਂਜੀ, ਕੋਈ ਨਹੀਂ, ਕਰ ਲੈ ਪਤਾ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਕਰਕੇ ਪਲੀਜ਼ ਜ਼ਰੂਰ ਦੇਖਿਆ ਕਰੋ, ਸ਼ਾਇਦ ਆਰਾਮ ਆ ਜਾਏ, ਕਿਉਂਕਿ ਉਹਦਾ ਸਾਈਡ ਇਫੈਕਟ ਕੋਈ ਨਹੀਂ ਹੋਊਗਾ। ਕਈ ਵਾਰੀ ਤੁਸੀਂ ਕੋਈ ਚੀਜ਼ ਕਿਸੇ ਹੋਰ ਪ੍ਰੋਬਲਮ ਤੋਂ ਲੈਂਦੇ ਆ ਅਤੇ ਆਰਾਮ ਤੁਹਾਨੂੰ ਕਿਸੇ ਹੋਰ ਤੋਂ ਆ ਜਾਂਦਾ ਆ। ਅਗਲੇ ਕਾਲਰ ਨੇ ਜੀ ਮਨਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਮੈਂ ਪਹਿਲਾਂ ਵੀ ਪੁੱਛਿਆ ਸੀ ਆਪਣੇ ਬ੍ਰਦਰ ਬਾਰੇ, ਉਹ ਇੰਗਲੈਂਡ ਵਿੱਚ ਰਹਿੰਦਾ। ਉਹਦੇ ਨਾਲ ਕਿਡਨੀਆਂ, ਜਿੱਦਾਂ ਬਾਥਰੂਮ ਉਹਨੂੰ ਜ਼ਿਆਦਾ ਆਉਂਦਾ, ਤੇ ਬਾਥਰੂਮ ਜ਼ਿਆਦਾ ਆਉਣ ਕਰਕੇ ਨਾ ਫਿਰ ਉਹਦੇ ਕੈਮਰਾ ਵੀ ਜਿੱਦਾਂ ਡਾਕਟਰਾਂ ਨੇ ਪਾ ਕੇ ਦੇਖਿਆ, ਮੂੰਹ ਦਾ ਵੀ ਤੇ ਬਾਥਰੂਮ ਵਾਲੀ ਦੋਨਾਂ ਦੇ ਸਾਈਡਾਂ ਦੇ ਉੱਪਰ ਦੀ। ਤੇ ਹੁਣ ਉਹਨਾਂ ਨੇ ਐਕਸਰੇ ਲਏ ਆ, ਤੇ ਹੁਣ ਉਹਨਾਂ ਨੇ ਉਹਨੂੰ ਦੱਸਿਆ, ਨਰਸਾਂ ਨੇ ਹਜੇ ਦੱਸਿਆ ਵੀ ਹੋਲ ਲੱਗਦਾ ਸਾਨੂੰ ਉਹਦੀ ਕਿਡਨੀ ਦੇ ਵਿੱਚ। ਅੱਛਾ। ਹਾਂਜੀ, ਸਾਨੂੰ ਰਾਤੀ ਪਤਾ ਲੱਗਾ, ਸਾਰੀ ਰਾਤ ਵੀ ਨੀਂਦ ਨਹੀਂ ਆਈ। ਮੈਂ ਕਿਹਾ ਅੱਜ ਮੰਗਲਵਾਰ ਆ, ਚਲੋ ਮੈਂ ਕਿਸੇ ਭੈਣ ਭਰਾ ਨੂੰ ਪੁੱਛਦੀ ਹਾਂ ਜੇ ਕੋਈ ਸਾਡੀ ਹੈਲਪ ਕਰੇ ਨਾ। ਹਾਂਜੀ, ਤੇ ਫਿਰ ਹਜੇ ਡਾਕਟਰਾਂ ਨੇ ਨਹੀਂ ਕੁਛ ਵੀ ਦੱਸਿਆ, ਤੇ ਹਜੇ ਨਰਸਾਂ ਨੇ ਦੱਸਿਆ ਵੀ ਸਾਨੂੰ ਵਿੱਚ ਥੋੜਾ ਜਿਹਾ ਛੋਟਾ ਜਿਹਾ ਹੋਲ ਲੱਗਦਾ ਕਿਡਨੀ ਦੇ ਵਿੱਚ। ਕਹਿੰਦਾ ਏਦਾਂ ਨਾ ਦਰਦ ਹੁੰਦਾ, ਕਦੀ ਕਦੀ ਹੁੰਦਾ ਜਿੱਦਾਂ ਕੋਈ ਬਲੇਡ ਨਾ ਵੱਢਦਾ ਹੁੰਦਾ ਤਾਂ। ਠੀਕ ਹੈ ਜੀ। ਕਿਡਨੀ ਵਾਲੀ ਸਾਈਡ ਤੇ। ਹਾਂਜੀ ਹਾਂਜੀ, ਉੱਥੇ ਪ੍ਰੋਬਲਮ ਹੈ। ਠੀਕ ਹੈ। ਹਾਂਜੀ ਹਾਂਜੀ, ਜੇ ਕਿਸੇ ਨੂੰ ਪਤਾ ਹੋਵੇ ਜ਼ਰੂਰ ਪਲੀਜ਼ ਕੋਈ ਦੱਸੇ। ਠੀਕ ਹੈ। ਹਾਂਜੀ, ਥੈਂਕ ਯੂ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਭੈਣ ਜੀ। ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ। ਕਿਡਨੀ ਦੇ ਵਿੱਚ ਹੋਲ ਉਹਨਾਂ ਨੇ ਦੱਸੀ ਆ। ਕਿਡਨੀ ਵਾਲਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਜਿਸ ਤਰ੍ਹਾਂ ਪਿੱਛੇ ਜੇ ਭਾਈ ਸਾਹਿਬ ਨੇ ਦੱਸਿਆ ਸੀਗਾ ਕਿ ਉਹ ਅਜਵੈਣ ਅਤੇ ਲੂਣ ਦੇ ਨਾਲ ਹੀ ਉਹਨਾਂ ਦਾ ਜਿਹੜਾ ਟੀਕਾ ਛੁੱਟ ਗਿਆ ਆ। ਸੋ ਪਤਾ ਨਹੀਂ ਕਿਸੇ ਨੇ ਹੁਣ ਉਹਨਾਂ ਨੂੰ ਵੀ ਕਰਕੇ ਦੇਖਿਆ ਜਾਂ ਨਹੀਂ ਦੇਖਿਆ, ਕਰਕੇ ਦੇਖਣਾ ਚਾਹੀਦਾ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਬਹੁਤ ਭਲੇ ਦਾ ਕੰਮ ਕਰਦੇ ਆ। ਤੇ ਇੱਕ ਭਾਜੀ ਨੇ ਪੁੱਛਿਆ ਸੀ ਵੀ ਮੇਰੇ ਬੋਡੀ ਤੇ ਖਾਜ ਆਉਂਦੀ, ਮੈਂ ਕੈਂਪ ਚੋਂ ਆਇਆ। ਹਾਂਜੀ। ਉਹ ਇੰਡੀਅਨ ਸਟੋਰ ਤੋਂ ਹਰ ਇੱਕ ਤੋਂ ਕਾਲੀ ਜੀਰੀ ਮਿਲ ਜਾਂਦੀ ਆ। ਹਾਂਜੀ, ਮਿਲਦੀ ਆ।
ਉਹਨੂੰ ਬਿਲਕੁਲ ਥੋੜੀ ਜਿਹੀ ਲੈ ਕੇ ਤੇ ਚਾਹੇ ਇੱਕ ਵੇਲੇ ਚਾਹੇ 2 ਵੇਲੇ ਥੋੜੀ ਲੈਣੀ, ਖੁਸ਼ਕ ਹੁੰਦੀ ਆ ਉਹ ਤੇ ਖਾਜ ਹਟ ਜਾਓ ਬੋਡੀ ਤੇ। ਮੈਂ ਵਰਤੀ ਆ ਉਹ, ਫੀਡਬੈਕ ਹੀ ਸਮਝੋ ਤੁਸੀਂ। ਅੱਛਾ ਮੈਂ ਕਈਆਂ ਨੂੰ ਹੋਰ ਵੀ ਦੱਸਿਆ ਤੇ ਆਰਾਮ ਆਉਂਦਾ ਆ। ਤੇ ਇਹ ਖੁਸ਼ਕ ਕਰਕੇ ਥੋੜਾ ਜਿਹਾ ਨਾਲ ਘੇ ਵਰਤ ਲੈਣ, ਪਰ ਜਰਾ ਕੁ 2-3 ਮਹੀਨੇ ਲੈਣੀ ਪਊ ਇਹਨਾਂ ਨੂੰ। ਠੀਕ ਹੈ ਜੀ। ਹਾਂਜੀ, ਨਿੰਮ ਦਾ ਤੇਲ ਬੋਡੀ ਨੂੰ ਬਾਹਰ ਲਾ ਲੈਣ, ਨਿੰਮ ਵੀ ਖੁਸ਼ਕ ਹੁੰਦੀ ਆ। ਤੇ ਬਾਕੀ ਤਾਂ ਤੁਸੀਂ ਦੱਸੇ ਦਿੱਤਾ, ਇੱਕ ਬਹੁਤੇ ਗਰਮ ਪਾਣੀ ਨਾਲ ਫਿਰ ਨਾ ਨਹਾਉਣ। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਹ ਚੀਜ਼ਾਂ ਲੈ ਸਕਦੇ ਹਾਂ ਜੀ ਤੁਸੀਂ, ਲਓ ਥੋੜ੍ਹੀ ਥੋੜ੍ਹੀ। ਹੋ ਸਕਦਾ ਕੋਈ ਹੋਰ ਸਾਈਡ ਇਫੈਕਟ ਨਾ ਤੁਹਾਨੂੰ ਹੋਵੇ। ਤੁਸੀਂ ਇਹਨਾਂ ਚੀਜ਼ਾਂ ਨੂੰ ਥੋੜ੍ਹੀਆਂ ਥੋੜ੍ਹੀਆਂ ਲੈ ਕੇ ਦੇਖ ਸਕਦੇ ਹਾਂ। ਅਤੇ ਜਿਹੜੇ ਸਾਡੇ ਕਾਲਰਸ ਹੋਲਡ 'ਤੇ ਆ, ਪਲੀਜ਼ ਹੋਲਡ 'ਤੇ ਬਣੇ ਰਹਿਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਵਾਂਗੇ ਵਾਪਸ। 4082725200 ਸਟੂਡੀਓ ਦਾ ਫੋਨ ਨੰਬਰ ਆ, ਦੇਖ ਸਕਦੇ ਹਾਂ। ਉਹਨੇ ਇੱਕ ਬ੍ਰੇਕ ਪਰ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ, ਸਟੋਰਾਂ ਦੇ ਵਿੱਚ ਪਈਆਂ ਹੁੰਦੀਆਂ, ਘਰਾਂ ਵਿੱਚ ਪਈਆਂ ਹੁੰਦੀਆਂ, ਜਾਂ ਕਿਸੇ ਨਾ ਕਿਸੇ ਦਰਖਤ ਦੀਆਂ ਛਿੱਲਾਂ ਹੁੰਦੀਆਂ, ਜਾਂ ਉਹਨਾਂ ਨੂੰ ਛੋਟੀਆਂ ਮੋਟੀਆਂ ਜਿਹੜੀਆਂ ਡੋਡੀਆਂ ਲੱਗਦੀਆਂ ਉਹਨਾਂ ਦੀ ਗੱਲ ਕਰਦੇ ਹਾਂ, ਜਾਂ ਉਹਨਾਂ ਦੇ ਪੱਤੇ ਹੁੰਦੇ ਆ, ਕੁਛ ਵੀ ਹੁੰਦਾ ਆ, ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਆ ਅਤੇ ਜਿਸ ਦੇ ਨਾਲ ਤੁਹਾਨੂੰ ਬਿਮਾਰੀਆਂ ਤੋਂ ਆਰਾਮ ਆਉਂਦਾ। ਇਹੀ ਸਾਡੇ ਬਜ਼ੁਰਗ ਆ, ਇਹਨੂੰ ਕਹਿੰਦੇ ਹੁੰਦੇ ਸੀਗੇ ਹੋਮ ਰੈਮਡੀਜ਼। ਜਿਹੜੇ ਰਿਸ਼ੀ ਮੁਨੀ ਸੀਗੇ ਇਹਨਾਂ ਚੀਜ਼ਾਂ ਨੂੰ ਵਰਤਦੇ ਹੁੰਦੇ ਸੀ ਅਤੇ ਉਹਨਾਂ ਨੂੰ ਆਰਾਮ ਆਉਂਦਾ ਹੁੰਦਾ ਸੀ। ਵੈਸੇ ਉਹ ਬਿਮਾਰ ਨਹੀਂ ਸੀ ਹੁੰਦੇ, ਘੱਟੇ ਹੁੰਦੇ ਸੀਗੇ, ਪਰ ਉਹਨਾਂ ਨੂੰ ਆਰਾਮ ਇਹਨਾਂ ਚੀਜ਼ਾਂ ਤੋਂ ਆਉਂਦਾ ਹੁੰਦਾ ਸੀਗਾ। ਬਹੁਤ ਸਾਰੀਆਂ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਆ, ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਇਹ ਚੀਜ਼ਾਂ ਪੈਂਦੀਆਂ ਵੀ ਆ, ਜਾਂ ਬਿਊਟੀ ਦੀਆਂ ਕੋਈ ਚੀਜ਼ਾਂ ਹੋਣ ਉਹਨਾਂ ਦੇ ਵਿੱਚ ਵੀ ਐਲੋਵੇਰਾ ਵਗੈਰਾ ਬਹੁਤ ਚੀਜ਼ਾਂ ਜਿਹੜੀਆਂ ਪੈਂਦੀਆਂ। ਪਰ ਜੇ ਆਪਾਂ ਆਪਣੇ ਹਿਸਾਬ ਦੇ ਨਾਲ ਹੋਮ ਰੈਮਡੀ ਲੈਂਦੇ ਆ ਨਾ, ਅਤੇ ਫਿਰ ਤੁਹਾਨੂੰ ਹੋਰ ਵੀ ਜ਼ਿਆਦਾ ਆਰਾਮ ਆ ਜਾਂਦਾ, ਕਿਉਂਕਿ ਤੁਸੀਂ ਉਹ ਚੀਜ਼ ਨੂੰ ਸਿੱਧੀ ਲੈਂਦੇ ਆ, ਘੋਲ ਕੇ ਇੱਧਰ ਉੱਧਰ ਮਿਲਾ ਕੇ ਨਹੀਂ ਲੈਂਦੇ। ਅਤੇ ਇਸ ਦਾ ਸਾਈਡ ਇਫੈਕਟ ਕੋਈ ਨਹੀਂ ਗਾ, ਅਤੇ ਡਾਕਟਰ ਵੀ ਸਾਡੇ ਕੋਲ ਕੋਈ ਨਹੀਂ ਜੀ। ਥੋੜ੍ਹੀ ਚੀਜ਼ ਲਿਆ ਕਰੋ ਤਾਂ ਕਿ ਮਿਲੀਗ੍ਰਾਮ ਤੁਹਾਨੂੰ ਯਾਦ ਨਾ ਕਰਨੇ ਪੈਣ। ਇਹਨਾਂ ਚੀਜ਼ਾਂ ਨੂੰ ਤੁਸੀਂ ਲੈ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਦੇ ਤੁਹਾਡੇ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਪੁੱਛਣਾ ਸੀਗਾ, ਜਿਹੜਾ ਫੰਗਸ ਤੋਂ ਦੱਸਿਆ ਨਾ, ਗੰਧਕ ਦਾ ਅਰਕ ਕੀ ਦੱਸਿਆ ਸੀਗਾ? ਗੰਧਕ ਹੀ ਦੱਸੀ ਸੀਗੀ, ਕੋਈ ਨਹੀਂ ਆਪਾਂ ਦੁਬਾਰਾ ਫਿਰ ਉਹਨਾਂ ਨੂੰ ਕਿਉਂ, ਤੁਸੀਂ ਦੁਬਾਰਾ ਸੁਣ ਸਕਦੇ ਜੀ ਪ੍ਰੋਗਰਾਮ ਨੂੰ। ਗੰਧਕ ਦੱਸੀ ਸੀਗੀ, ਉਹਦੇ ਵਿੱਚ ਕੁਛ ਕਰਨਾ ਸੀਗਾ ਗੰਧਕ ਨੂੰ, ਜਿਹੜੀ ਤੁਹਾਡੇ ਫੰਗਸ ਹੈਗੀ ਆ ਉਹਦੇ ਲਈ। ਅਤੇ ਆਪਾਂ ਇਸ ਤਰ੍ਹਾਂ ਕਰਦੇ ਹਾਂ, ਜੇ ਤਾਂ ਉਹਨਾਂ ਦੀ ਕਾਲ ਆ ਗਈ ਤਾਂ ਦੱਸ ਦੇਣਗੇ, ਨਹੀਂ ਤਾਂ ਤੁਸੀਂ ਪ੍ਰੋਗਰਾਮ ਨੂੰ ਦੁਬਾਰਾ ਸੁਣਿਓ। ਅਮਰੀਕ ਸਿੰਘ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਮੈਂ ਵਿਧੀ ਪੁੱਛਣੀ ਸੀ ਤੁਹਾਨੂੰ ਪੱਥਰੀ ਬਾਰੇ, ਜਿਹੜੇ ਉਹ ਫੁੱਲ ਆ ਨਾ ਦੱਸੇ ਆਪਾਂ ਤੁਸੀਂ। ਹਾਂਜੀ ਹਾਂਜੀ। ਉਹ ਕਿਸ ਤਰ੍ਹਾਂ ਖਾਣੇ ਆ, ਕਿੱਦਾਂ, ਕਿੰਨੇ ਖਾਣੇ ਹੈ ਨਾ, ਤੇ ਜਿਹੜੇ ਆਪਾਂ ਤੇ ਸੁੱਕੇ ਆ, ਖਾ ਤਾਂ ਹੋਣੇ ਨਹੀਂਗੇ। ਆਪਾਂ ਕੋਸ਼ਿਸ਼ ਕਰਦੇ, ਜੇ ਉਹਨੇ ਦੁਬਾਰਾ ਕਾਲ ਕਰਤੀ ਠੀਕ ਹੈ, ਨਹੀਂ ਤਾਂ ਉਬਾਲ ਕੇ ਤਾਂ ਪੀ ਸਕਦੇ ਹਾਂ। ਅੱਛਾ ਜੀ, ਉਹ ਤਾਂ ਚਲੋ ਉਬਾਲ ਕੇ ਪੀ ਲਾਂਗੇ। ਅਰੇ ਪੱਥਰ ਦੇ ਚੱਟ ਦੇ ਪੱਤੇ ਸੀ, ਇਹ ਕਿੱਦਾਂ ਖਾਣੇ? ਤਾਂ ਖਾ ਸਕਦੇ ਹਾਂ ਦੰਦੀਆਂ ਵੱਢ ਕੇ। ਨਹੀਂ, ਕਿੱਦਾਂ ਖਾਣੇ? ਸਵੇਰ ਨੂੰ ਨਿਰਣੇ ਕੱਢ ਦੇ ਜਾਂ ਕਿੱਦਾਂ ਰੋਟੀ ਖਾ ਕੇ? ਹਾਂ, ਇਹ ਕਿਸੇ ਨੂੰ ਪੁੱਛਦੇ, ਜੇ ਕਿਸੇ ਨੇ ਕੀਤਾ ਹੋਊਗਾ ਤਾਂ। ਚਲੋ ਠੀਕ ਹੈ ਜੀ, ਠੀਕ ਹੈ। ਅਗਲੇ ਕਾਲਰ ਨੇ ਸਾਡੇ ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਬੱਚੇ ਦੇ ਕਹਿੰਦੇ ਸੀ ਰੈਸ਼ ਆ ਬਹੁਤ, ਉਹ ਜਿਹੜੀ ਪੈਟਰੋਲੀਅਮ ਜੈਲੀ ਵੈਸਲੀਨ ਹੁੰਦੀ ਉਹ ਲਾਉਣ। ਹਾਂਜੀ, ਪੈਟਰੋਲੀਅਮ ਜੈਲੀ ਨਾਲ ਵੀ ਹੋ ਜਾਂਦਾ। ਠੀਕ ਹੈ ਜੀ। ਅੱਖਾਂ 'ਚ ਖਾਜ ਆਉਂਦੀ ਆ, ਉਹ ਚਿੱਟਾ ਪਿਆਜ਼ ਦਾ ਰਸ ਤੇ ਸ਼ਹਿਦ ਤੇ ਨਿੰਬੂ ਬਰਾਬਰ ਪਾ ਕੇ ਰਲਾ ਕੇ ਤਾਂ ਉਹ ਪਾਉਣ, ਉਹਨਾਂ ਬਹੁਤ ਫਾਇਦਾ, ਉਹਨਾਂ ਨਿਗਾਹ ਵੀ ਵੱਧਦੀ ਆ। ਠੀਕ ਹੈ ਜੀ। ਤੇ ਜਿਹੜੇ ਦੁਬਾਰਾ ਆ ਜਾਓ। ਇੱਕ ਕੁਛ ਹੋਰ ਸੀਗਾ, ਕੋਈ ਨਹੀਂ, ਦੁਬਾਰਾ ਆ ਜਾਓ ਤੁਸੀਂ। ਹਾਂਜੀ, ਚਲੋ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਚਰਨ ਸਿੰਘ ਗਿੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਤਾਂ ਜੀ ਕਬਜ਼ ਦੇ ਬਾਰੇ ਪੁੱਛਣਾ ਸੀਗਾ ਵੀ ਕਾਫੀ ਚਲੋ ਕਰੋਨਿਕ ਹੀ ਬਣੀ ਹੋਈ ਆ। ਮੈਂ ਤਿਰਫਲਾ ਵੀ ਵਰਤ ਕੇ ਦੇਖਿਆ, ਇਸਬਗੋਲ ਵੀ, ਕੰਧ ਵੀ, ਤੇ ਛੋਟੀ ਹਰੜ ਕਿਸੇ ਨੇ ਕਿਹਾ ਸੀਗਾ, ਵੀਰ ਜੀ ਦੱਸਦੇ ਹੁੰਦੇ ਆ, ਜਗਵੀਰ ਵੀ, ਫਿਗਸ ਵੀ ਲੈ ਸਕਦੇ, ਪਰ ਕਿਸੇ ਨਾਲ ਇੰਨਾ ਕੋਈ ਫਰਕ ਨਹੀਂ ਪੈਂਦਾ। ਇੱਕ ਸਾਡੇ ਕੋਲ ਕਿਸੇ ਨੇ ਚੂਰਨ ਜਿਹਾ ਬਣਾ ਕੇ ਦਿੱਤਾ ਸੀਗਾ, ਉਹ ਡਰਾਈਵਰ ਸੀਗਾ ਸਾਡੇ ਨਾਲ, ਉਹ ਮੁੜ ਕੇ ਲੱਭਾ ਨਹੀਂ, ਉਹਦੇ ਨਾਲ ਬਿਲਕੁਲ ਠੀਕ ਉਹਦਾ ਹੋ ਜਾਂਦਾ ਸੀ ਜੇ ਕਿਤੇ ਕਬਜ਼ ਹੋਈ ਹੋਵੇ। ਪਰ ਹੁਣ ਤੁਸੀਂ ਉਹ ਦੱਸੋ ਕਿ ਉਸ ਚੂਰਨ ਦੇ ਵਿੱਚ ਸੀਗਾ ਕੀ? ਆਈ ਡੋਂਟ ਨੋ, ਮੈਨੂੰ ਤਾਂ ਪਤਾ ਨਹੀਂ। ਸ਼ਾਇਦ ਉਹ ਕਹਿੰਦਾ ਸੀਗਾ ਵੀ ਤੁਮੇ ਮਾਰੀ ਜਵੈਣ ਵਾ, ਹੋ ਸਕਦਾ ਹੈ। ਤੁਮੇ ਦੇ ਵਿੱਚ ਭੇ ਕੇ ਜਿੱਦਾਂ ਸੁਕਾ ਕੇ ਉਹਦਾ ਜੂਸ ਉਹ ਕਹਿੰਦਾ ਸੀ, ਪਰ ਮੁੜ ਕੇ ਬੜੀ ਟਰਾਈ ਕੀਤੀ ਤੇ ਲੱਭੇ ਉਹ ਬਿਲਕੁਲ ਥੋੜੀ ਲੈ ਕੇ
ਆਰਾਮ ਜਿਹੜੇ ਹੁਣ ਤੇ YouTube ਤੇ ਜਾਂ ਤੁਹਾਡੇ ਵੀ ਕਈ ਵਾਰ ਸੁਣਿਆ, ਉਹ ਨੁਸਖੇ ਵਰਤ ਕੇ ਦੇਖਿਆ, ਉਹਦਾ ਫਰਕ ਨਹੀਂ। ਰਿੰਡੀ ਦਾ ਤੇਲ ਜਿਹੜਾ ਹੈ ਜੀ, ਉਹ 2-3 ਚਮਚੇ ਵੀ ਪੀ ਕੇ ਦੇਖਿਆ, ਪਰ ਉਹ ਤੁਹਾਨੂੰ ਆਰਾਮ ਨਹੀਂ ਆਇਆ, ਹੋਰ ਲੋਕਾਂ ਨੂੰ ਆਰਾਮ ਆਉਂਦਾ, ਬੋਡੀ ਆਪੋ ਆਪਣੀ ਆ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਚਲੋ ਠੀਕ ਹੈ ਜੀ, ਥੈਂਕ ਯੂ। ਜਸਵੀਰ ਹੋਣੀ ਇਹ ਦੱਸਣ ਤਾਂ ਫਿਰ ਠੀਕ ਹੈ ਜੀ, ਜ਼ਰੂਰ ਸੁਣਦੇ ਰਹੋ ਜੀ ਤੁਸੀਂ। ਇਹ ਵੀਰਵਾਰ ਨੂੰ ਵੀ ਜ਼ਰੂਰ ਸੁਣਿਓ। ਬੋਡੀ ਆਪੋ ਆਪਣੀ ਆ ਜੀ, ਕਈਆਂ ਨੂੰ ਤੇ ਆਰਾਮ ਆ ਜਾਂਦਾ ਆ। ਤੁਸੀਂ ਫਿੱਗ ਦਾ ਦੱਸਿਆ, ਲੋਕਾਂ ਨੂੰ ਫਿੱਗ ਤੋਂ ਬਹੁਤ ਆਰਾਮ ਆ। ਜਿਹੜੇ ਫਰੂਟ ਆ ਨਾ ਪੀ ਨਾਲ ਸ਼ੁਰੂ ਹੁੰਦੇ ਆ, ਉਹ ਖਾਇਆ ਕਰੋ। ਇਹ ਇੱਦਾਂ ਓਵਰਨਾਈਟ ਕੁਛ ਨਹੀਂ ਹੋਣਾ, ਇੱਕ ਵੀਕ ਤੁਸੀਂ ਸਹਾਰਾ ਲੈ ਲਿਆ ਕਿਸੇ ਚੀਜ਼ ਦਾ ਤੇ ਉਹ ਹੋ ਜਾਊਗਾ। ਰੈਗੂਲਰ ਚੀਜ਼ਾਂ ਜਿਹੜੀਆਂ ਆਮ ਖਾਣ ਵਾਲੀਆਂ ਆ ਨਾ, ਉਹਨਾਂ ਨੂੰ ਤੁਸੀਂ ਜ਼ਰੂਰ ਖਾਇਆ ਕਰੋ, ਉਹਨਾਂ ਨੂੰ ਜ਼ਰੂਰ ਲੈਂਦੇ ਰਿਹਾ ਕਰੋ। ਇਹ ਕੰਟੀਨਿਊ ਚੀਜ਼ਾਂ ਲੈਣੀਆਂ ਪੈਣੀਆਂ ਤੁਹਾਨੂੰ, ਜ਼ਰੂਰ ਉਹਨਾਂ ਦਾ ਸੇਵਨ ਕਰਿਆ ਕਰੋ। ਚੀਆ ਸੀਡ ਆ, ਉਹ ਲੈ ਲਿਆ ਕਰੋ, ਪੀ ਲਿਆ ਕਰੋ, ਉਹਨਾਂ ਨੂੰ ਪੀ ਲਿਆ ਕਰੋ। ਸਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਆਪਣੇ ਹਸਬੈਂਡ ਬਾਰੇ ਪੁੱਛਣਾ ਆ। ਇੱਕ ਦੀ ਉਹਨਾਂ ਦਾ ਬੈਡ ਕੋਲੈਸਟਰੋਲ ਜਿਹੜਾ ਵਾ 70 ਚਾਹੀਦਾ ਤੇ ਉਹ 144 ਆ, ਤੇ ਇੱਕ ਉਹਨਾਂ ਦੇ ਬਲੱਡ ਦੇ ਵਿੱਚ ਜਿਹੜੀ ਫੈਟ ਬਹੁਤ ਜ਼ਿਆਦਾ ਆਈ ਆ ਟੈਸਟਾਂ ਦੇ ਵਿੱਚ, ਤੇ ਉਹ ਨਰਵਸ ਬਹੁਤ ਹੁੰਦੇ ਆ, ਤੇ ਨਰਵਸ ਹੋ ਕੇ ਨਰਵਸ ਨਾ ਜਦੋਂ ਜਾਂ ਬਾਹਰ ਨੂੰ ਆਉਂਦੇ ਵੀ ਮੈਂ ਬਾਹਰ ਜਾਵਾਂ, ਬਾਹਰ ਭੱਜ ਜਾ, ਰਾਤ ਨੂੰ ਨੀਂਦ ਨਹੀਂ ਆਉਂਦੀ। ਠੀਕ ਹੈ, ਥੋੜਾ ਕੋਈ ਬਹੁਤ ਲੱਗਦੀ, ਲੱਤਾਂ ਨੂੰ ਬਹੁਤ ਧੋੜ ਲੱਗਦੀ ਜੀ। ਪਲੀਜ਼ ਕੋਈ ਦੱਸੋ ਇਹਨਾਂ ਬਾਰੇ। ਇੱਕ ਮੈਨੂੰ ਦੱਸੋ ਕਿ ਮੈਂ ਬ੍ਰਹਮੀ ਪਾਊਡਰ ਲਿਆਈ ਆ, ਜਿਹੜਾ ਬ੍ਰਹਮੀ ਬੂਟੀ ਦਾ, ਤੇ ਮਿਸ਼ਰੀ ਉਹ ਕਿਵੇਂ ਲੈਣੀ ਆ, ਤੇ ਮਤਲਬ ਕਿੰਨੀ ਮਾਤਰਾ ਚ ਲੈਣੀ ਆ। ਠੀਕ ਹੈ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਬਲੱਡ 'ਚ ਫੈਟ ਤੇ ਕੋਲੈਸਟਰੋਲ ਮੇਰੇ ਖਿਆਲ ਇੱਕੋ ਇਲਾਜ ਹੈ ਇਹਨਾਂ ਦਾ ਜੀ। ਦਾਲਚੀਨੀ ਤੇ ਕਲੌਂਜੀ ਸ਼ਾਇਦ ਨਾ ਲੈਣੀ ਆ, ਹਟ ਜਾਊਗੇ। ਹੁਣ ਅਖੀਰ ਜਾਏ ਤੇ ਮੈਨੂੰ ਦੱਸਣਾ ਪਿਆ ਇਹ ਕੋਲੈਸਟਰੋਲ ਬਲੱਡ ਫੈਟ ਆ ਤੁਹਾਡਾ ਮੋਟਾ ਆ, ਤੇ ਇਹਨਾਂ ਦੇ ਲਈ ਤੁਸੀਂ ਇਹ ਚੀਜ਼ਾਂ ਲੈ ਸਕਦੇ ਆ। ਦਾਲਚੀਨੀ ਤੇ ਕਲੌਂਜੀ ਇੱਕੋ ਮਾਤਰਾ 'ਚ ਕੁੱਟ ਕੇ ਉਹਨਾਂ ਨੂੰ ਰਲਾ ਲਓ ਤੇ ਸ਼ਹਿਦ 'ਚ ਉਂਗਲੀ ਭੇਂ ਕੇ ਤੇ ਉਹ ਖਾਓ, ਵੀਕ ਦੇ ਵਿੱਚ ਤੁਹਾਨੂੰ ਆਰਾਮ ਆਊਗਾ। ਹਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੋੜੇ ਜਿਹੇ ਬੀਬੀਆਂ ਕਾਲੀਆਂ ਕਾਪੀਆਂ ਜਿਹਨਾਂ ਨੇ ਕੀਤੀਆਂ, ਉਹਨਾਂ ਨੇ ਚਿੱਟੀਆਂ ਨਹੀਂ ਕਰਨੀਆਂ, ਤੇ ਬਤੇਰੀ ਡੰਡ ਮੈਂ ਲਾਈ ਉਹਨਾਂ ਦੀ। ਕਿ ਹੁਣ ਸਾਡੀਆਂ ਨੂੰ ਤੇ ਪਤਾ ਲੱਗ ਗਿਆ, ਗਾਂ ਦੱਸਣਾ ਨਹੀਂ ਚਾਹੁੰਦੇ। ਮੈਂ ਕਿਹਾ ਕਿਉਂ ਭਲਾ ਨਾ ਕਰਿਓ, ਚੰਗੀ ਗੱਲ ਆ। ਅੱਛਾ, ਉਹਨਾਂ ਨੂੰ ਹੀ ਹੁਣ ਜਿਹੜੇ ਜਿਨ੍ਹਾਂ ਨੇ ਲਿਖਿਆ ਨਾ ਆਰਥੋਰਾਈਟਸ ਦੇ ਜੋੜਾਂ ਲਈ ਸਾਰੀਆਂ ਹੀ ਕਾਪੀਆਂ ਭਰੀਆਂ ਵਾ, ਜੇ ਉਹ ਨਹੀਂ ਨਾ ਦੱਸਦੀਆਂ ਤੇ ਫਿਰ ਉਹਨਾਂ ਨੂੰ ਹੋ ਹੀ ਜਾਣਾ ਵਾ। ਇਹਦੇ ਵਿੱਚ ਗੁੱਸੇ ਵਾਲੀ ਗੱਲ ਨਹੀਂ। ਕੋਈ ਨਹੀਂ, ਤੁਸੀਂ ਆਪਣਾ ਦੱਸੋ। ਹਾਂ, ਅੱਛਾ ਜੀ, ਜਿਹਨਾਂ ਨੂੰ ਖਾਂਸੀ ਆ ਨਾ ਜੀ, ਉਹ ਲక్ష్ਮੀ ਪਰਾਸ ਜਿਹੜੀ ਉਹ ਬੈਸਟ ਆ ਸਾਰਿਆਂ ਨਾਲੋਂ। ਉਹ ਇਹ ਜਿਹਨਾਂ ਜ਼ਿਆਦਾ ਖੰਘ ਉਹ ਪੀ ਸਕਦੇ ਜੀ। ਜੇ ਉਹਨਾਂ 'ਚ ਨਹੀਂ ਤੁਸੀਂ ਮੰਗਾਉਣੀ ਆਨਲਾਈਨ ਤੋਂ, ਤੇ ਉਹ ਤੁਸੀਂ ਮਨੱਕਾ ਉਬਾਲ ਕੇ ਪੀ ਲਓ। ਬਲਗਮਲੀ, ਔਲਾ ਤੇ ਮਲੱਠੀ ਖਾਲੀ ਪੇਟ ਕੋਸੀ ਪਾਣੀ ਨਾਲ ਲੈ ਲਓ, ਤੇ ਜਿਹੜਾ ਤਿਰਫਲਾ ਪਾਊਡਰ ਆ ਇਹਨੂੰ ਸ਼ਹਿਦ ਪਾ ਕੇ ਦੀ ਚਟਣੀ ਖਾ ਲਓ, ਉਹਦੇ ਨਾਲ ਵੀ ਬਲਗਮ ਨਿਕਲ ਜਾਂਦੀ ਆ। ਤੁਲਸੀ 15 ਗ੍ਰਾਮ ਲੈ ਲਓ ਤੇ 10 ਕੁ ਪਾ ਲਓ ਵਿੱਚ। ਕਾਲੀ ਮਿਰਚ ਅੰਦਾਜ਼ੇ ਦਾ, ਇਹਨੂੰ ਸ਼ਹਿਦ ਨਾਲ ਚੱਟੋਗੇ ਤਾਂ ਵੀ ਆਰਾਮ ਆ ਜਾਂਦਾ ਬਲਗਮ ਦਾ। ਸੌਂਫ, ਜਵੈਣ, ਮਲੱਠੀ ਬਰਾਬਰ ਲੈ ਕੇ ਇਹਨਾਂ ਨੂੰ ਵੀ ਤੁਸੀਂ ਖਾ ਸਕਦੀਆਂ ਤੇ ਨਾਲ ਆਰਾਮ ਆ ਜਾਂਦਾ ਆ। ਤੇ ਜਿਹੜਾ ਕਾਲਾ ਨਮਕ ਉਹਦਾ ਟੁਕੜਾ ਜਿਹੜਾ ਮੂੰਹ 'ਚ ਰੱਖੋ, ਉਹਦੇ ਨਾਲ ਵੀ ਫਰਕ ਪਊਗਾ। ਬਾਕੀ ਛਾਤੀ ਤੇ ਟਰਪਨਟਾਈਨਲ ਜਿਹਨਾਂ ਨੂੰ ਜ਼ਿਆਦਾ ਵਾ ਉਹ ਲਾ ਲਓ। ਜੇ ਆ ਲక్ష్ਮੀ ਪਰਾਸ ਮਿਲ ਜੇ ਸਾਰਿਆਂ ਨਾਲੋਂ ਬੈਸਟ ਆ। ਅੱਗੇ ਜਿਹੜਾ ਦੱਸਿਆ ਸੀ ਨਾ ਲਿਵਰ ਉਹਨਾਂ ਦਾ ਖਰਾਬ ਆ, ਲਿਵਰ ਵਾਸਤੇ ਜੇ ਉਹ ਇੰਡੀਆ ਰਹਿੰਦੇ ਆ ਤਾਂ ਇੱਕ ਉੱਥੇ ਪੀਲਕ ਬੂਟੀ ਮਿਲਦੀ ਆ ਜੀ। ਠੀਕ ਹੈ। ਪੀਲਕ ਬੂਟੀ ਦਾ ਕਾੜਾ ਪੀ ਲੈਣ, ਗਾਜਰ ਦਾ ਜੂਸ ਪੀ ਲੈਣ, ਹਰੀ ਮੇਥੀ ਦਾ ਉੱਥੇ ਜੂਸ ਪੀ ਜਾਣ, ਲੌਕੀ ਦਾ ਜੂਸ ਪੀ ਲੈਣ 2 ਚਮਚ ਪਾ ਕੇ, ਧਨੀਆ ਪਾ ਕੇ, ਤੇ ਗਲੋ ਦਾ ਰਸ ਉਹ ਜ਼ਰੂਰ ਪੀਣ, ਹਰਿਆ ਧਨੀਆ ਪਾ ਕੇ। ਇਹਦੇ ਨਾਲ ਵੀ ਲਿਵਰ ਦਾ ਆਰਾਮ ਆ ਜਾਊਗਾ। ਤੇ ਭੜਥਾ ਖਾਣ ਉਹ ਬਤਾਊਂ ਦਾ, ਕਰੇਲੇ ਦਾ ਰਸ ਵੀ ਉਹ ਪੀਣ ਜਿਨ੍ਹਾਂ ਨੂੰ ਇਹਨਾਂ ਦਾ ਜਿਗਰ ਖਰਾਬ ਆ। ਜਿਹੜੇ ਕੰਨ ਵਾਲੇ ਸੀਗੇ ਉਹਨਾਂ ਦੇ ਲਈ ਦੱਸ ਦਿੰਦੇ, ਉਹਨਾਂ ਲਈ ਅੱਗੇ ਵੀ ਦੱਸਿਆ, ਉੱਦਾਂ ਤਾਂ ਇੱਥੇ ਬੜੀ ਦਫਾ ਦੱਸਿਆ। ਉਹ ਲਿਖਦੀਆਂ ਨਹੀਂ ਗੀਆਂ। ਕੰਨ ਦੇ ਵਿੱਚ ਜਿਹਨਾਂ ਦੇ ਖੁਰਕ ਹੁੰਦੀ ਹੈ, ਸ਼ਰਾਬ ਮਾਜੂ ਪਾ ਕੇ ਪਾ ਲਓ। ਤੇ ਆੜੂ ਦਾ ਇੰਡੀਆ, ਜਿਹਨਾਂ ਦੇ ਕੰਨ ਦੁਖਦੇ ਆ, ਖਾਰਿਸ਼ ਹੁੰਦੀ, ਉਹ ਆੜੂ ਦਾ ਤੇਲ ਇੰਡੀਆ ਤੋਂ ਮਿਲ ਜਾਂਦਾ, ਉਹ ਪਾ ਲਓ। ਤੇ ਜਿਹੜੀ ਵਿਕਸ ਹੁੰਦੀ ਆ ਉਹ ਕੰਨ 'ਚ ਲਾ ਲਓ ਜਿਹਨਾਂ ਦੇ ਜ਼ਿਆਦਾ ਖਰਚ ਹੁੰਦੀ ਆ। ਤੇ ਜਿਹਨਾਂ ਨੂੰ ਗਲੇ ਦੇ ਵਿੱਚ ਖੁਰਕ ਹੁੰਦੀ ਆ, 50 ਗ੍ਰਾਮ ਸੁੰਡ ਲੈ ਲਓ, ਕਾਲੀ ਮਿਰਚ ਲੈ ਲਓ, ਮਗਾਂ ਲੈ ਲਓ, ਤੇ ਦਾਲਚੀਨੀ ਲੈ ਲਓ, ਤੇ ਲੌਂਗ ਲੈ ਕੇ ਤੇ ਸ਼ਹਿਦ ਨਾਲ ਚੱਟੋ, ਫਿਰ ਗਲੇ ਦੀ ਖਾਰਿਸ਼ ਨਹੀਂ ਜੀ ਉਹਦੀ ਹੁੰਦੀ। ਠੀਕ ਹੈ ਜੀ। ਤੇ ਬਾਕੀ ਇਹ ਵੀ ਜਿਹੜੇ ਲੌਂਗ ਆ ਨੇ, ਇਹਨਾਂ ਨੂੰ ਜੇ ਤਿਲ ਵਿੱਚ ਸਾੜ ਕੇ ਲੈ ਲੈਣ ਨਾ, 2 ਬੂੰਦਾਂ ਪਾ ਕੇ ਕੰਨ 'ਚ ਪਾਓਗੇ ਤੇ ਇਹਦੇ ਨਾਲ ਤਾਂ ਬਹੁਤੀ ਛੇਤੀ ਆਰਾਮ ਆਉਂਦਾ। ਤੇ ਜਿਨ੍ਹਾਂ ਦੇ ਮੂੰਹ ਦੇ ਛਾਲੇ ਹੁੰਦੇ ਆ, ਉਹ ਬੋਰਿਕ ਐਸਿਡ ਗਲਿਸਰੀਨ ਲਾਓ। ਮੂੰਹ 'ਚ ਛਾਲੇ ਤਾਂ ਪੈਂਦੇ ਤੁਹਾਡੇ ਪੇਟ 'ਚ ਨੁਕਸ ਆ, ਤੁਹਾਡਾ ਪੇਟ ਨਹੀਂ ਠੀਕ, ਤਾਂ ਹੀ ਕਰਕੇ ਉਹ ਗਲਿਸਰੀਨ ਲਾ ਲਓ। ਮਲੱਠੀ ਦਾ ਟੁਕੜਾ ਚੂਸੀ ਚਲੋ। ਤੇ ਇਹਦੇ ਵਿੱਚ ਵਿਟਾਮਿਨ B ਕੰਪਲੈਕਸ ਥੋੜਾ ਜਿਹਾ ਲੈ ਲੈਣਾ ਚਾਹੀਦਾ ਵਾ, ਉਹ ਵੀ ਕੰਮ ਕਰ ਜਾਂਦਾ। ਤੇ ਮੂੰਹ ਵਿੱਚ ਛੋਟੀ ਹਰੜ ਜਿਹੜੀ ਆ ਉਹ ਚੂਸ ਲਓ।
ਠੀਕ ਹੈ। ਜਿਨ੍ਹਾਂ ਨੂੰ ਅਰਥੋਰਾਈਟਸ ਸੀ ਜੋੜ, ਉਹਨਾਂ ਲਈ ਤੇ ਆਪਾਂ ਬਹੁਤ ਕੁਛ ਅੱਗੇ ਦੱਸ ਚੁੱਕੇ ਹਾਂ। ਸੁੰਡ, ਕਾਲੀ ਮਿਰਚ, ਤੁੰਮੇ ਦਾ ਪਾਊਡਰ ਸਵੇਰੇ ਚਮਚੇ ਲਈ ਚਲੋ, ਗ੍ਰੀਨ ਟੀ ਪੀਓ। ਠੀਕ ਹੈ। ਮੇਥੇ ਹਾਲੋਂ ਜਵੈਣ ਬਰਾਬਰ ਪਾ ਕੇ ਲਈ ਚਲੋ। ਤੇ ਆ ਜਿਹੜਾ ਬੱਚੇ ਲਈ ਦੱਸ ਹੀ ਦਿੱਤਾ ਜਗਬੀਰ ਭਾਜੀ ਨੇ ਕੌਂਸਟੀਪੇਸ਼ਨ ਤੇ, ਉਹ ਉਹਨਾਂ ਨੇ ਦੱਸ ਦਿੱਤਾ। ਬਾਕੀ ਇੱਕ ਮੇਰੀ ਭਾਜੀ ਜਗਬੀਰ ਨੂੰ ਇੱਕ ਹੈਗੀ ਆ ਬੇਨਤੀ ਆ ਕਿ ਇੱਕ ਔਰਤ ਗੋਡੇ ਦਾ ਆਪਰੇਸ਼ਨ ਉਹਦਾ ਹੋ ਚੁੱਕਾ, ਗੋਡੇ ਨੂੰ ਉਹਨੂੰ ਕੋਈ ਤਕਲੀਫ ਨਹੀਂ, ਜਿਹੜੀਆਂ ਉਹਦੀਆਂ ਪੀਣੀਆਂ ਜਗਬੀਰ ਭਾਜੀ ਸੁਣਦੇ ਆ ਉਹਨਾਂ 'ਚ ਇੰਨੇ ਚੀਰ ਪੈਂਦੇ ਆ ਨਾ, ਉਹਨੇ ਔਲੇ ਖਾ ਕੇ ਵੀ ਵੇਖ ਲਿਆ ਤੇ ਪਪੀਤਾ ਉਹ ਡੇਲੀ ਖਾਂਦੀ ਆ। ਠੀਕ ਹੈ। ਪਪੀਤਾ ਉਹ ਰੋਜ਼ ਖਾਂਦੀ ਆ ਜੀ, ਔਲੇ ਖਾਂਦੀ ਆ। ਬਾਕੀ ਜਿੰਨੇ ਵੀ ਆ ਇਹਨਾਂ ਦੱਸੇ, ਫੁੱਲ ਮਖਾਣੇ ਵੀ ਖਾ ਲਏ, ਉਹਨੂੰ ਕਿਤੇ ਆਰਾਮ ਨਹੀਂ ਆਇਆ। ਕੋਈ ਨਹੀਂ, ਜ਼ਰੂਰ ਦੱਸਣਗੇ ਜਿੱਦਣ ਆਉਣਗੇ ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਉਹ ਜਿਹੜਾ ਕਹਿੰਦੇ ਸੀ ਨਾ ਜਵੈਣ ਲੂਣ ਪਾ ਕੇ ਖਾਣੀ ਆ, ਉਹ ਮੈਂ 3 ਦਿਨ ਖਾਧੀ ਤੇ ਉਹਦੇ ਨਾਲ ਮੈਨੂੰ ਲੱਗ ਕੇ ਪਿਸ਼ਾਬ ਆਉਣ ਲੱਗ ਗਿਆ। ਉਹ ਗਰਮੀ ਹੋ ਗਈ ਤੁਹਾਨੂੰ? ਠੀਕ ਹੈ। ਹਾਂ, ਤੇ ਇਸ ਕਰਕੇ ਉਹ ਆਪਣਾ ਖਿਆਲ ਰੱਖਣ ਜਿਹਨੇ ਖਾਣੀ ਆ, ਕੱਲੀ ਸ਼ੂਗਰ ਹੀ ਨਹੀਂ ਠਾਉਣੀ, ਹੋਰ ਵੀ ਕੰਮ ਹਟਾਉਣੇ। ਕੋਈ ਨਹੀਂ, ਮੈਂ ਉਦੋਂ ਵੀ ਦੱਸਿਆ ਸੀ ਕਿ ਗਰਮ ਹੁੰਦੀ ਆ, ਜੇ ਕਿਸੇ ਨੂੰ ਪਚਦੀ ਤਾਂ ਲਓ, ਨਹੀਂ ਤਾਂ ਤੁਸੀਂ ਲੱਸੀ ਪੀ ਲਓ, ਕਾਲੀ ਆਪਣੀ ਕੱਚੀ ਲੱਸੀ ਪੀ ਲਓ। ਕੁਲਦੀਪ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂ, ਹੁਣ ਇੱਕ ਭਾਜੀ ਪੁੱਛਦੇ ਸੀ ਕਬਜ਼ ਬਾਰੇ। ਹਾਂਜੀ। ਉਹ ਜੀ ਕੌੜ ਤੁਮੇ ਦਾ ਪਾਊਡਰ ਮਿਲ ਜਾਂਦਾ ਆਪਣੇ ਆਮ ਹੀ ਦੁਕਾਨਾਂ ਤੋਂ, ਉਹ ਲੈ ਲੈਣ ਤੇ ਵਿੱਚ ਉਹਦੇ ਅੱਧੀ ਮਾਤਰਾ ਦੇ ਵਿੱਚ ਜਿੰਨਾ ਉਹ ਪਾਊਡਰ ਹੋਵੇ ਜਵੈਣ ਕੁੱਟ ਕੇ ਪਾ ਲੈਣ ਤੇ ਥੋੜਾ ਜਿਹਾ ਸਵਾਦ ਅਨੁਸਾਰ ਕਾਲਾ ਲੂਣ। ਠੀਕ ਹੈ ਜੀ। ਉਹ ਛੋਟਾ ਅੱਧਾ ਚਮਚਾ ਉਸੇ ਪਾਣੀ ਨਾਲ ਲੈਣ, 2 ਵਾਰੀ ਲੈਣਗੇ ਤੇ ਕਬਜ਼ ਹਟ ਜੂਗੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਜੀ ਪਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਉਹਦਾ ਭਾਜੀ ਨੇ ਉਹ ਦੱਸ ਦਿੱਤਾ ਆ ਕਬਜ਼ ਬਾਰੇ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਮੈਂ ਦਵਾਈ ਬਣਵਾਈ ਸੀ ਇੰਡੀਆ ਤੋਂ, ਉਦੋਂ ਮੈਂ ਤੁੰਮਿਆਂ ਦਾ ਪੁੱਛਦੀ ਸੀ ਵੀ ਇੱਥੇ ਤੁੰਮੇ ਮਿਲ ਜਾਂਦੇ ਕਿ ਨਹੀਂ ਹਰੇ, ਤੇ ਚਲੋ ਮੈਂ ਤਾਂ ਹੁਣ ਪਾਊਡਰ ਲੈ ਆਂਦਾ ਨਾ ਤੁੰਮਿਆਂ ਦਾ। ਉਹ ਏਦਾਂ ਬਣਾਈ ਸੀ ਨਾ ਜਿੱਦਾਂ ਤੁੰਮਿਆਂ ਦੇ ਵਿੱਚ ਨਾ 4 ਹੀ ਜਵੈਣਾਂ ਦੇ ਜਿੱਦਾਂ ਭਰ ਦਿੱਤੀਆਂ ਚੀਰੇ ਦੇ ਕੇ, ਧੁੱਪ ਸੀਗੀ ਉੱਥੇ, ਤੇ 4 ਹੀ ਲੂਣ, ਜਿਹਨੇ ਦੱਸਿਆ ਸੀ ਏਦਾਂ ਦੱਸਿਆ ਸੀ, ਪਰ ਪਤਾ ਨਹੀਂ ਹੁਣ ਉਹਨਾਂ ਨੇ ਜਿੱਦਾਂ ਕਿੱਦਾਂ ਕੀ ਪਾਇਆ ਕੀ ਨਹੀਂ, ਉਹ ਤਾਂ ਮੇਰੀ ਦਰਾਣੀ ਮੁੱਕ ਗਈ ਆ ਨਾ ਹੁਣ। ਉਹ ਕਾਲ ਕਰਨਗੇ ਤਾਂ ਦੱਸਣਗੇ। ਹਾਂਜੀ ਠੀਕ ਹੈ। ਹਾਂਜੀ, ਤੇ ਉਹ ਵਿੱਚ ਵੀ ਇੰਦਰਜੌਂ ਪਾਏ ਸੀ ਤੇ ਵਿੱਚ ਅੜੂ ਪਾਇਆ ਸੀਗਾ। ਠੀਕ ਹੈ ਜੀ। ਤੇ ਇਹ ਬਣਵਾਈ ਤੇ ਸ਼ੂਗਰ ਲਈ ਸੀ, ਪਰ ਜਿਹਨੂੰ ਵੀ ਦਿੱਤੀ ਉਹ ਮੇਰੀ ਤਾਂ ਸਾਰੀ ਮੁਕਾਤੀ, ਕਹਿੰਦੇ ਸਾਡੀ ਤਾਂ ਕਬਜ਼ ਨਹੀਂ ਰਹੀ ਇਹਦੇ ਨਾਲ। ਠੀਕ ਹੈ ਜੀ। ਹਾਂਜੀ, ਇਹੀ ਤੁੰਮੇ ਵਾਲੀ ਪਾਈ ਬਣਾਈ ਸੀਗੀ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਮਹਿੰਦਰ ਕੌਰ ਜੀ। ਹਾਂ ਭੈਣ ਜੀ ਸਤਿ ਸ੍ਰੀ ਅਕਾਲ। ਮੇਰਾ ਗਲਾ ਬਹੁਤ ਖਰਾਬ ਆ ਭੈਣ ਜੀ, ਮੈਂ ਬਹੁਤ ਕੁਛ ਕਰਿਆ, ਹਟਦਾ ਹੀ ਨਹੀਂ ਗਲਾ। ਚਲੋ ਪੁੱਛ ਲੈਨੇ ਸਾਡੇ ਕੋਲ ਇੱਕੋ ਕਲਰ ਰਹਿ ਗਿਆ। ਬਲਵਿੰਦਰ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਕੰਮ ਤੇ ਸੀ ਤੇ ਮੈਂ ਲਾਸਟ ਤੇ ਆਈ ਹਾਂ, ਤੇ ਮੈਂ ਬਸ ਇੱਕ ਅੱਧਾ ਹੀ ਦੱਸਣਾ, ਫਿਰ ਮੈਂ ਨੈਕਸਟ ਟਾਈਮ ਦੱਸੂਗੀ। ਉਹ ਜਿਹੜਾ ਸ਼ੂਗਰ ਲਈ ਕਹਿੰਦੇ ਸੀ ਨਾ, ਉਹ ਥੋੜੀ ਸੌਂਫ ਪਾ ਲਿਆ ਕਰਨ। ਹਾਂਜੀ, ਕੋਈ ਨਾ ਕੋਈ ਜੁਗਾੜ ਹੁੰਦਾ, ਕਰ ਸਕਦੇ ਲੈ ਰਹੀ ਆ, ਉਹਨਾਂ ਸ਼ੂਗਰ ਘਟ ਗਈ। ਉਹ ਇੱਕ ਚੀਜ਼ ਹੋਰ ਵੀ ਲੈ ਰਹੇ ਆ, ਉਹ ਕਹਿੰਦੇ ਪਤਾ ਨੀ ਕਾਹਦੇ ਨਾਲ ਘਟੀ ਆ, ਉਹਨਾਂ ਨੇ ਇਨਸੂਲਿਨ ਡੋਜ਼ ਘਟਾਤੀ, ਹੁਣ ਹੋਰ ਵੀ ਘਟਾਉਣੀ ਆ। ਨਹੀਂ, ਹੋਰ ਚੀਜ਼ ਵੀ ਦੱਸ ਦੋ ਨਾ, ਕਿਹੜੀ ਹੋਰ ਚੀਜ਼ ਲੈ ਰਹੇ ਆ? ਹੋਰ ਚੀਜ਼ ਮੈਂ ਦੱਸ ਦਿੰਨੀ ਆ। ਉਹਨਾਂ ਨੇ ਲਏ ਆ ਬਦਾਮ ਤੇ ਫੁੱਲ ਮਖਾਣੇ ਤੇ ਖਸਖਸ ਤੇ 4 ਮਗਜ਼, ਇਹ ਕੁੱਟ ਕੇ ਉਹ ਪਾਊਡਰ ਬਣਾਇਆ ਹੋਇਆ, 1 ਚਮਚਾ ਲੈਂਦੇ ਆ ਰਾਤ ਨੂੰ ਦੁੱਧ ਨਾਲ। ਅੱਛਾ ਜੀ, ਠੀਕ ਆ। ਹਾਂ, ਉਹ ਕਹਿੰਦੇ ਮੈਨੂੰ ਫਿਗਰ ਆਊਟ ਨਹੀਂ ਹੋਇਆ ਵੀ ਕਾਹਦੇ ਨਾਲ ਘਟੀ, ਪਰ ਉਹ ਕਾਲਾ ਨੂਣ ਲੈਂਦੇ ਸੀ ਪਿੰਕ ਸਾਲਟ ਦੀ ਥਾਂ ਤੇ। ਠੀਕ ਆ। ਉਹਨਾਂ ਕੋਲ ਪਿੰਕ ਸਾਲਟ ਹੈ ਨਹੀਂ ਸੀ, ਉਹਨਾਂ ਕੋਲ ਕਾਲਾ ਨੂਣ ਸੀਗਾ। ਤੇ ਜਿਹੜਾ ਗੁੜਹਲ ਦੇ ਫੁੱਲ ਆ, ਇਹਨੂੰ ਇੰਗਲਿਸ਼ ਦੇ ਵਿੱਚ ਹਬੀਬੀਅਸ ਕਹਿੰਦੇ ਆ। ਉਹ ਅੱਛਾ, ਠੀਕ ਆ। ਹਾਂਜੀ, HIBISCUS। ਤੇ ਇਹ ਗੂਗਲ ਤੇ ਪਾ ਕੇ ਚੈੱਕ ਕਰਕੇ ਵੀ ਆਪਦਾ ਏਰੀਆ ਪਾ ਲਓ ਤੇ ਵੀ ਕਿੱਥੋਂ ਮਿਲ ਸਕਦੇ ਆ, ਡਰਾਈ ਮਿਲਣਗੇ, ਤੇ ਇਹਦੀ ਤੁਸੀਂ ਚਾਹ ਬਣਾ ਕੇ ਪੀ ਸਕਦੇ ਆ। ਠੀਕ ਹੈ ਜੀ। ਹਾਂਜੀ, ਤੇ ਜਿਹੜਾ ਦੂਸਰਾ ਹਾਰ ਸ਼ਿੰਗਾਰ ਦੇ ਪੱਤੇ, ਉਹ ਵੀ ਸਾਡੇ ਇੱਥੇ ਨਿਊਯਾਰਕ 'ਚ ਬੂਟਾ ਹੈਗਾ, ਕਿਸੇ ਦੇ ਘਰ ਲੱਗਿਆ ਹੋਇਆ, ਮੈਨੂੰ ਉਹਨਾਂ ਨੇ ਪੱਤੇ ਦਿੱਤੇ ਆ। ਤੇ ਜੈਸਮੀਨ ਨਾਈਟ ਕਹਿੰਦੇ ਆ ਇਹਨੂੰ, ਟੈਕਸਸ ਵਗੈਰਾ 'ਚ ਮਿਲ ਜਾਂਦਾ, ਤੇ ਚੈੱਕ ਕਰ ਲੈਣ ਗੂਗਲ ਤੇ। ਬਾਕੀ ਇਹ ਕਲੀਆਂ ਆ ਕਿਹੜੀਆਂ? ਨਹੀਂ, ਇਹ ਪੱਤੇ ਆ, ਪੱਤੇ ਆ, ਇਹਨੂੰ ਜੈਸਮੀਨ ਨਾਈਟ ਕਹਿੰਦੇ ਆ। ਅੱਛਾ, ਠੀਕ ਆ। ਹਾਂਜੀ, ਤੇ ਹਾਰ ਸ਼ਿੰਗਾਰ ਵੀ ਕਹਿੰਦੇ ਆ, ਰਸ ਰਾਣੀ ਵੀ ਕਹਿੰਦੇ, ਪੱਤੇ ਆ। ਮੇਰੇ ਕੋਲ ਤਾਂ ਪੱਤੇ ਦਿੱਤੇ ਸੀ ਮੈਨੂੰ ਕਿਸੇ ਨੇ, ਮੇਰੀ ਫਰੈਂਡ ਨੂੰ ਗਾਂ ਉਹਨੇ ਮੰਗਵਾਏ ਸੀ ਮੇਰੇ ਕੋਲ।
ਠੀਕ ਮੈਂ ਹੈ ਜੀ। ਦੇਖਿਆ ਉਹਨਾਂ ਦੇ ਘਰ ਲੱਗਾ ਹੋਇਆ। ਜੈਸਮੀਨ ਨਾਈਟ ਬੇਲ ਨਹੀਂ ਗੀ, ਬੂਟਾ ਆ। ਉਹਨੇ ਬੂਟਾ ਵਾ ਹਰੇ ਪੱਤੇ ਆ। ਠੀਕ ਹੈ, ਗਮਲੇ 'ਚ ਲੱਗਾ ਹੋਇਆ ਉਹਨਾਂ ਦੇ। ਠੀਕ ਹੈ ਜੀ। ਹਾਂਜੀ, ਤੇ ਬਾਕੀ ਆ ਜਿਹੜੇ ਜਿਨ੍ਹਾਂ ਦੇ ਖਾਜ ਹੁੰਦੀ ਆ ਬੈਗ ਬਾਮ ਲਾ। ਠੀਕ ਹੈ ਜੀ। ਹਾਂਜੀ, ਤੇ ਇੱਕ ਆ ਜਿਨ੍ਹਾਂ ਨੇ ਪੁੱਛਿਆ ਨਾਰੀਅਲ ਦਾ। ਹਾਂਜੀ, ਤੇ ਉਹ 1 ਇੰਚ ਦਾ ਟੁਕੜਾ ਭਿਉਂ ਕੇ ਲੈ ਲੈਣ ਕੱਟ ਕੇ, ਤੇ ਪਾਣੀ 'ਚ ਭਿਉਂ ਦੇਣ ਰਾਤ ਨੂੰ, ਕਿ ਉਹ ਭਿਉਣਾ ਪਾਵਾਂ ਵੀ ਉਹਦੀ ਗਰਮੀ ਨਾ ਕਰੇ। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹੁਣ ਅਸੀਂ ਕਾਲ ਕੋਈ ਨਹੀਂ ਲੈ ਰਹੇ। ਟਾਈਮ